ਜੀ ਆਇਆਂ ਨੂੰ ਸਾਰੇ ਦੋਸਤਾਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅਸੀਂ ਜਿਸ ਤਰ੍ਹਾਂ ਦੇ ਸਾਡੇ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਔਰ ਬੇਨਤੀ ਹੈ ਦਰਖਾਸਤ ਹੈ ਕਿ ਪਲੀਜ਼ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦੋਸਤ ਵੀ ਆ ਜਾਣ। ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ ਗੱਲ ਕਰਦੇ ਜਾਈਏ ਕਿ ਅਸੀਂ ਹਰ ਐਤਵਾਰ ਵਾਲੇ ਦਿਨ ਇੱਕ ਕਿਤਾਬ ਦੇ ਉੱਪਰ ਰਿਵਿਊ ਰੱਖਦੇ ਜਿਹੜੀ ਬੁੱਕ ਆਫ ਦਾ ਵੀਕ ਹੁੰਦੀ ਹੈ ਪੂਰਾ ਹਫਤਾ ਉਹਦੇ ਤੇ ਅਸੀਂ ਉਹਦੀ ਰੀਡਿੰਗ ਔਰ ਉਸ ਤੋਂ ਬਾਅਦ ਫਿਰ ਜਿਹੜਾ ਐਤਵਾਰ ਦਾ ਦਿਨ ਹੁੰਦਾ ਹੈ ਉਸ ਦਿਨ ਅਸੀਂ ਕੋਸ਼ਿਸ਼ ਕਰਦੇ ਸਾਡੇ ਨਾਲ ਉਹਦਾ ਆਥਰ ਔਰ ਰਿਵਿਊਅਰ ਦੋਵੇਂ ਮੌਜੂਦ ਹੋਣ ਤੇ ਉਹਦੇ ਉੱਪਰ ਇੱਕ ਗੱਲਬਾਤ ਹੋ ਸਕੇ। ਪਰ ਪੰਜਾਬ ਨਾਲ ਰਿਲੇਟਡ ਬਹੁਤ ਸਾਰੀਆਂ ਕਿਤਾਬਾਂ ਤੇ ਅਸੀਂ ਹੁਣ ਤੱਕ ਕਰ ਚੁੱਕੇ ਹਾਂ। ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਅਸੀਂ ਕੁਝ ਕਿਤਾਬਾਂ ਜਿਹੜੀਆਂ ਹੈ ਉਹ ਅਸੀਂ ਆਪਣੇ ਪੁਰਾਣਾ ਜਿਹੜਾ ਆਰਕਾਈਵ ਹੈ ਉਹਨਾਂ ਚੋਂ ਵੀ ਲੈਂਦੇ ਹਾਂ ਨਵੇਂ ਔਰ ਇਸ ਤਰ੍ਹਾਂ ਜਿਹੜੀਆਂ ਵੀ ਪੰਜਾਬ ਦੇ ਉੱਪਰ ਬਿਹਤਰੀਨ ਕਿਤਾਬਾਂ ਨੇ ਅਸੀਂ ਉਹਨਾਂ ਦੇ ਹਵਾਲੇ ਨਾਲ ਇਹ ਪ੍ਰੋਗਰਾਮ ਜਿਹੜਾ ਕਰਦੇ ਆ ਰਹੇ ਹਾਂ ਕਰਦੇ ਰਹਾਂਗੇ। ਅੱਜ ਅਸੀਂ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੈ ਜਿਸ ਤਰ੍ਹਾਂ ਕਿ ਅਸੀਂ ਇਹਦਾ ਇਵੈਂਟ ਵੀ ਸ਼ੇਅਰ ਕਰ ਦਿੱਤਾ ਸੀ ਔਰ ਦੋਸਤਾਂ ਨਾਲ ਵੀ ਇਹਨੂੰ ਅਸੀਂ ਸ਼ੇਅਰ ਕੀਤਾ ਹੋਇਆ ਸੀ। ਅੱਜ ਦਾ ਸਾਡਾ ਇੱਕ ਬਹੁਤ ਅਹਿਮ ਪ੍ਰੋਗਰਾਮ ਜਿਹੜਾ ਹੈ ਉਹ ਹੈ ਜੀ ਗੁਲਾਬਦਾਸੀ ਕਮਿਊਨਿਟੀ ਦੇ ਔਰ ਗੁਲਾਬਦਾਸੀਆਂ ਦੇ ਹਵਾਲੇ ਨਾਲ ਮੈਂ ਹੁਣ ਇਹਦੇ ਹਵਾਲੇ ਨਾਲ ਥੋੜਾ ਜਿਹਾ ਤੁਹਾਨੂੰ ਦੱਸਦਾ ਜਾਵਾਂ ਕਿ ਕਿਤਾਬ ਜਿਹੜੀ ਹੈ ਕਿਤਾਬ ਪੀਰੋ ਐਂਡ ਗੁਲਾਬਦਾਸੀਜ਼ ਜੈਂਡਰ ਸੈਕਟ ਐਂਡ ਸੋਸਾਇਟੀ ਇਨ ਪੰਜਾਬ ਪ੍ਰੋਫੈਸਰ ਅੰਸ਼ੂ ਮਲਹੋਤਰਾ ਜੀ ਦੀ। ਪ੍ਰੋਫੈਸਰ ਅੰਸ਼ੂ ਮਲਹੋਤਰਾ ਜੀ ਸਾਡੇ ਨਾਲ ਨੇ। ਪ੍ਰੋਫੈਸਰ ਨੇ ਕੁੰਦਨ ਕੌਰ ਆਪਣੀ ਚੇਅਰ ਇਨ ਸਿੱਖ ਐਂਡ ਪੰਜਾਬੀ ਸਟੱਡੀਜ਼ ਪੰਜਾਬ ਸਟੱਡੀਜ਼ ਐਟ ਡਿਪਾਰਟਮੈਂਟ ਆਫ ਗਲੋਬਲ ਸਟੱਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਸਾਡੇ ਨਾਲ ਸੈਂਟ ਬਾਰਬਰਾ ਸਾਡੇ ਨਾਲ ਪਹਿਲੇ ਵੀ ਇਹਨਾਂ ਦਾ ਹੋਇਆ ਲੈਕਚਰ ਪੀਰੋ ਪ੍ਰੇਮਨ ਦੇ ਹਵਾਲੇ ਨਾਲ। ਅੱਜ ਅਸੀਂ ਚਾਹ ਰਹੇ ਸੀ ਕਿ ਉਹਨਾਂ ਦੀ ਜਿਹੜੀ ਕਿਤਾਬ ਹੈ ਉਹਦੇ ਹਵਾਲੇ ਨਾਲ ਗੱਲਬਾਤ ਕਰੀਏ। ਸੋ ਅਸੀਂ ਉਹਨਾਂ ਦੇ ਬਹੁਤ ਮਸ਼ਹੂਰ ਆ ਉਹਨਾਂ ਸਾਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਤੇ ਕਰ ਸਕਦੇ ਹੋ ਔਰ ਉਹਨਾਂ ਨੇ ਅੱਜ ਟਾਈਮ ਵੀ ਕੱਢਿਆ ਸਾਡੇ ਨਾਲ ਆਉਣ ਵਾਸਤੇ। ਤੇ ਅੱਜ ਸਾਡੇ ਨਾਲ ਰਿਵਿਊਅਰਸ ਦੇ ਵਿੱਚ ਜਿਹੜਾ ਹੈ ਨੈਣ ਸੁਖ ਜੀ ਨੇ। ਨੈਣ ਸੁਖ ਹੋਰਾਂ ਦਾ ਦੇ ਹਵਾਲੇ ਨਾਲ ਗੱਲ ਕਰਦੇ ਜਾਈਏ ਕਿ ਨੈਣ ਸੁਖ ਜੀ ਜਿਹੜੇ ਨੇ ਉਹ ਪ੍ਰੋਫੈਸ਼ਨਲੀ ਤੇ ਪ੍ਰੋਫੈਸ਼ਨ ਦੇ ਤੌਰ ਤੇ ਉਹ ਕਰਦੇ ਨੇ ਐਡਵੋਕੇਟ ਨੇ ਔਰ ਇਸ ਤੋਂ ਵੱਖ ਨਾਵਲਿਸਟ ਨੇ ਪੰਜਾਬੀ ਦੇ ਸ਼ਾਇਰ ਨੇ ਕਹਾਣੀਕਾਰ ਨੇ ਔਰ ਪੰਜਾਬ ਦੇ ਉੱਪਰ ਬਹੁਤ ਖੂਬਸੂਰਤ ਉਹਨਾਂ ਦਾ ਰਿਸਰਚ ਦਾ ਕੰਮ ਹੈ। ਧਰਤੀ ਪੰਜ ਦਰਿਆਈ ਔਰ ਇਹਨਾਂ ਦਾ ਨਾਵਲ ਔਰ ਕਹਾਣੀਆਂ ਸ਼ਾਇਰੀ ਦੀਆਂ ਕਿਤਾਬਾਂ ਵੀ ਮੌਜੂਦ ਨੇ। ਦੂਸਰੇ ਸਾਡੇ ਨਾਲ ਰਿਵਿਊਅਰ ਸਾਡੇ ਬਹੁਤ ਸੀਨੀਅਰ ਦੋਸਤ ਪ੍ਰੋਫੈਸਰ ਇਸ ਵਕਤ ਪ੍ਰੋਫੈਸਰ ਨੇ ਯੂਨੀਵਰਸਿਟੀ ਸਕੂਲ ਆਫ ਹਿਊਮੈਨਿਟੀਜ਼ ਐਂਡ ਸੋਸ਼ਲ ਸਾਇੰਸਸ ਐਟ ਗੁਰੂ ਗੋਬਿੰਦ ਸਿੰਘ ਇੰਦਰਾ ਪ੍ਰਸਾਦਾ ਯੂਨੀਵਰਸਿਟੀ ਨਿਊ ਦਿੱਲੀ ਦੇ ਵਿੱਚ ਵੀ ਸਾਡੇ ਨਾਲ ਇੱਕ ਲੈਕਚਰ ਵੀ ਪਹਿਲੇ ਕਰ ਚੁੱਕੇ ਨੇ ਇਹਦੇ ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ। ਅੱਜ ਸਾਡੇ ਨਾਲ ਐਜ਼ ਅ ਰਿਵਿਊਅਰ ਇਸ ਕਿਤਾਬ ਦੇ ਉੱਪਰ ਸਾਡੇ ਨਾਲ ਸ਼ਾਮਲ ਨੇ। ਸੋ ਅਸੀਂ ਸਾਰੇ ਦੋਸਤਾਂ ਦਾ ਬਹੁਤ ਮਸ਼ਕੂਰ ਹਾਂ ਕਿ ਅੱਜ ਉਹ ਸਾਰੇ ਦੋਸਤ ਸਾਡੇ ਨਾਲ ਆਏ ਔਰ ਅੱਜ ਦੀ ਗੱਲਬਾਤ ਸ਼ੁਰੂ ਕਰਨ ਵਾਸਤੇ। ਅੱਜ ਦੀ ਪੂਰੀ ਗੱਲਬਾਤ ਸ਼ੁਰੂ ਕਰਨ ਵਾਸਤੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਹੈ ਦਰਖਾਸਤ ਕਰਾਂਗੇ ਨੈਣ ਸੁਖ ਜੀ ਹੋਰਾਂ ਨੂੰ ਕਿ ਉਹ ਆਉਣ ਸਾਡੇ ਨਾਲ ਤੇ ਅੱਜ ਇਸ ਕਿਤਾਬ ਦੇ ਹਵਾਲੇ ਨਾਲ ਆਪਣੀ ਗੱਲਬਾਤ ਜਿਹੜੀ ਹੈ ਸਾਂਝੀ ਕਰਨ। ਜੀ ਸਰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ। ਜੀ ਬੜੀ ਮਿਹਰਬਾਨੀ ਸਰ। ਮਿਹਰਬਾਨੀ ਸਰ ਤੁਹਾਡੀ, ਤੁਸੀਂ ਅੱਜ ਆਏ ਹੋ। ਅਸੀਂ ਇਸ ਕਿਤਾਬ ਦੇ ਹਵਾਲੇ ਨਾਲ ਤੁਹਾਡੇ ਕੋਲੋਂ ਗੱਲਬਾਤ ਸੁਣਾਂਗੇ। ਸੋ ਸਕਰੀਨ ਸਰ ਤੁਹਾਡੇ ਕੋਲ ਹੈ, ਅਸੀਂ ਤੁਹਾਡੀ ਗੱਲਬਾਤ ਕਰਨੀ। ਪੀਰੋ ਰਾਮ ਜਰੋਖੜੇ ਬੈਠ ਕੇ ਨੀ ਮੁਜਰਾ ਕੁੱਲ ਜਹਾਨ ਦਾ ਪਾਵਣਾ ਏ। ਪੀਰੋ ਦੀ ਕਿਸੇ ਕਾਫੀ ਦਾ ਇਹ ਮਿਸਰਾ ਮੈਂ 1997 ਜਾਂ 98 ਚ ਸੁਣਿਆ ਔਰ ਮੈਨੂੰ ਉਸ ਵੇਲੇ ਤੱਕ ਪੀਰੋ ਦੇ ਬਾਰੇ ਕੁਝ ਨਹੀਂ ਸੀ ਪਤਾ। ਮੈਂ ਪੀਰੋ ਦਾ ਨਾਮ ਹੀ ਪਹਿਲੀ ਵਾਰੀ ਸੁਣਿਆ ਜਦੋਂ ਮੈਂ ਇਹ ਕਾਫੀ ਸੁਣੀ ਔਰ ਇਸ ਕਾਫੀ ਦੇ ਵਿੱਚ ਜਦੋਂ ਇਹ ਸੁਣਿਆ ਕਿ ਇਹਦੀ ਲਿਖਣ ਵਾਲੀ ਕੋਈ ਪੀਰੋ ਹੈ ਤੇ ਮੈਨੂੰ ਉਸ ਵੇਲੇ ਤੱਕ ਮੈਂ ਕਦੀ ਵੀ ਕਿਸੇ ਫਕੀਰ ਕੋਲੋਂ ਜੋਗੀ ਕੋਲੋਂ ਜਾਂ ਕਿਸੇ ਵੀ ਆਮ ਜਿਹੜੇ ਪੰਜਾਬੀ ਜਿਨ੍ਹਾਂ ਨੂੰ ਮੈਂ ਜਾਣਦਾ ਸਾਂ ਮੇਰਾ ਬਹੁਤ ਤੇ ਨਹੀਂ ਸੀ ਬੈਣ ਉੱਠਣ ਪੰਜਾਬੀ ਸੰਗਤਾਂ ਦੇ ਵਿੱਚ, ਪਰ ਮੈਂ ਨਹੀਂ ਸੁਣਿਆ ਕਦੀ ਪੀਰੋ ਦਾ ਨਾਮ ਇਸ ਤੋਂ ਪਹਿਲਾਂ। ਤੇ ਜਿਹਦੇ ਕੋਲ ਸੁਣਿਆ ਸੀ ਉਹ ਕੋਈ ਕਸੂਰ ਦੇ ਸਨ, MKP ਦੇ ਸੀਨੀਅਰ ਜੇ ਸਨ, ਕੋਈ MKP ਦੇ ਮੈਂਬਰ ਆਪਣੇ ਨਾਂ ਦੇ ਨਾਲ ਉਹ ਗੁਨਾਹਗਾਰ ਲਿਖਦੇ ਸਨ। ਤੇ ਉਹਨਾਂ ਨੇ ਫਿਰ ਮੈਨੂੰ ਪੀਰੋ ਦੀ ਇੱਕ ਕਹਾਣੀ ਵੀ ਸੁਣਾਈ ਜਿਹੜੀ ਬਾਅਦ ਵਿੱਚ ਮੈਂ ਪੀਰੋ ਦਾ ਪੜ੍ਹਿਆ ਤੇ ਉਹ ਕਹਾਣੀ ਨਾਲ ਥੋੜ੍ਹੀ ਡਿਫਰੈਂਟ ਸੀ। ਇਸ ਤਰ੍ਹਾਂ ਨਹੀਂ ਸੀ ਉਹਨਾਂ ਨੇ ਕਹਾਣੀ ਸੁਣਾਈ ਤੇ ਹੋਰ ਉਹਨਾਂ ਨੂੰ ਹੋਰ ਉਹਦੀ ਸ਼ਾਇਰੀ ਬਾਰੇ ਵੀ ਉਹ ਮੈਨੂੰ ਕੁਝ ਨਹੀਂ ਦੱਸ ਸਕੇ।
ਪਰ ਮੇਰੇ ਅੰਦਰ ਨਾ ਇੱਕ ਰਿਹਾ ਕਿ ਕਿਉਂ ਇਹ ਜਿਹੜੀ ਬੀਬੀ ਹੈ, ਔਰ ਫਿਰ ਇਹ ਵੀ ਪਤਾ ਲੱਗਾ ਜੀ ਇਹ ਇੱਕ ਲੋ ਕਾਸਟ ਜਿਨ੍ਹਾਂ ਨੂੰ ਅਸੀਂ ਮਰਾਸੀ ਕਹਿੰਦੇ ਆ ਉਹ ਸੀ, ਔਰ ਇਹ ਫਕੀਰ ਸੀ, ਲੇਕਿਨ ਉਹਦੇ ਬਹੁਤ ਜ਼ਿਆਦਾ ਬੈਕਗਰਾਉਂਡ ਵਿੱਚ ਜੋ ਕੁਝ ਸੀ ਉਹਦੇ ਬਾਰੇ ਮੈਨੂੰ ਨਹੀਂ ਸੀ ਪਤਾ, ਨਾ ਉਹ ਹੀ ਮੈਨੂੰ ਦੱਸ ਸਕੇ, ਥੋੜਾ ਜਿਹਾ ਉਹਨਾਂ ਨੇ ਦੱਸਿਆ। ਔਰ ਜਿਹੜੀ ਕਹਾਣੀ ਵੀ ਸੁਣਾਈ ਉਹ ਥੋੜੀ ਇਸ ਤੋਂ ਹਟ ਕੇ ਸੀ, ਜਿਹੜੀ ਬਾਅਦ ਵਿੱਚ ਮੈਂ ਵੇਖੀ। ਫਿਰ 2001 ਜਾਂ 2 ਚ, ਮੇਰੇ ਖਿਆਲ 2002 ਦੇ ਵਿੱਚ ਇੱਕ ਇੰਡੀਆ ਤੋਂ ਆਏ ਸੀ ਰਿਸਰਚਰ, ਹਰੀਸ਼ ਉਹਨਾਂ ਦਾ ਨਾਂ ਸੀ, ਤੇ ਉਹ ਕੋਈ ਕੰਮ ਕਰ ਰਹੇ ਸਨ, ਸਾਊਥ ਏਸ਼ੀਅਨ ਫਰੈਟਰਨਿਟੀ ਕੋਈ ਪ੍ਰੋਗਰਾਮ ਸੀ, ਉਹਦੇ ਵਿੱਚੋਂ ਆਏ ਸੀ ਇੱਥੇ, ਤੇ ਉਹ ਕੋਈ ਕੰਮ ਕਰ ਰਹੇ ਸੀ ਪੰਜਾਬ ਦੇ ਉੱਤੇ ਕੁਝ, ਔਰ ਉਹਦੇ ਵਿੱਚ ਉਹਨਾਂ ਨੇ ਪੀਰੋ ਦੇ ਬਾਰੇ ਵੀ ਕੋਈ ਕੰਮ ਕਰਨਾ ਸੀ, ਔਰ ਉਹ ਪੀਰੋ ਦਾ ਮਕਬਰਾ ਵੇਖਣਾ ਚਾਹੁੰਦੇ ਸੀ। ਤੇ ਉਸ ਵਕਤ ਜਿਹੜੀ ਉਹ ਸਾਊਥ ਏਸ਼ੀਅਨ ਫਰੈਟਰਨਿਟੀ ਦਾ ਜਿਹੜਾ ਪਾਕਿਸਤਾਨ ਚੈਪਟਰ ਸੀ, ਉਹਦੇ ਸੈਕਟਰੀ ਜਾਂ ਚੇਅਰਮੈਨ ਰਾਣਾ ਸ਼ਕੂਰ ਸਨ, ਉਹਨਾਂ ਨਾਲ ਮੇਰੀ ਦੋਸਤੀ ਸੀ। ਅਸੀਂ ਫਿਰ ਰਲ ਕੇ 2002 ਦੇ ਵਿੱਚ ਅਸੀਂ ਉੱਥੇ ਗਏ ਉਹਦਾ ਮਕਬਰਾ ਵੇਖਣ ਵਾਸਤੇ, ਚੱਠਿਆਂ ਵਾਲੇ। ਤੇ ਉਹ ਮਕਬਰਾ ਕੋਈ 15 ਮਰਲੇ ਜਾਂ ਕਨਾਲ ਦੇ ਵਿੱਚ ਹੋਏਗਾ, ਖੰਡਰਾਤ ਹੀ ਸੀ, ਟੱਠੀਆਂ ਕੰਧਾਂ ਸਨ ਕੁਝ, ਔਰ ਕੁਝ ਬੁਰਜੀਆਂ ਨਜ਼ਰ ਆ ਰਹੀਆਂ ਸਨ, ਤੇ ਇੱਕ ਉੱਚਾ ਜਿਹਾ ਉਹਦਾ ਗੁੰਬਦ ਜਿਹਾ ਸੀ, ਉੱਚਾ ਜਿਹਾ, ਉਹ ਵੀ ਟੱਠਾ ਸੀ, ਮਤਲਬ ਠੀਕ ਹਾਲਤ ਵਿੱਚ ਨਹੀਂ ਸੀ, ਬੜੀ ਬੁਰੀ ਹਾਲਤ ਵਿੱਚ ਸੀ। ਪਰ ਇੰਝ ਲੱਗਦਾ ਸੀ ਕਿ ਕਿਸੇ ਵੇਲੇ ਦੇ ਵਿੱਚ ਇੱਥੇ ਕੋਈ ਬੜਾ ਕੰਪਲੈਕਸ ਰਿਹਾ ਹੋਏਗਾ, ਬਹੁਤ ਵੱਡਾ ਕੋਈ ਮਕਬਰਾ, ਔਰ ਉਸ ਸਰਾਊਂਡਿੰਗਸ ਤੋਂ ਹੀ ਲੱਗ ਰਿਹਾ ਸੀ ਕਿ ਇੱਥੇ ਕੋਈ ਰਿਹਾ ਹੋਏਗਾ ਕਦੀ। ਤੇ ਹੁਣ ਮੈਂ ਜਦੋਂ ਗਿਆ ਕੁਝ ਦਿਨ ਪਹਿਲਾਂ, ਤੇ ਜਦੋਂ ਕਿ ਮੈਂ ਹੁਣ ਪੀਰੋ ਦੇ ਬਾਰੇ ਜਿੰਨਾ ਮੈਨੂੰ ਮਿਲਿਆ, ਮੈਂ ਪੜ੍ਹ ਵੀ ਚੁੱਕਿਆ ਸਾਂ, ਮੈਨੂੰ ਬਹੁਤ ਕੁਝ ਪੀਰੋ ਦੇ ਬਾਰੇ ਪਤਾ ਵੀ ਸੀ। ਮੈਂ ਇੱਕ ਕਹਾਣੀ ਵੀ ਲਿਖੀ ਪੀਰੋ ਦੇ ਬਾਰੇ, ਜਿਹੜੀ ਅਜੇ ਛਪੀ ਨਹੀਂ। ਤੇ ਹੁਣ ਮੈਂ ਜਦੋਂ ਗਿਆ ਤੇ ਉਹ ਪੀਰੋ ਦਾ ਜਿਹੜਾ ਮਕਬਰਾ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ, ਉਹ ਬਿਲਕੁਲ ਪਲੇਨ ਜ਼ਮੀਨ ਹੈ, ਔਰ ਉਹਨੂੰ ਇੱਕ ਸਕੂਲ ਦੇ ਵਿੱਚ ਰਲਾ ਦਿੱਤਾ ਗਿਆ, ਔਰ ਸਕੂਲ ਜਿਹੜਾ ਉਹ ਲੜਕੀਆਂ ਕੁੜੀਆਂ ਦਾ ਸਕੂਲ ਹੈ, ਹਾਈ ਸਕੂਲ ਹੈ, ਉਹਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ, ਔਰ ਉੱਥੇ ਗੇਟ ਲੱਗਾ ਸੀ, ਔਰ ਗੇਟ ਦੇ ਉੱਤੇ ਪਾਕਿਸਤਾਨ ਦਾ ਝੰਡਾ ਬਣਿਆ ਸੀ ਸਬਜ਼। ਵੇਖ ਕੇ ਮੈਨੂੰ ਤੇ ਬਹੁਤ ਹੀ ਦੁੱਖ ਹੋਇਆ ਕਿ ਜੋ ਵੀ ਹੈ ਪੀਰੋ ਚੰਗੀ ਸੀ, ਮੰਦੀ ਸੀ, ਉਹ ਇੱਕ ਰਾਮ ਜਿਹੜਾ ਗੁਲਾਬ ਦਾਸ ਸੀ ਉਹਦੇ ਨਾਲ ਉਹ ਰਹਿੰਦੀ ਸੀ, ਔਰ ਉਹਨਾਂ ਨੇ ਸ਼ਾਦੀ ਕੀਤੀ ਸੀ, ਨਹੀਂ ਸੀ ਕੀਤੀ, ਉਹ ਇੱਕ ਵੱਖਰੀ ਮਤਲਬ ਕਹਾਣੀ ਹੈ। ਔਰ ਇੱਕ ਸਾਡਾ ਇੱਕ ਨਾਂ ਸੀ ਪੰਜਾਬ ਦਾ, ਇੱਕ ਸ਼ਾਇਰੀ ਦਾ, ਤੇ ਉਹਨੂੰ ਇੰਝ ਮੁਕਾ ਦਿੱਤਾ ਗਿਆ। ਤੇ ਅਗਰ ਅਸੀਂ ਲੋਕ ਜਿਉਂਦੇ ਹੁੰਦੇ ਪੰਜਾਬੀ, ਸਾਡੇ ਵਿੱਚ ਕੋਈ ਗੈਰਤ ਹੁੰਦੀ, ਜਾਂ ਸਾਡੇ ਵਿੱਚ ਕੋਈ ਜਿਹੜੀਆਂ ਅਸੀਂ ਗੱਲਾਂ ਕਰਨੇ ਉਹਦੇ ਤੋਂ ਵੱਧ ਕੇ ਅਸੀਂ ਕੁਝ ਹੁੰਦੇ, ਤੇ ਉਹ ਸਕੂਲ ਦੀਆਂ ਕੁੜੀਆਂ ਉਸ ਸਕੂਲ ਦੀਆਂ ਉਸਤਾਨੀਆਂ ਜ਼ਰੂਰ ਰੋਕਦੀਆਂ ਜਿਸ ਵੇਲੇ ਉਸ ਮਕਬਰੇ ਨੂੰ ਢਾਇਆ ਜਾ ਰਿਹਾ ਸੀ। ਘੱਟ ਤੋਂ ਘੱਟ ਉਹ ਮਤਲਬ ਸਕੂਲ ਦੀਆਂ ਉਸਤਾਨੀਆਂ ਜਿਹੜੀਆਂ ਸਨ ਉਹ ਜ਼ਰੂਰ ਉਹਨੂੰ ਡੱਕਦੀਆਂ ਉਹਨਾਂ ਨੂੰ, ਤੇ ਪਰ ਉਹਨੂੰ ਢਾ ਦਿੱਤਾ ਗਿਆ, ਕਿਸੇ ਨੇ ਵੀ ਉਹਦੀ ਕੋਈ ਖਬਰ ਵੀ ਨਹੀਂ ਬਣੀ ਅਖਬਾਰਾਂ ਦੇ ਵਿੱਚ। ਤੇ ਇਸ ਗੱਲ ਦਾ ਮੈਨੂੰ ਬੜਾ ਦੁੱਖ ਹੈ, ਔਰ ਮੈਂ ਇਹਨੂੰ ਸਾਂਝਾ ਵੀ ਕੀਤਾ ਸੀ ਫੇਸਬੁੱਕ ਤੇ ਪੰਜਾਬੀਆਂ ਦੇ ਨਾਲ, ਕਿ ਅਗਰ ਤੁਸੀਂ ਇਹਦੇ ਉੱਤੇ ਕੋਈ ਗੱਲ ਕਰ ਸਕੋ, ਗੱਲ ਕਰਨਾ ਚਾਹੋ। ਵੇਖੋ ਹੁਣ ਚਲੋ ਸਕੂਲ, ਉੱਥੇ ਸਕੂਲ ਦਾ ਉਹਨੂੰ ਹਿੱਸਾ ਬਣਾ ਦਿੱਤਾ ਗਿਆ, ਚਲੋ ਉਸ ਸਕੂਲ ਦਾ ਨਾਂ ਜਿਹੜਾ ਇੱਕ ਹਾਈ ਸਕੂਲ ਹੈ ਉਹਦਾ ਨਾਂ ਹੀ ਰੱਖ ਦੇਣ ਪੀਰੋ ਗਰਲਜ਼ ਹਾਈ ਸਕੂਲ। ਜਾਂ ਜਿਹੜੀ ਸੜਕ ਜਾ ਰਹੀ ਹੈ ਚੱਠਿਆਂ ਵਾਲੇ ਨੂੰ, ਮੈਂ ਚੱਠਿਆਂ ਵਾਲਾ ਦਾ ਨਾਂ ਤੇ ਨਹੀਂ ਕਹਿੰਦਾ, ਨਾਂ ਨਹੀਂ ਬਦਲਣੇ ਚਾਹੀਦੇ, ਨਾ ਪਿੰਡਾਂ ਦੇ ਨਾ ਸ਼ਹਿਰਾਂ ਦੇ, ਇਹ ਸਾਡੀ ਹਿਸਟਰੀ ਹੈ। ਜੋ ਵੀ ਨਾਂ ਜਿਨ੍ਹਾਂ ਲੋਕਾਂ ਨੇ ਜਦੋਂ ਸ਼ਹਿਰ ਵਸਾਏ ਉਹਨਾਂ ਨੇ ਜੋ ਨਾਂ ਰੱਖਿਆ ਉਹਦਾ ਉਹੀ ਨਾਂ ਰਹਿਣਾ ਚਾਹੀਦਾ, ਉਹ ਭਾਵੇਂ ਹਿੰਦੂ ਸੀ, ਸਿੱਖ ਸੀ, ਜਾਂ ਕੋਈ ਵੀ, ਜਾਂ ਅੱਜ ਕੋਈ ਕ੍ਰਿਸਚਨ ਹੈ ਜਾਂ ਮੁਸਲਮਾਨ, ਜੋ ਵੀ ਕੋਈ ਸ਼ਹਿਰ ਵਸਾਏ ਉਹਨੂੰ ਉਸੇ ਨਾਂ ਦੇ ਨਾਲ ਹੀ ਰਹਿਣਾ ਚਾਹੀਦਾ। ਮੈਂ ਉਹਦਾ ਨਾਂ ਤੇ ਨਹੀਂ ਕਹਿੰਦਾ ਚੱਠਿਆਂ ਵਾਲਾ ਦਾ ਤੁਸੀਂ ਹੁਣ ਕੋਟ ਗੁਲਾਬ ਦਾਸ ਰੱਖ ਦਿਓ, ਪਰ ਜਿਹੜੀ ਉਸ ਚੱਕ ਨੂੰ ਸੜਕ ਜਾ ਰਹੀ ਹੈ, ਜਾਂ ਕਸੂਰ ਵੱਲੋਂ ਜਿਹੜਾ ਇੱਕ ਰਾਹ ਆ ਰਿਹਾ ਫਿਰੋਜ਼ਪੁਰ ਰੋਡ ਵੱਲੋਂ, ਉਹਦਾ ਨਾਂ ਗੁਲਾਬ ਦਾਸ ਰੋਡ ਰੱਖ ਦਿਓ, ਔਰ ਜਿਹੜਾ ਸਕੂਲ ਹੈ ਘੱਟ ਤੋਂ ਘੱਟ ਉਹਦਾ ਨਾਂ ਪੀਰੋ ਹਾਈ ਸਕੂਲ ਹੋ ਜਾਏ, ਔਰ ਉੱਥੇ ਕੋਈ ਯਾਦਗਾਰ ਬਣ ਜਾਏ ਪੀਰੋ ਦੀ ਔਰ ਗੁਲਾਬ ਦਾਸ ਦੀ, ਤੇ ਇਹ ਬੜਾ ਚੰਗਾ ਹੋਵੇਗਾ। ਵੇਖੋ ਜਿਹੜੀ ਕੌਮ ਆਪਣੀ ਪਿਛੋਕੜ ਭੁੱਲ ਜਾਏ, ਆਪਣੇ ਪੁਰਖਿਆਂ ਦੀ ਜਿਹੜੀਆਂ ਕਬਰਾਂ ਨੇ ਉਹਨਾਂ ਦੀ ਰਾਖੀ ਨਾ ਕਰ ਸਕੇ, ਤੇ ਉਹ ਕੌਮ ਫਿਰ ਸਮਝੋ ਕਿ ਦਫਨ ਹੋ ਚੁੱਕੀ ਹੈ। ਜੇ ਅਸੀਂ ਆਪਣੀਆਂ ਕਬਰਾਂ ਦੀ ਵੀ ਰਾਖੀ ਨਹੀਂ ਕਰ ਸਕਦੇ, ਅਸੀਂ ਹਰ ਆਉਣ ਵਾਲੇ ਦਿਨ ਨਾਲ ਕੁਝ ਮਰ ਰਹੇ ਹਾਂ ਅਸੀਂ ਪੰਜਾਬੀ ਨਾ, ਪਰ ਅਸੀਂ ਇਹ ਮੰਨਦੇ ਨਹੀਂ। ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ। ਇੱਥੇ ਨਨਕਾਣੇ ਦੇ ਵਿੱਚ ਮੈਂ ਉਹਨਾਂ ਲੋਕਾਂ ਨੂੰ ਸੁਣਿਆ, ਇੱਕ ਸਿੰਧ ਤੋਂ ਇੱਕ ਰੋਸ਼ਨ ਲਾਲ ਸੀ ਉਹਨਾਂ ਦਾ ਨਾਂ, ਉਹ ਨਾਨਕ ਪੰਥੀ ਹਿੰਦੂ ਸਨ,
ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ ਕਿ ਨਨਕਾਣੇ ਦੇ ਵਿੱਚ ਜਿਹੜੀਆਂ ਸੰਗਤਾਂ ਹੁੰਦੀਆਂ ਸਨ, ਜਦੋਂ ਬਾਬੇ ਨਾਨਕ ਦਾ ਜਨਮ ਦਿਨ ਹੁੰਦਾ ਤਾਂ ਉਸ ਵੇਲੇ ਜਿਹੜਾ ਉੱਥੇ ਬਹੁਤ ਵੱਡਾ ਇੱਕ ਇਕੱਠ ਹੁੰਦਾ ਸੀ ਸਿੱਖਾਂ ਦਾ ਔਰ ਹਿੰਦੂਆਂ ਦਾ, ਉਹਦੇ 'ਚ ਮੁਸਲਮਾਨ ਵੀ ਕਦੀ ਜਾਂਦੇ ਸਨ, ਤੇ ਉਹਦਾ ਜਿਹੜਾ ਪ੍ਰਬੰਧ ਕਰਨ ਵਾਲੇ ਲੋਕ ਹੁੰਦੇ ਸਨ ਉਹ ਸੰਗਤ ਸਿੰਧ ਤੋਂ ਆਉਂਦੀ ਸੀ, ਡਹਿਰ ਕੀਤੂ ਚੱਲਦੇ ਸਨ ਲੋਕ, ਔਰ ਨਨਕਾਣੇ ਦਾ ਆ ਕੇ ਜਿਹੜਾ ਸਾਰਾ ਉਸ ਮੇਲੇ ਦਾ ਜਾਂ ਉਸ ਇਕੱਠ ਦਾ ਪ੍ਰਬੰਧ ਹੁੰਦਾ ਸੀ ਉਹ ਸਿੰਧੀ ਸੰਗਤ ਕਰਦੀ ਸੀ, ਔਰ ਹਿੰਦੂ ਸਨ ਔਰ ਨਾਨਕ ਪੰਥੀ ਆਪਣੇ ਆਪ ਨੂੰ ਕਹਿੰਦੇ ਸਨ। ਜਿਹੜਾ ਨਗਰ ਕੀਰਤਨ ਦਾ ਜਿਹੜਾ ਜਲੂਸ ਨਿਕਲਦਾ ਸੀ ਉਹਦਾ ਜਿਹੜੀ ਅਗਵਾਈ ਕਰਦਾ ਸੀ ਉਹ ਰਾਏ ਬੁਲਾਰ ਦੀ ਫੈਮਿਲੀ ਸੀ, ਜਿਹੜੀ ਮੁਸਲਮਾਨ ਸੀ। ਰਾਏ ਬੁਲਾਰ ਬਾਰੇ ਸਾਰੇ ਲੋਕ ਜਾਣਦੇ ਨੇ, ਉਹਨਾਂ ਦੀ ਫੈਮਿਲੀ ਉਹਦੀ ਅਗਵਾਈ ਕਰਦੀ ਸੀ, ਉਹਨੂੰ ਲੀਡ ਕਰਦੀ ਸੀ ਉਹ ਨਗਰ ਕੀਰਤਨ ਨੂੰ, ਔਰ ਵਿੱਚ ਉਹਦੇ ਸਿੱਖ ਯਾਤਰੀ ਜਾਂ ਜਿਹੜੀ ਸਿੱਖ ਸਭਾ ਜਾਂ ਜੋ ਕੁਝ ਵੀ ਉਹਨਾਂ ਦੇ ਪ੍ਰਬੰਧਕ ਕਮੇਟੀਆਂ ਜਿਹੜੀਆਂ ਹੋਣਗੀਆਂ ਵਿੱਚ ਹੋਣਗੀਆਂ। ਤੇ ਹੁਣ ਤੁਸੀਂ ਵੇਖੋ ਕਿ ਇੱਕ ਪਾਸੇ ਪ੍ਰਬੰਧ ਕਰਨ ਵਾਲੇ ਜਿਹੜੇ ਨੇ ਹਿੰਦੂ ਨੇ, ਉਸ ਜਲੂਸ ਨੂੰ ਲੀਡ ਕਰਨ ਵਾਲੇ ਜਿਹੜੇ ਨੇ ਉਹ ਮੁਸਲਮਾਨ ਨੇ, ਔਰ ਯਾਤਰੀ ਜਿਹੜੇ ਆਏ ਨੇ ਉਹ ਸਿੱਖ ਨੇ। ਤੇ ਪੰਜਾਬ ਦੇ ਕੋਲ ਇੱਕ ਕਿੱਡਾ ਵੱਡਾ ਇੱਕ ਨਮੂਨਾ ਸੀ ਭਾਈਚਾਰੇ ਦਾ ਜਿਹੜਾ ਅਸੀਂ ਦੁਨੀਆ ਨੂੰ ਵਿਖਾ ਸਕਦੇ ਸਾਂ, ਪਰ 80s ਦੇ ਵਿੱਚ ਇਹ ਸਾਰਾ ਕੁਝ ਖਤਮ ਕਰ ਦਿੱਤਾ ਗਿਆ। ਉਹ ਜਿਹੜੀ ਰਾਏ ਬੁਲਾਰ ਦੀ ਫੈਮਿਲੀ ਹੁਣ ਅੱਜ ਉਸ ਨਗਰ ਕੀਰਤਨ ਨੂੰ ਉਹ ਨਹੀਂ ਲੀਡ ਕਰਦੀ, ਉਹ ਜਿਹੜੀ ਸਿੰਧੀ ਸੰਗਤ ਆਂਦੀ ਸੀ ਅੱਜ ਉਹਦਾ ਪ੍ਰਬੰਧ ਉਹ ਨਹੀਂ ਕਰਦੀ, ਤੇ ਸਰਕਾਰ ਨੇ ਸੰਭਾਲ ਲਿਆ। ਸਰਕਾਰ ਨੂੰ ਇੰਜ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਜਿੱਥੇ ਲੋਕਾਂ ਦੀ ਸਾਂਝ ਹੋਵੇ, ਔਰ ਤੁਸੀਂ ਤੇ ਇਹਨੂੰ ਦੁਨੀਆ ਦੇ ਵਿੱਚ ਇੱਕ ਨਮੂਨੇ ਦੇ ਤੌਰ ਤੇ ਵਿਖਾ ਸਕਦੇ ਸੋ ਕਿ ਦੇਖੋ ਇਹ ਭਾਈਚਾਰਾ ਪੰਜਾਬ ਦਾ ਭਾਈਚਾਰਾ, ਜਾਂ ਚਲੋ ਪਾਕਿਸਤਾਨ ਦਾ ਭਾਈਚਾਰਾ ਕਹਿ ਲਓ, ਕਿ ਜਿਹਦੇ ਵਿੱਚ 3 ਧਰਮ ਇੱਕ ਜਗ੍ਹਾ ਦੇ ਉੱਤੇ ਇਕੱਠੇ ਨੇ, ਔਰ ਸਾਡੇ ਕੋਲ ਇੱਕ ਹਸਤੀ ਹੈ ਕਿ ਜਿਹਦੇ ਉੱਤੇ 3 ਧਰਮ ਜਿਹੜੇ ਨੇ ਇੱਕ ਥਾਂ ਦੇ ਉੱਤੇ ਆ ਕੇ ਇਕੱਠੇ ਹੁੰਦੇ ਨੇ। ਅਸੀਂ ਦੁਨੀਆ ਨੂੰ ਵਿਖਾ ਸਕਦੇ ਸਾਂ, ਪਰ ਅਸੀਂ ਇੰਜ ਨਹੀਂ ਕੀਤਾ। ਅਸੀਂ ਉਹ ਸਾਰਾ ਕੁਝ ਜਿਹੜਾ ਆਪਣਾ ਜ਼ਾਇਆ ਕਰ ਰਹੇ ਹਾਂ, ਔਰ ਹਰ ਆਉਣ ਵਾਲੇ ਦਿਨ ਦੇ ਨਾਲ। ਇਹ ਕਿ ਸਾਨੂੰ ਆਪਣੇ ਆਪ ਵਿੱਚ ਪੰਜਾਬੀਆਂ ਨੂੰ ਇਹਦੇ ਬਦਲਣ ਦੀ ਲੋੜ ਹੈ, ਔਰ ਇਹਦੇ ਵਿੱਚ ਕੁਝ ਕਰਨ ਦੀ ਲੋੜ ਹੈ, ਨਿਰੀਆਂ ਗੱਲਾਂ ਨਹੀਂ। ਅਸੀਂ ਨਜ਼ਰ ਆਈਏ ਕਿ ਅਸੀਂ ਅਗਰ ਪੰਜਾਬੀ ਹਾਂ, ਅਸੀਂ ਪੰਜਾਬੀ ਦੀ ਗੱਲ ਕਰਨੇ ਆ, ਤੇ ਅਸੀਂ ਫਿਰ ਦਿਸੀਏ, ਹਰ ਥਾਂ ਤੇ ਅਸੀਂ ਦਿਸੀਏ। ਅਸੀਂ ਪੰਜਾਬੀ ਜਾਂ ਤੇ ਰੁੱਸੇ ਰਹਿੰਦੇ ਆ ਕਿ ਸਾਡੇ ਨਾਲ ਇਹ ਧਰੋ ਹੋ ਗਿਆ, ਸਾਡੇ ਨਾਲ ਇਹ ਵਾਧਾ ਹੋ ਗਿਆ, ਤੇ ਕਦੀ ਕਦਾਰ ਅਸੀਂ ਆਪਣੇ ਵਿਰਸੇ ਬਾਰੇ ਮਾਣ ਕਰਦੇ ਹੋਏ ਹੱਦੋਂ ਵੱਧ ਜਜ਼ਬਾਤੀ ਹੋ ਜਾਂਦੇ ਆ, ਔਰ ਉਹ ਨਿਰੀ ਫੋਂਡ ਹੀ ਰਹਿ ਜਾਂਦੀ ਹੈ, ਸੁੱਧ ਬੁੱਧ ਕੋਈ ਨਹੀਂ ਉਹਦੇ ਵਿੱਚ ਹੁੰਦੀ। ਅਸੀਂ ਅਜਿਹੇ ਵਕੀਲ ਬਣ ਜਾਂਦੇ ਹਾਂ ਪੰਜਾਬ ਦੇ ਕਿ ਜਿਨ੍ਹਾਂ ਦੇ ਕੋਲ ਕੋਈ ਦਲੀਲ ਨਹੀਂ ਹੁੰਦੀ ਆਪਣੇ ਉਸ ਮੁਕੱਦਮੇ ਵਾਸਤੇ ਜਿਹੜਾ ਅਸੀਂ ਮੁਕੱਦਮਾ ਦੱਸ ਰਹੇ ਹੁੰਦੇ ਹਾਂ, ਤੇ ਦਲੀਲ ਜਿਹੜੀ ਹੈ ਉਹ ਤੇ ਪਰਖ ਪੜਚੋਲ ਕੀਤੇ ਲੱਭਦੀ। ਜਿਹੜਾ ਇੱਕ ਜੋਖਮਾਰ ਹੈ ਖਰਵਾ ਤੇ ਰੁੱਖਾ, ਤੇ ਅਸੀਂ ਚੋਪੜੀਆਂ ਦੇ ਲੇ ਹੋਏ ਹਾਂ। ਪਰ ਅੰਸ਼ੂ ਮਲਹੋਤਰਾ ਹੋਰਾਂ ਦੀ ਜਿਹੜੀ ਕਿਤਾਬ ਬਾਰੇ ਗੱਲਬਾਤ ਲਈ ਇਸ ਵੇਲੇ ਮੈਂ ਤੁਹਾਡੇ ਰੂਬਰੂ ਹਾਂ, ਇਹਦੇ ਵਿੱਚ 7 ਸਾਲਾਂ ਦੀ ਖੋਜ ਨੂੰ ਬੜੇ ਸੁਚੱਜੇ ਢੰਗ ਨਾਲ ਜੋੜਿਆ ਗਿਆ ਹੈ। ਹਰ ਮੁੱਦੇ ਦਾ ਖੋਲ ਕੇ ਵੇਰਵਾ ਹੈ। ਉਹਨਾਂ ਇਹ ਅਚੇਚ ਵੀ ਕੀਤਾ ਕਿ ਕੋਈ ਗੱਲ ਬੁਝਾਰਤ ਨਾ ਬਣੇ, ਕੋਈ ਗੁੰਝਲ ਨਾ ਰਹਿ ਜਾਏ। ਨਾ ਆਪ ਹੀ ਕਿਤਾਬ ਦਾ ਮੂੰਹ ਮੰਨਦਾ ਹੈ। ਪੀਰੋ ਐਂਡ ਦਾ ਗੁਲਾਬਦਾਸੀਜ਼, ਜੈਂਡਰ, ਸੈਕਟ ਐਂਡ ਦਾ ਸੁਸਾਇਟੀ ਇਨ ਪੰਜਾਬ। ਇਸ ਨਾਂ ਦੇ ਵਿੱਚ ਹੀ ਉਹਨਾਂ ਆਪਣੀ ਹੱਦ ਮਿਥ ਲਈ, ਤੇ ਫਿਰ ਲਿਖਦੇ ਹੋਏ ਆਪਣੇ ਸਬਜੈਕਟ ਨਾਲ ਉਹਨਾਂ ਪੂਰਾ ਇਨਸਾਫ ਕੀਤਾ। ਇੰਜ ਉਹਨਾਂ ਦੀ ਜਿਹੜੀ ਇਹ ਪੇਸ਼ਕਾਰੀ ਹੈ ਇਹ ਪੁੱਗੀ ਹੋਈ ਜਾਪਦੀ ਹੈ। ਇਹ ਕਿਤਾਬ ਪੜ੍ਹ ਕੇ ਤੁਹਾਨੂੰ ਅੰਦਾਜ਼ਾ ਹੁੰਦਾ ਹੈ। 408 ਪੇਜ ਨੇ ਕਿਤਾਬ ਦੇ, 32 ਪੇਜਸ ਦੇ ਵਿੱਚ ਉਹਨਾਂ ਇੱਕ ਇੰਟਰੋਡਕਸ਼ਨ ਦਿੱਤਾ ਜਿਹਦੇ ਸਾਰਾ ਕੁਝ ਕਿਤਾਬ ਦੇ ਬਾਰੇ ਉਹ ਬੜੇ ਚੰਗੇ ਤਰ੍ਹਾਂ ਤੁਹਾਨੂੰ ਉਹਦਾ ਸਾਰੀ ਤਸਵੀਰ ਵਿਖਾ ਦਿੰਦੇ ਨੇ ਕਿਤਾਬ ਦੀ। 3 ਹਿੱਸਿਆਂ ਵਿੱਚ ਉਹਨਾਂ ਨੇ ਵੰਡੀ ਹੈ ਕਿਤਾਬ, 8 ਉਹਦੇ ਚੈਪਟਰਸ ਨੇ। ਜਿਹੜਾ ਪਹਿਲਾ ਹਿੱਸਾ ਉਹਦੇ ਚ ਇੱਕ ਹੀ ਚੈਪਟਰ ਹੈ ਉਹ ਗੁਲਾਬ ਦਾਸ ਦੇ ਬਾਰੇ ਵਿੱਚ। ਗੁਲਾਬ ਦਾਸ ਹੁਣ ਅੱਗੇ ਜਿਸ ਤਰ੍ਹਾਂ ਉਹਦੇ ਬਾਰੇ ਗੱਲ ਹੋਏਗੀ, ਗੁਲਾਬ ਦਾਸ ਦੇ ਬਾਰੇ ਜਦੋਂ ਉਹ ਗੱਲ ਕਰ ਰਹੇ ਨੇ ਤਾਂ ਉਹਦੇ ਵਿੱਚ ਸਾਨੂੰ ਉਹਦੀ ਹਯਾਤੀ ਦੇ 2 ਰੂਪ, ਜਾਂ ਤੁਸੀਂ ਕਹਿ ਸਕਦੇ ਹੋ ਕਿ ਉਹਦੀ ਹਸਤੀ ਦੇ ਜਿਹੜੇ 2 ਪੱਖ ਨੇ ਉਹ ਸਾਨੂੰ ਨਜ਼ਰ ਆਉਂਦੇ ਨੇ ਗੁਲਾਬ ਦਾਸ ਦੇ। ਇੱਕ ਤਾਂ ਸਾਨੂੰ ਲੱਗ ਰਿਹਾ ਕਿ ਜਿਹੜੀ ਇੱਕ ਗੁਰੂ ਪਰੰਪਰਾ ਹੈ ਉਹਦੇ ਡੇਰੇ ਦੇ ਵਿੱਚ ਸਾਨੂੰ ਉਹ ਨਜ਼ਰ ਆ ਰਹੀ ਹੈ ਕਿ ਗੁਰੂ ਪਰੰਪਰਾ ਹੈ। ਜਿਹੜਾ ਗੁਲਾਬ ਦਾਸ ਹੈ, ਬਹੁਤ ਸਾਰੇ ਉਹਦੇ ਚੇਲੇ ਨੇ ਜਿਹੜੇ ਉਹਦੇ ਆਸੇ ਪਾਸੇ ਬੈਠੇ ਨੇ, ਔਰ ਉਹ ਬੜਾ ਗੁਣੀ ਗਿਆਨੀ ਹੈ, ਉਹਨੂੰ ਬੜੀ ਸੁਝ ਬੁੱਝ ਹੈ, ਉਹਨੇ ਅਦਵੈਤਾ ਪੜ੍ਹੀ ਹੈ, ਫਿਰ ਇੱਕ ਸੋਹਮ ਦੀ ਉਹ ਗੱਲ ਕਰ ਰਿਹਾ ਹੈ, ਵਰਨਾ ਆਸ਼ਰਮ ਦੇ ਖਿਲਾਫ ਹੈ,
ਸਿੱਖ ਭਗਤੀ ਦਾ ਉਹਨੂੰ ਬੜਾ ਸਾਨੂੰ ਲੱਗਦਾ ਹੈ ਕਿ ਉਹਦਾ ਉਹ ਵਿਦਵਾਨ ਰਿਹਾ ਹੋਏਗਾ। ਨਿਰਮਲਾ ਔਰ ਉਦਾਸੀ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਨਾਲ ਉਹ ਮਿਲਦਾ ਰਿਹਾ, ਉਹਨਾਂ ਕੋਲੋਂ ਸਿੱਖਦਾ ਰਿਹਾ, ਉਹਨਾਂ ਨਾਲ ਸਾਂਝਾ ਕਰਦਾ ਰਿਹਾ ਆਪਣੇ ਵਿਚਾਰ। ਤੇ ਦੂਜਾ ਉਹਦਾ ਜਿਹੜਾ ਰੂਪ ਹੈ ਉਹਦੇ ਵਿੱਚ ਕਿ ਉਹਦੀ ਨਿੰਦਿਆ ਹੋ ਰਹੀ ਹੈ, ਆਸੇ ਪਾਸੇ ਦੇ ਉਹਨੂੰ ਭੰਡਿਆ ਜਾ ਰਿਹਾ ਹੈ, ਉਹਦੀ ਨਿੰਦਿਆ ਕੀਤੀ ਜਾ ਰਹੀ ਹੈ। ਔਰ ਉਸ ਨਿੰਦਿਆ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਕਿਧਰੇ ਉਹ ਇੰਝ ਲੱਗ ਰਿਹਾ ਕਿ ਜਿਹੜੀ ਉਹਦੀ ਨਿੰਦਿਆ ਹੋ ਰਹੀ ਹੈ ਉਹਨੂੰ ਮਾਣ ਰਿਹਾ। ਕਰੀਏ ਨਿੰਦ ਹਮਾਰੀ ਲੋਗੋ, ਨਿੰਦਿਆ ਹਮੇ ਪਿਆਰੀ ਰੇ, ਉਹਦੇ ਵਿੱਚ ਉਹਨੂੰ ਜਿਵੇਂ ਮਾਣ ਰਿਹਾ ਉਸ ਨਿੰਦਿਆ ਨੂੰ, ਬਾਰ-ਬਾਰ ਉਹਦਾ ਜ਼ਿਕਰ ਕਰ ਰਿਹਾ ਕਿ ਆਪਣੀ ਜਿਹੜੀ ਉਹਦੀ ਨਿੰਦਿਆ ਹੋ ਰਹੀ ਹੈ। ਲੇਕਿਨ ਕਿਸੇ ਵੇਲੇ ਉਹ ਫੈਂਟ ਵੀ ਹੋ ਜਾਂਦਾ ਅੱਗੋਂ, ਤੇ ਫਿਰ ਉਹਨਾਂ ਨੂੰ ਜਿਹੜੇ ਨਿੰਦਿਆ ਕਰਨ ਵਾਲੇ ਨੇ ਉਹਨਾਂ ਨੂੰ ਸੀਸ ਸੰਭਾਲ ਕੇ ਕੁੱਤੇ ਕਹਿੰਦੇ, ਸੀਸ ਸੰਭਾਲ ਕੇ ਕੁੱਤੇ। ਉੱਥੇ ਇੰਜੋ ਹੋ ਜਾਂਦਾ ਬੜਾ ਰਿਦਮ ਉਹਦੀ ਜਿਹੜਾ ਉਹਦਾ ਕਵਿਤ ਲਿਖ ਰਿਹਾ ਹੈ, ਚੁਪਾਈਆਂ ਲਿਖ ਰਿਹਾ ਹੈ ਔਰ ਦੋਹੇ ਲਿਖ ਰਿਹਾ ਹੈ, ਉਹਦੇ ਵਿੱਚ ਬੜਾ ਇੱਕ ਰਿਦਮ ਹੈ। ਔਰ ਕਿਸੇ ਨੂੰ ਵੀ ਆਪਣੇ ਵੱਲ ਧਿਆਨ ਕਰਾਉਣ ਵਾਸਤੇ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਿਹਾ ਹੈ, ਇੱਕ ਜ਼ਾਤ ਦੇ ਨਾਲ ਜਿਸ ਤਰ੍ਹਾਂ ਸ਼ਰ੍ਹਾ ਨੂੰ ਨਿੰਦ ਰਿਹਾ ਹੈ, ਜਿਹੜੀ ਉਸ ਵੇਲੇ ਪ੍ਰੀਵੇਲਿੰਗ ਜਿਹੜੀ ਸ਼ਰ੍ਹਾ ਉਹਨੂੰ ਨਿੰਦ ਰਿਹਾ ਹੈ। ਪਰ ਕਿਧਰੇ ਇੰਝ ਵੀ ਲੱਗਦਾ ਕਿ ਜਿਵੇਂ ਉਹਨੂੰ ਆਪਣੀ ਸ਼ਰ੍ਹਾ, ਨਵੀਂ ਸ਼ਰ੍ਹਾ ਦੀ ਵੀ ਫਿਕਰ ਹੈ। ਇਸ ਤਰ੍ਹਾਂ ਵੀ ਸਾਨੂੰ ਲੱਗਦਾ ਕਿ ਉਹਨੂੰ ਇੱਕ ਆਪਣੀ ਜਿਹੜੀ ਸੋਚ ਹੈ, ਜਿਹਨੂੰ ਸੋਹਮ ਕਿਧਰੇ ਉਹ ਕਹਿ ਰਿਹਾ ਹੈ, ਜਾਂ ਜਿਸ ਤਰ੍ਹਾਂ ਉਹ ਨਰਕ ਔਰ ਸਵਰਗ ਦੀ ਜਿਹੜੀ ਕਹਾਣੀ ਉਹਨੂੰ ਨਿੰਦ ਰਿਹਾ ਸਾਰੀ ਨੂੰ, ਪਾਪ ਪੁੰਨ ਨੂੰ ਨਹੀਂ ਮੰਨਦਾ, ਕੇਸ਼ ਔਰ ਮੁੰਡ ਵਿੱਚ ਜਿਹੜਾ ਫਰਕ ਮਤਲਬ ਅੰਤਰ ਨੇ ਇਹਨਾਂ ਨੂੰ ਕੋਈ ਉਹ ਸਭ ਨੂੰ ਮਤਲਬ ਤੁਹਾਡਾ ਕਿਸ ਤਰ੍ਹਾਂ ਦਾ ਰੂਪ ਹੋਣਾ ਚਾਹੀਦਾ ਹੈ, ਤੁਹਾਡੇ ਜਿਹੜੇ ਬਿਲੀਫਸ ਜਾਂ ਅਕੀਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਵੇਖ ਰਿਹਾ, ਉਹਦੇ ਉੱਤੇ ਸਾਰਾ ਉਹ ਗੱਲ ਕਰ ਰਿਹਾ। ਫਿਰ ਉਹ ਜਿਸ ਤਰ੍ਹਾਂ ਤੂੰ ਹੀ ਚੈਨ ਚੈਨੀ, ਤੂੰ ਹੀ ਰੋਗ ਰੋਗੀ, ਤੂੰ ਹੀ ਸੋਚ ਸੋਚੀ, ਤੂੰ ਹੀ ਜੋਗ ਜੋਗੀ, ਤੂੰ ਹੀ ਭੋਗ ਭੋਗੀ, ਤੂੰ ਹੀ ਰਾਗ ਤਾਣੀ, ਤੂੰ ਹੀ ਚਿੱਤੀ ਚੇਤਨ, ਤੂੰ ਹੀ ਬੁੱਧੀਮਾਨੀ। ਇਸ ਤਰ੍ਹਾਂ ਦੀ ਉਹ ਰਿਦਮ ਜਿਹਾ ਬਣਾਉਂਦਾ ਹੈ ਆਪਣੀਆਂ ਗੱਲਾਂ ਵਿੱਚ ਲੋਕਾਂ ਨੂੰ ਆਪਣੇ ਵੱਲ ਉਹ ਕਰਨ ਵਾਸਤੇ। ਜਿਹੜਾ ਉਹਦਾ ਕਿਤਾਬਾਂ ਇਹਨਾਂ ਨੇ ਗਣਵਾਈਆਂ ਉਹ ਤੇ ਕਾਫੀ ਜ਼ਿਆਦਾ ਨੇ ਕਿਤਾਬਾਂ, ਲੇਕਿਨ ਜਿਹੜੀਆਂ 3 ਕਿਤਾਬਾਂ ਦੇ ਉੱਤੇ ਇਹਦੇ ਵਿੱਚ ਬਾਰ-ਬਾਰ ਸਾਨੂੰ ਮਿਲਦਾ ਹੈ। ਵੈਸੇ ਤਾਂ ਉਹਦੀਆਂ 20 ਤੋਂ ਵੱਧ ਕਿਤਾਬਾਂ ਦਾ ਇਹਨਾਂ ਨੇ ਦੱਸਿਆ ਕਿ 20 ਤੋਂ ਵੱਧ ਕਿਤਾਬਾਂ ਨੇ, ਅਨਸ਼ੁਮਨ ਲੋਤਰਾ ਨੇ ਜੋ ਸਾਨੂੰ ਦੱਸਿਆ, ਔਰ ਉਹਨਾਂ ਨੇ ਹਵਾਲੇ ਦਿੱਤੇ ਨੇ। ਇਹਨਾਂ ਥਾਂ ਤੇ ਬਹੁਤ ਸਾਰੇ ਹਵਾਲੇ ਦਿੱਤੇ ਨੇ। ਵੈਸੇ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਤੁਹਾਨੂੰ ਇਹ ਤੇ ਮਿਲਦਾ ਹੀ ਹੈ, ਲੇਕਿਨ ਬੜੇ ਇੱਕ ਠੁਕਵੇਂ ਔਰ ਬੜੇ ਜਿਹੜੇ ਹੁੰਦੇ ਨੇ ਇੱਕ ਥਾਂ ਦੇ ਉੱਤੇ ਜਿਹੜਾ ਆਉਣਾ ਚਾਹੀਦਾ ਹੈ ਰੈਫਰੈਂਸ, ਉਸੇ ਤਰ੍ਹਾਂ ਹੀ ਆਉਂਦਾ ਹੈ। ਫਿਰ ਉਹਦੇ ਜਿਹੜੇ ਫੁੱਟ ਨੋਟਸ ਨੇ, ਹਾਸ਼ੀਏ ਨੇ ਜਿਹੜੇ, ਉਹਨਾਂ ਦੇ ਵਿੱਚ ਉਹ ਪੂਰੀ ਇੱਕ ਉਹ ਵੀ ਨਾਲ ਚੱਲ ਰਹੀ ਹੈ ਕਿਤਾਬ ਰੈਫਰੈਂਸਿਸ ਦੀ, ਔਰ ਜਿਹੜੇ ਹਾਸ਼ੀਏ ਨੇ ਥੱਲੇ। ਤੇ ਗੁਲਾਬ ਚਮਨ ਇੱਕ ਉਹਦੀ ਸ਼ਾਇਰੀ ਦੀ ਕਿਤਾਬ ਹੈ, ਗੁਲਾਬ ਦਾਸ ਦੀ। ਇੱਕ ਉਹਦਾ ਉਪਦੇਸ਼ ਵਿਲਾਸ ਉਹਦੀ ਕਿਤਾਬ ਹੈ। ਇੱਕ ਗੁਲਾਬ ਸਾਗਰ, ਜਿਹੜੇ ਉਪਦੇਸ਼ ਵਿਲਾਸ ਉਹਦੇ ਵਿੱਚ ਤੇ ਇਹ ਲਿਖਿਆ ਗਿਆ ਕਿ ਉਹ ਗੁਲਾਬ ਚਮਨ ਦੀ ਹੀ ਇੱਕ ਉਹਦੇ ਨਾਲ ਉਹਦੀ ਐਡੀਸ਼ਨ ਹੈ, ਗੁਲਾਬ ਚਮਨ ਜਿਹੜੀ ਉਹਦੀ ਸ਼ਾਇਰੀ ਹੈ। ਜਿਹੜੀ ਗੁਲਾਬ ਸਾਗਰ ਉਹਦੀ ਕਿਤਾਬ ਹੈ, ਉਹਦੇ ਵਿੱਚ ਪ੍ਰੋਜ਼ ਦੇ ਵਿੱਚ, ਔਰ ਇਹ ਡਾਇਲਾਗ ਹੈ ਉਹਦਾ, ਔਰ ਉਹਦਾ ਜਿਹੜਾ ਇੱਕ ਅਡਾਪਟਡ ਸਨ ਹੈ, ਜਿਹੜਾ ਹੁਣ ਅੱਗੋਂ ਉਹਦਾ ਗੱਦੀ ਨਸ਼ੀਨ ਵੀ ਬਣੇਗਾ, ਹਰਗੋਬਿੰਦ ਉਹਦਾ ਨਾਂ ਹੈ, ਉਹਦੇ ਨਾਲ ਉਹ ਗੱਲਾਂ ਬਾਤਾਂ ਕਰ ਰਿਹਾ। ਇਹ ਪੁੱਛ ਦੱਸ ਹੈ, ਉਹ ਪੁੱਛ ਰਿਹਾ ਹੈ, ਉਹਨੂੰ ਦੱਸ ਰਿਹਾ। ਤੇ ਇਸ ਤਰ੍ਹਾਂ ਉਹਦੇ ਕੋਈ ਐਸਾ ਸਾਨੂੰ ਨਹੀਂ ਨਜ਼ਰ ਆਉਂਦਾ ਉਹਦਾ ਐਸਪੈਕਟ ਉਹਦੀ ਲਾਈਫ ਦਾ ਕਿ ਜਿਹੜਾ, ਜਾਂ ਉਹਦੇ ਜਿਸ ਤਰ੍ਹਾਂ ਉਹਦੀ ਜਿਹੜੀ ਥਿਓਲੋਜੀ ਹੈ ਜਾਂ ਉਹਦਾ ਜਿਹੜੇ ਥਾਟਸ ਨੇ, ਉਹਦੇ ਬਾਰੇ ਜਿੰਨੀ ਡਿਟੇਲ ਦੇ ਨਾਲ ਕੋਈ ਗੱਲ ਹੋ ਸਕਦੀ ਸੀ ਉਹ ਸਾਨੂੰ ਸਾਰੀ ਉਹਦੇ ਵਿੱਚ ਨਜ਼ਰ ਆਉਂਦੀ ਹੈ। ਫਿਰ ਇਹਨਾਂ ਜਿਹੜੇ ਸੋਰਸਿਸ ਵਰਤੇ ਜਿਹੜੇ ਗੁਲਾਬ ਦਾਸੀਆਂ ਦੇ ਬਾਰੇ, ਉਹ ਭਾਵੇਂ ਜਿਹੜਾ ਸਿੱਖਾਂ ਦਾ ਵੇਲਾ ਹੈ, 6 ਸੋਰਸਿਸ ਨੇ ਜਾਂ ਕਲੋਨੀਅਲ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਇਕੱਠਾ ਕੀਤਾ। ਔਰ ਬਹੁਤ ਹੀ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਜਿਹੜੀ ਕਿੰਨੀ ਕੋਈ ਇਹਦੇ ਤੇ ਮਿਹਨਤ ਹੋਈ ਹੈ। ਜਿਹੜਾ ਡੇਰੇ ਦਾ ਮਾਹੌਲ ਹੈ ਉਹਦਾ ਵੀ ਸਾਨੂੰ ਪਤਾ ਲੱਗਦਾ। ਔਰ ਜਿਸ ਤਰ੍ਹਾਂ ਡੇਰੇ ਦਾ ਮਾਹੌਲ ਹੈ, ਮੈਨੂੰ ਬਾਰ-ਬਾਰ ਨਾ ਮੇਰਾ ਧਿਆਨ ਉਸ ਬੁੱਲੇ ਸ਼ਾਹ ਦੀ ਉਸ ਜਾਂਦਾ ਹੈ ਉਸ ਗੱਲ ਵੱਲ ਕਿ ਉੱਠ ਬੁੱਲਿਆ ਚੱਲ ਉੱਥੇ ਵਸੀਏ ਜਿੱਥੇ ਸਾਰੇ ਇੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ।
ਨਾ ਉੱਥੇ ਕੋਈ ਜ਼ਾਤਾਂ ਨੇ ਨਾ ਜੱਟ, ਪਰ ਜ਼ਿਆਦਾ ਜਿਹੜੇ ਲੋਕ ਉਹ ਦਿਨ ਵੱਲ ਆਏ ਗੁਲਾਬਦਾਸ ਵੱਲ, ਉਹ ਲੋ ਕਾਸਟ ਉਹਨਾਂ ਨੂੰ ਕਹਿ ਲਓ, ਜਾਂ ਹੁਣ ਉਹ ਜ਼ਿਆਦਾ ਸਾਡੇ ਪਾਸੇ ਜਿਹੜੇ ਪੰਜਾਬ ਦੇ ਪਾਸੇ ਉਹਨਾਂ ਚੋਂ 3 ਲੋਕਾਂ ਨੂੰ ਮੈਂ ਮਿਲਿਆ ਗੁਲਾਬਦਾਸੀਆਂ ਨੂੰ, ਉਹ ਹੁਣ ਕ੍ਰਿਸਚਨ, ਇਸ ਵੇਲੇ ਹੁਣ ਉਹ ਕ੍ਰਿਸਚਨ ਨੇ ਸਾਰੇ ਦੇ ਸਾਰੇ ਜਿਹੜੇ ਸਾਡੇ ਪਾਸੇ ਰਹਿੰਦੇ ਨੇ। ਸਿੰਧ ਵਾਲੇ ਪਾਸੇ ਕੋਈ ਦੱਸਦੇ ਨੇ ਕਿ ਕੁਝ ਅਜੇ ਵੀ ਗੁਲਾਬਦਾਸੀ ਹੈ ਨੇ। ਕੋਈ ਵੱਡੀਆਂ ਫੈਮਲੀਆਂ ਜਿਹੜੀਆਂ ਜਿਨ੍ਹਾਂ ਨੂੰ ਜ਼ਮੀਨਦਾਰਾਂ ਨੂੰ ਜਾਂ ਖੱਤਰੀਆਂ ਦੇ ਵਿੱਚੋਂ, ਜੱਟਾਂ ਦੇ ਵਿੱਚੋਂ ਕੋਈ ਲੋਕ ਇਹਨਾਂ ਦੇ ਨਾਲ ਜ਼ਿਆਦਾ ਰਲੇ, ਹੁਣ 2-3 ਹੀ ਕੋਈ ਦੱਸਦੇ ਨੇ। ਕੋਈ ਇੱਕ ਲਾਹੌਰ ਦੀ ਫੈਮਲੀ ਦਾ ਕੋਈ ਸੀ, ਵੱਡੀ ਫੈਮਲੀ ਦਾ ਮੁਸਲਮਾਨ, ਉਹ ਵੀ ਆਇਆ, ਪਰ ਜਿਹੜੇ ਉਹਦੇ ਨਾਲ ਰਲੇ ਗੁਲਾਬਦਾਸ ਦੇ, ਉਹਨਾਂ ਦੀ ਫੈਮਲੀਆਂ ਨੇ ਕੱਢ ਦਿੱਤਾ, ਤੇ ਫਿਰ ਉਹ ਵੀ ਇੱਕ ਕਿਸਮ ਦੇ ਫਕੀਰ ਹੀ ਹੋ ਗਏ। ਤੇ ਜ਼ਿਆਦਾ ਜਿਹੜੇ ਇਹਨਾਂ ਦੇ ਨਾਲ ਲੋਕ ਰਲੇ ਉਹ ਮਜਬੀ ਸਨ, ਔਰ ਉਹ ਫਿਰ ਬਾਅਦ ਵਿੱਚ ਸਾਡੇ ਪਾਸੇ ਤੇ ਕ੍ਰਿਸਚਨ ਹੋਏ, ਇੰਡੀਆ ਵਾਲੇ ਪਾਸੇ ਤੇ ਫਿਰ ਹਾਂਸੀ ਦੇ ਵਿੱਚ ਇਹਨਾਂ ਨੇ ਉਹ ਦੱਸਿਆ ਕਿ ਹਾਂਸੀ ਦੇ ਵਿੱਚ ਇੱਕ ਨਵੇਂ ਸਿਰੇ ਤੋਂ ਉਹਦਾ ਰਿਵਾਈਵਲ ਹੋਇਆ ਇਹਨਾਂ ਗੁਲਾਬਦਾਸੀਆਂ ਦਾ। ਉਹਦਾ ਵੀ ਆਖਰ ਦੇ ਉੱਤੇ ਜਾ ਕੇ ਜਿਹੜੇ ਚੈਪਟਰਸ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਬੜੀ ਡਿਟੇਲ ਦੇ ਨਾਲ ਉਹਦੇ ਬਾਰੇ ਚ ਲਿਖਿਆ। ਤੇ ਇਸੇ ਤਰ੍ਹਾਂ ਜਿਹੜਾ ਉਹਦਾ ਦੂਜਾ ਹਿੱਸਾ ਕਿਤਾਬ ਦਾ, ਜਿਹਦੇ ਵਿੱਚ 4 ਚੈਪਟਰਸ ਨੇ, ਇਹ ਪੀਰੋ ਦੇ ਬਾਰੇ ਵਿੱਚ। ਔਰ ਮੈਨੂੰ ਪੜ੍ਹਦੇ ਹੋਇਆ ਜਦੋਂ ਮੈਂ ਇਹ 4 ਚੈਪਟਰਸ ਪੜ੍ਹ ਰਿਹਾ ਸਾਂ, ਤੇ ਮੈਨੂੰ ਇੰਝ ਲੱਗਦਾ ਸੀ ਕਿ ਜਿਵੇਂ ਇਹ ਕਿਤਾਬ ਲਿਖਣ ਦੇ ਵਿੱਚ ਜਿਹੜੀ ਮੁੱਢਲੀ ਕੋਈ ਇਹਨਾਂ ਦੇ ਅੰਦਰ ਇਹਨਾਂ ਨੂੰ ਆਈ ਹੋਏਗੀ, ਉਹ ਸ਼ਾਇਦ ਪੀਰੋ ਹੀ ਉਹਦਾ ਕਾਰਨ ਬਣੀ ਹੋਵੇ। ਮੈਨੂੰ ਇੰਝ ਫੀਲ ਹੋਇਆ, ਹੋ ਸਕਦਾ ਇੰਝ ਨਾ ਹੋਵੇ, ਇਹ ਗੁਲਾਬਦਾਸੀਆਂ ਤੇ ਕੰਮ ਕਰਨਾ ਚਾਹੁੰਦੇ ਹੋਣ, ਪਰ ਮੈਨੂੰ ਜਿੰਨਾ ਇਹਨਾਂ ਨੇ ਰੀਝ ਦੇ ਨਾਲ ਔਰ ਬਹੁਤ ਡਿਟੇਲ ਦੇ ਨਾਲ ਉਹਦੇ ਹਯਾਤੀ ਦੇ ਪੱਖ ਵਹਾਏ ਨੇ, ਔਰ ਉਹਦੀ ਸ਼ਾਇਰੀ ਨੂੰ ਜਿਵੇਂ ਵਹਾਇਆ, ਔਰ ਜਿਵੇਂ ਇਹਨਾਂ ਨੇ ਉਹਦੀ ਜਿਹੜੀ ਜੀਵਨ ਕਥਾ ਹੈ, ਜਿਹੜੀ ਉਹਦੀਆਂ ਕਾਫੀਆਂ, ਜਿਹੜੀਆਂ ਉਹਦੀਆਂ 160 ਕਾਫੀਆਂ ਨੇ, ਉਹਦੇ ਵਿੱਚੋਂ ਇੱਕ ਉਹਦੀ ਜੀਵਨ ਕਥਾ, ਜਿਹੜੀ ਉਹਦੀ ਲਾਈਫ ਸਟੋਰੀ ਹੈ, ਉਹਨੂੰ ਜਿਵੇਂ ਇਹਨਾਂ ਨੇ ਬਿਆਨ ਕੀਤਾ ਹੈ, ਜਿੰਨੇ ਪਿਆਰ ਦੇ ਨਾਲ। ਮੈਨੂੰ ਇੰਝ ਲੱਗਿਆ ਸੀ ਕਿ ਜਿਵੇਂ ਅਸਲ ਕਾਰਨ ਜਿਹੜਾ ਉਹ ਪੀਰੋ ਬਣੀ ਇਸ ਬੁੱਕ ਦਾ। ਅੱਛਾ, ਉਹਦੀ ਜਿਹੜੀ ਉਹਨੇ ਕਹਾਣੀ ਜਿਹੜੀ ਉਹਨਾਂ ਨੂੰ ਉਹ ਕਾਫੀਆਂ ਦੇ ਵਿੱਚੋਂ, ਵੈਸੇ ਤਾਂ ਉਹਦੇ ਬਾਰੇ ਹੋਰ ਵੀ ਕਈ ਲੋਕਾਂ ਨੇ ਲਿਖਿਆ, ਪਰ ਕੋਈ ਬਹੁਤੀ ਉਹਦੀ ਜ਼ਿੰਦਗੀ ਜਿਹੜੀ ਹੈ ਉਹਦੇ ਬਾਰੇ ਸਾਨੂੰ ਇਸ ਤਰ੍ਹਾਂ ਨਹੀਂ ਮਿਲਦਾ ਕਿ ਉਹ ਇੱਕ ਮਿਰਾਸਣ ਹੈ, ਉਹ ਇੱਕ ਕੰਜਰੀ ਹੈ, ਔਰ ਜਿਸ ਤਰ੍ਹਾਂ ਉਹ ਆਪਣਾ ਧਰਮ ਹੈ ਉਹ ਤਿਆਗ ਕੇ ਤੇ ਫਿਰ ਉਹ ਗੁਲਾਬਦਾਸ ਵੱਲ ਆਉਂਦੀ ਹੈ। ਤੇ ਇੱਕ ਮਰਦ ਪ੍ਰਧਾਨ ਸਮਾਜ ਵਿੱਚ ਨਾਬਰ ਨਾਰੀ ਦੀ ਜਿਹੜੀ ਇੱਕ ਆਪਣੀ ਹੋਂਦ ਹੈ, ਜਿਹਨੂੰ ਇਹ ਜੈਂਡਰ ਦੇ ਨਾਲ ਜੋੜ ਰਹੇ ਨੇ, ਜਾਂ ਜਿਸ ਤਰ੍ਹਾਂ ਜੈਂਡਰਡ ਸੈਲਫ ਹੈ ਉਹਦਾ, ਜਿਹੜੀ ਬੀਇੰਗ ਹੈ ਉਹਦੀ, ਜਿਹੜੀ ਨਾਰੀ ਹੋਣ ਦੀ ਇੱਕ ਹੈ ਸਾਡੇ ਸਮਾਜ ਦੇ ਵਿੱਚ, ਤੇ ਉਹਨੂੰ ਬੜੀ ਡਿਟੇਲ ਦੇ ਨਾਲ ਇਹਨਾਂ ਨੇ ਵੇਖਿਆ। ਅੱਜ ਦੇ ਅਸੀਂ ਜਿਸ ਤਰ੍ਹਾਂ ਫੈਮਿਨਿਜ਼ਮ ਦੀਆਂ ਮੂਵਮੈਂਟਸ ਦੇਖ ਰਹੇ ਹਾਂ, ਉਹਦੇ ਵਿੱਚ ਜੋ ਗੱਲਾਂ ਹੋ ਰਹੀਆਂ ਨੇ, ਤੇ ਉਹ ਬਹੁਤ ਜ਼ਿਆਦਾ ਕੁਝ ਇਹਨਾਂ ਨੇ ਉਹਦੇ ਵਿੱਚ ਡਿਸਕਸ ਕੀਤਾ ਹੈ। ਹੁਣ ਜਿਹੜੀ ਉਹਦੀ ਜ਼ਿੰਦਗੀ ਹੈ ਕਿ ਵਜ਼ੀਰਾਬਾਦ ਤੋਂ ਆਉਂਦੀ ਹੈ, ਫਿਰ ਉਹ ਲਾਹੌਰ ਦੇ ਵਿੱਚ ਇੱਕ ਆ ਕੇ ਜਿਹੜਾ ਉਹਦਾ ਰੂਪ, ਇੱਕ ਕੰਜਰੀ ਦਾ ਰੂਪ ਹੈ, ਪ੍ਰੋਸਟੀਟਿਊਟ, ਮਤਲਬ ਮੈਂ ਉਹਦੇ ਵਾਸਤੇ ਕੰਜਰੀ ਦਾ ਲਫ਼ਜ਼ ਵਰਤ ਰਿਹਾ ਕਿਉਂਕਿ ਅਸੀਂ ਪੰਜਾਬ ਵਿੱਚ ਤੇ ਉਹਨੂੰ ਕੰਜਰੀ ਹੀ ਕਹਿੰਦੇ। ਤੇ ਫਿਰ ਉਹ ਉੱਥੋਂ ਉਹ ਕਿਸ ਤਰ੍ਹਾਂ ਚੱਠਿਆਂ ਵਾਲਾ ਡੇਰੇ ਤੇ ਆਉਂਦੀ ਹੈ, ਉੱਥੇ ਉਹਨਾਂ ਦੀ ਜਿਹੜੀ ਉਹ ਮਿਲਦੇ ਨੇ ਮੋਤੀ ਬਾਜ਼ਾਰ ਦੇ ਵਿੱਚ। ਪਹਿਲੀ ਵਾਰੀ ਜਦੋਂ ਉਹ ਇੱਕ ਆਪਣਾ ਸਰਮਨ ਦੇ ਰਿਹਾ ਹੈ ਗੁਲਾਬਦਾਸ, ਤੇ ਉੱਥੇ ਉਹ ਪਹਿਲੀ ਵਾਰੀ ਉਹਨੂੰ ਵੇਖਦੀ ਹੈ, ਔਰ ਉੱਥੇ ਹੀ ਉਹਨਾਂ ਦਾ ਪਹਿਲੀ ਜਿਹੜੀ ਮਿਲਣੀ ਹੈ, ਉਹਦੇ ਵਿੱਚ ਹੀ ਉਹਨਾਂ ਦਾ ਜਿਹੜਾ ਅੱਗੇ ਦਾ ਸਾਰਾ ਸਾਂਗਾ ਜੁੜਦਾ ਹੈ, ਉਹਦੇ ਵਿੱਚ ਹੀ ਡਿਸਾਈਡ ਇੰਝ ਲੱਗਦਾ ਵੀ ਜਿਵੇਂ ਹੋ ਗਿਆ ਉਸੇ ਹੀ ਉਹਨਾਂ ਦੀ ਉਸ ਮਿਲਣੀ ਦੇ ਵਿੱਚ। ਜਦੋਂ ਫਿਰ ਉਹ ਇੱਥੇ ਆਉਂਦੀ ਹੈ, ਫਿਰ ਉਹਨੂੰ ਉਹਦੇ ਜਿਹੜੇ ਪਿਛਲੇ ਨੇ ਆ ਕੇ ਉਹਨੂੰ ਜ਼ਬਰਦਸਤੀ ਇੱਥੋਂ ਲੈ ਜਾਂਦੇ ਨੇ ਧੱਕੇ ਨਾਲ। ਫਿਰ ਇੱਥੋਂ ਗੁਲਾਬਦਾਸ ਇੱਕ ਗੁਲਾਬ ਸਿੰਘ ਔਰ ਚਤਰ ਸਿੰਘ ਕੁਝ ਉਹਦੇ ਹੈ ਨੇ, ਉਹਨਾਂ ਨੂੰ ਭੇਜਦਾ, ਉਹ ਫਿਰ ਉੱਥੋਂ ਫਿਰ ਉਹਨੂੰ ਵਾਪਸ ਲੈ ਕੇ ਆ ਰਹੇ ਨੇ। ਉੱਥੇ ਉਹ ਇੱਕ ਜਾਨੋ ਰਹਿਮਤੀ ਉਹਦੀਆਂ 2 ਸਹੇਲੀਆਂ ਬਣ ਜਾਂਦੀਆਂ ਨੇ, ਉਹਨਾਂ ਦੇ ਨਾਲ ਉਹਦੀ ਜਿਹੜੀ ਗੱਲਬਾਤ ਹੈ ਇਹਦੇ ਵਿੱਚ ਆਉਂਦੀ ਹੈ। ਫਿਰ ਉਹ ਕੋਈ ਚਿੱਠੀਆਂ ਲਿਖ ਰਹੀ ਹੈ ਗੁਲਾਬਦਾਸ ਨੂੰ, ਉਹਦਾ ਸਾਨੂੰ ਇਹਦੇ ਵਿੱਚ ਮਿਲਦਾ ਹੈ। ਤੇ ਇੰਝ ਕਿ ਜਿਹੜੀ ਇੱਕ ਜਿਹੜੀ ਉਹ ਆਪਣੇ ਆਪ ਨੂੰ ਖੁਦ ਹੀ ਇੱਕ ਸ਼ੂਦਰ ਨਾਰੀ ਕਹਿ ਰਹੀ ਹੈ, ਤੇ ਉਹ ਫਿਰ
ਮਾਤਾ ਪੀਰੋ ਮਤਲਬ ਉੱਥੇ ਇੱਕ ਉਹਦੇ ਉਹਨੂੰ ਇੱਕ ਉਸ ਗੱਦੀ ਤੇ ਬਿਰਾਜਮਾਨ ਹੁੰਦੀ ਹੈ ਕਿ ਉਹ ਮਾਤਾ ਪੀਰੋ ਬਣਦੀ ਹੈ ਉੱਥੇ, ਜਿਹਦਾ ਉਹ ਕਹਿ ਰਹੀ ਹੈ ਕਿ ਮੈਂ ਰਾਮ ਜਰੋਖੜਾ ਜਿਹੜਾ ਨਾ ਉਹਦਾ ਇਹ ਬਣਦਾ ਕਿ ਉਹ ਉੱਥੇ ਉਸ ਸਿੰਘਾਸਣ ਦੇ ਉੱਤੇ ਜਿਹੜੀ ਮਾਤਾ ਦਾ ਸਿੰਘਾਸਣ ਨੇ ਉਹਦੇ ਵਿੱਚ ਉੱਥੇ ਆ ਕੇ ਤੋਂ ਬਹਿੰਦੀ ਹੈ। ਔਰ ਉਹ ਜਿਸ ਤਰ੍ਹਾਂ ਉਹਦੀ ਜਿਹੜੀ ਅਗਰ ਤੁਸੀਂ ਉਹਦੀਆਂ ਕਾਫੀਆਂ ਵੇਖੋ ਤੇ ਜਿਸ ਤਰ੍ਹਾਂ ਉਹ ਨਕਾਰਦੀ ਹੈ ਕਿ ਨਾ ਮੈਂ ਮੁਸਲਮਾਨ ਨਾ ਹਿੰਦੂ ਹੋ ਸਾਂ, ਮਤਲਬ ਉਸ ਵੇਲੇ ਦੇ ਜਿਹੜੇ ਮੇਨ ਰਿਲੀਜਨਸ ਨੇ ਉਹਨਾਂ ਨੂੰ ਜਿਵੇਂ ਉਹ ਇਨਕਾਰ ਕਰ ਰਹੀ ਹੈ ਉਹਨਾਂ ਦਾ। हिंदू पाठ हैं वेद को तुरक कुराने, हिंदू अन्य साहिब ते ये मुसले काने, मतलब इस टाइप का वो निंदिया कर रही है उन्हां दियां शरीयतां दी, उन्हां दे धर्मां दी और धर्मां दे उन्हां शक्लां दी खास कर वो कर रही होएगी कि जिहड़े समाज दे विच वो उन्हां मौलवियां रही और पंडितां रही जिहड़ा वो अन्याय कर रहे होंदे ने उन्हों जिवें ਅਸਲ ਦੇ ਵਿੱਚ ਉਹਨੂੰ ਉਹ ਭੰਡ ਰਹੀ ਹੋਏਗੀ ਔਰ ਉਹਦੀ ਉਹ ਨਿੰਦਿਆ ਕਰ ਰਹੀ ਹੋਏਗੀ। ਔਰ ਜਿਸ ਤਰ੍ਹਾਂ ਉਹ ਜਦੋਂ ਗੁਲਾਬ ਦਾਸ ਹੈ ਜਿਹੜਾ ਉਹਦਾ ਗੁਰੂ ਵੀ ਹੈ ਔਰ ਜਿਹੜਾ ਜਿਹਦੇ ਨਾਲ ਉਹਦਾ ਪ੍ਰੇਮ ਵੀ ਹੈ, ਤੇ ਜਿਵੇਂ ਉਹ ਕਹਿੰਦੀ ਹੈ ਕਿ ਸਫਲ ਹੋਇਆ ਹੁਣ ਜਨਮ ਮੇਰਾ, ਗੁਰੂਆਂ ਪੁਲਰੀ ਰਾਹ ਬਤਾਇਓ ਨੀ, ਕੂੰਜ ਵਾਂਗ ਮੈਂ ਪਈ ਕੁਰਲਾਉਂਦੀ ਸਾਂ ਤਾਂ ਨਾਮ ਹਯਾਤ ਪਿਲਾਇਓ ਨੇ। ਕਿ ਮਤਲਬ ਹੁਣ ਜਿਹੜੀ ਨਾਮ ਮੈਂ ਪੀ ਲਿਆ ਔਰ ਮੈਂ ਭੁੱਲੀ ਸਾਂ ਔਰ ਮੈਂ ਕੂੰਜ ਵਾਂਗੂ ਕੁਰਲਾ ਰਹੀ ਸਾਂ, ਮਤਲਬ ਉਹ ਆਪਣੇ ਆਪ ਨੂੰ ਦੱਸ ਰਹੀ ਹੈ ਕਿ ਸੱਤ ਵਾਸਤੇ ਜਾਂ ਸੱਚ ਵਾਸਤੇ ਉਹ ਜਿਵੇਂ ਕੁਰਲਾ ਰਹੀ ਸੀ, ਇੱਕ ਖੋਜ ਦੇ ਵਿੱਚ ਸੀ ਸੱਚ ਨੂੰ ਲੱਭਣ ਵਾਸਤੇ, ਉਹਨੂੰ ਗੁਲਾਬ ਦਾਸ ਦੇ ਵਿੱਚ ਲੱਭ ਰਿਹਾ ਔਰ ਉਹ ਫਿਰ ਉਹ ਗੁਲਾਬ ਦਾਸ ਦੇ ਨਾਲ ਆ ਕੇ ਉਹ ਰਹਿ ਰਹੀ ਹੈ। ਔਰ ਫਿਰ ਉਹਨਾਂ ਦੀ ਬਾਰ-ਬਾਰ ਇਹਦੀਆਂ ਵੀ ਕਾਫੀਆਂ ਦੇ ਵਿੱਚ ਸਾਨੂੰ ਇਹ ਮਿਲਦਾ ਹੈ ਕਿ ਉਹ ਭੰਡੇ ਜਾ ਰਹੇ ਨੇ, ਉਹਨਾਂ ਦਾ ਉਹ ਜਿਹੜਾ ਸੰਗ ਹੈ ਆਪਸ ਵਿੱਚ ਉਹ ਭੰਡਿਆ ਜਾ ਰਿਹਾ ਹੈ। ਔਰ ਜਿਹੜੀ ਉਹਨਾਂ ਦੀ ਇੱਕ ਜੁੜਤ ਹੈ ਉਹਦੇ ਨਾਲ ਤੁਸੀਂ ਸਾੜਾ ਵੀ ਕਹਿ ਲਓ, ਔਰ ਜਿਹੜੇ ਧਰਮਾਂ ਦੇ ਠੇਕੇਦਾਰ ਨੇ ਉਹਨਾਂ ਵੱਲੋਂ ਉਹਨਾਂ ਦੇ ਨਾਲ ਜਿਹੜੇ ਫਤਵੇ ਲੱਗੇ ਹੋਣਗੇ ਉਹ ਤੁਸੀਂ ਅੱਜ ਸੋਚ ਹੀ ਸਕਦੇ ਹੋ। ਤੇ ਹੁਣ ਜਿਹੜੀ ਇਸ ਕਿਤਾਬ ਦੇ ਉੱਤੇ ਅਸੀਂ ਇਹਨਾਂ ਦੋ ਹਿੱਸਿਆਂ ਦੇ ਵਿੱਚ ਮੈਂ ਖਾਸ ਤੌਰ ਤੇ ਜਿਹੜਾ ਵੇਖਿਆ ਕਿ ਜਿੰਨੀ ਕੋਈ ਬਾਅਦ ਵਾਲੇ ਜਿਹੜੇ 3 ਚੈਪਟਰਸ ਨੇ ਉਹਨਾਂ ਦੇ ਵਿੱਚ ਵੀ ਬੜੀ ਇਹਨਾਂ ਨੇ ਡਰਾਮਾ ਔਰ ਜਿਹੜਾ ਕਾਸਟ ਸਿਸਟਮ ਹੈ ਉਹਦੇ ਬਾਰੇ ਔਰ ਕਾਫੀ ਇਹਨਾਂ ਨੇ ਉਹਨਾਂ 3 ਚੈਪਟਰਸ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਦੱਸਿਆ। ਫਿਰ ਨਵਾਂ ਰਿਵਾਈਵਲ ਉੱਥੇ ਜੋ ਹੋਇਆ ਉਹਦਾ ਹਾਂਸੀ ਦੇ ਵਿੱਚ ਉਹ ਵੀ ਸਾਨੂੰ ਉਹ ਦੱਸ ਰਹੇ ਨੇ। ਤੇ ਅਗਰ ਮੈਂ ਕਹਾਂ ਕਿ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਉਸ ਕਿਤਾਬ ਨੂੰ ਇਸ ਜੋੜਨ ਦੇ ਵਿੱਚ, ਤੇ ਅਗਰ ਮੈਨੂੰ ਕੋਈ ਕਹੇ ਕਿ 100 ਨੰਬਰ ਨੇ ਤੇ ਇਹਨਾਂ ਦੇ ਕਿੰਨੇ ਨੰਬਰ ਹੋਣਗੇ, ਤੇ ਮੈਨੂੰ ਲੱਗਦਾ ਕਿ 100 ਦੇ ਵਿੱਚੋਂ 100 ਨੰਬਰ ਹੀ ਇਹਨਾਂ ਨੇ ਲਏ ਨੇ, ਜਿੰਨਾ ਕੋਈ ਇਹਨਾਂ ਨੇ ਉਹਦੇ ਵਿੱਚ ਇਕੱਠਾ ਵੀ ਕੀਤਾ ਜੋ ਗੁਲਾਬ ਦਾਸ ਦੇ ਬਾਰੇ, ਗੁਲਾਬ ਦਾਸੀ ਜਿਹੜੀ ਥਿਆਲੋਜੀ ਹੈ ਉਹਦੇ ਬਾਰੇ, ਔਰ ਕਿਵੇਂ ਗੁਲਾਬ ਦਾਸੀ ਜਿਹੜੀ ਬਣਦਾ ਹੈ, ਜਿਹੜਾ ਸੈਕਟ ਬਣਦਾ ਹੈ ਉਹ ਕਿਵੇਂ ਬਣ ਰਿਹਾ ਹੈ, ਅਦਵੈਤਾ ਤੋਂ ਲੈ ਕੇ ਤੇ ਜਿਹੜੀ ਭਗਤੀ ਦੀ ਜਿਹੜੀ ਸਾਰੀ ਲਹਿਰ ਹੈ ਉਹਨੂੰ ਜਿਸ ਤਰ੍ਹਾਂ ਵਿੱਚ ਵੇਖ ਰਹੇ ਨੇ। ਤੇ ਉਹ ਔਰ ਫਿਰ ਉਹਨੂੰ ਜਿਸ ਤਰ੍ਹਾਂ ਜੋੜਿਆ ਕਿਤਾਬ ਨੂੰ, ਮਤਲਬ ਮੇਰੇ ਜਿਹੜਾ ਉਸ ਤਰ੍ਹਾਂ ਮੈਂ ਤੇ ਹਿਸਟਰੀ ਦਾ ਦੇ ਵਿੱਚ ਪੜ੍ਹਨ ਦਾ ਤੇ ਮੈਨੂੰ ਹੈ ਸ਼ੌਕ, ਪਰ ਫਿਰ ਵੀ ਇੱਕ ਥਾਂ ਦੇ ਉੱਤੇ ਬੰਦਾ ਉਹਨੂੰ ਥੋੜਾ ਜਿਹਾ ਔਖੀਆਂ ਵੀ ਗੱਲਾਂ ਲੱਗ ਰਹੀਆਂ ਹੁੰਦੀਆਂ ਨੇ ਕਿ ਹਿਸਟੋਰੀਅਨ ਇਸ ਤਰ੍ਹਾਂ ਲਿਖ ਰਹੇ ਹੁੰਦੇ ਨੇ, ਪਰ ਇਹਨਾਂ ਲਿਟਰੇਚਰ ਨੂੰ ਔਰ ਇਹਦੇ ਵਿੱਚ ਜ਼ਿਆਦਾ ਲਿਟਰੇਚਰ ਹੈ ਔਰ ਹਿਸਟਰੀ ਨੂੰ ਜਿਵੇਂ ਜੋੜ ਕੇ ਬੜੇ ਚੰਗੇ ਢੰਗ ਦੇ ਨਾਲ ਸਾਨੂੰ ਵਿਖਾਇਆ ਕਿ 19ਵੀਂ ਸਦੀ ਦਾ ਜਿਹੜਾ ਪੰਜਾਬ ਹੈ ਉਹਦਾ ਜਿਹੜਾ ਇੱਕ ਝਲਕ ਹੈ ਸਾਨੂੰ ਇਹਦੇ ਚ ਨਜ਼ਰ ਆਉਂਦੀ ਹੈ, ਜਿਹੜੀ 19ਵੀਂ ਸਦੀ ਦਾ ਜਿਹੜਾ ਪੰਜਾਬ ਹੋਏਗਾ, ਜਿਹਦੇ ਵਿੱਚ ਅਸੀਂ ਵੇਖਦੇ ਕਿ ਇੱਕ ਵੰਨ-ਸਵੰਨਤਾ ਹੈ, ਜਿਹਦੇ ਵਿੱਚ ਜਿਹਨੇ ਲੋਕ ਜਿਹੜਾ ਸਾਡਾ ਸਮਾਜ ਨੂੰ ਰੰਗ ਬਰੰਗਾ ਕੀਤਾ ਹੈ। ਔਰ ਜਿਹੜੀ ਵੇਖੋ ਸਭ ਤੋਂ ਫਿਰ ਵੱਡੀ ਗੱਲ ਹੈ ਕਿ ਜਿਹੜੇ ਬੇਜ਼ਬਾਨੇ ਨੇ, ਇਹ ਕਿਤਾਬ ਉਹਨਾਂ ਦੀ ਜ਼ੁਬਾਨ ਹੈ ਜਿਨ੍ਹਾਂ ਦੀ ਹੁਣ ਕੋਈ ਗੱਲ ਨਹੀਂ ਕਰ ਰਿਹਾ, ਖਾਸ ਤੌਰ ਤੇ ਸਾਡੇ ਪਾਸੇ, ਤੇ ਇਹਨਾਂ ਨੇ ਉਹ ਜਿਹੜਾ ਵਸੇਬ ਹੈ ਜਿਹਦੇ ਵਿੱਚ ਉਹਨਾਂ ਦੀ ਕੋਈ ਆਵਾਜ਼ ਨਹੀਂ, ਉਹਨੂੰ ਇੱਕ ਸਾਨੂੰ ਇਹਨਾਂ ਨੇ ਉਹ ਵਿਖਾਇਆ। ਹੁਣ ਅਸੀਂ ਦੇਖਦੇ ਹਾਂ ਜਿਹੜਾ ਮੇਨ ਸਟਰੀਮ ਸਾਡਾ ਹਿਸਟੋਰੀਕਲ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਇਹ ਗੈਬ ਨੇ, ਮਤਲਬ ਸਾਡੇ ਖਾਸ ਤੌਰ ਤੇ ਸਾਡੇ ਪਾਸੇ ਗੁਲਾਬ ਦਾਸੀ, ਹੋਰ ਵੀ ਬਹੁਤ ਸਾਰੇ।
ਪਰ ਇਹ ਕਿਤਾਬ ਪੜ੍ਹ ਕੇ ਵੀ ਔਰ ਇਸ ਤੋਂ ਪਹਿਲਾਂ ਵੀ ਜੋ ਮੈਂ ਪੜ੍ਹਿਆ ਇਹਦੇ ਬਾਰੇ, ਉਹਦੇ ਵਿੱਚ ਨਾ ਕੁਝ ਅਜੇ ਵੀ ਮੈਨੂੰ ਇੰਝ ਲੱਗਦਾ ਕਿ ਜਿਸ ਤਰ੍ਹਾਂ ਜਦੋਂ ਭਗਤੀ ਦੇ ਉੱਤੇ ਜਦੋਂ ਗੱਲ ਹੋਈ ਹੈ, ਉਦੋਂ ਸੂਫੀ ਰੀਤ ਦੀ ਇੰਨੀ ਭਰਵੀਂ ਗੱਲ ਨਹੀਂ ਮੈਨੂੰ ਇਹਦੇ ਵਿੱਚ ਨਜ਼ਰ ਆਈ। ਕਿ ਜਿਹੜੇ ਲੋਕ ਵੀ ਇਹਨਾਂ ਮੁੱਦਿਆਂ ਦੇ ਉੱਤੇ ਲਿਖਦੇ ਨੇ, ਮੈਨੂੰ ਇੰਝ ਲੱਗਦਾ ਕਿ ਉਹ ਸੂਫੀ ਰੀਤ ਬਾਰੇ ਜਾਂ ਬਹੁਤ ਜਾਣਦੇ ਨਹੀਂ, ਜਾਂ ਸੂਫੀ ਰੀਤ ਬਾਰੇ ਉਹ ਗੱਲ ਨਹੀਂ ਕਰਨਾ ਚਾਹੁੰਦੇ। ਔਰ ਫਿਰ ਅਗਰ ਸੂਫੀ ਰੀਤ ਔਰ ਭਗਤੀ ਨੂੰ ਇੰਝ ਜ਼ਿਕਰ ਹੀ ਕਰ ਦਿੰਦੇ ਨੇ ਬਸ ਸੂਫੀ ਰੀਤ ਦਾ। ਹੁਣ ਭਗਤੀ ਔਰ ਸੂਫੀ ਰੀਤ ਦੇ ਵਿੱਚ ਕੀ ਸਾਂਝਾ ਨੇ, ਉਹ ਕਿੱਥੇ ਵੱਖਰਾ ਹੁੰਦੀਆਂ ਨੇ, ਉਹਦੇ ਉੱਤੇ ਕੋਈ ਬਹਿਸ ਨਹੀਂ ਕੀਤੀ ਜਾਂਦੀ, ਬਸ ਜ਼ਿਕਰ ਕਰ ਦਿੱਤਾ ਜਾਂਦਾ ਭਗਤੀ ਤੇ ਵੱਖਰਾ ਵੱਖਰਾ ਨੂੰ ਲਿਖ ਦਿੱਤਾ ਜਾਂਦਾ ਸੂਫੀ ਰੀਤ ਭਗਤੀ। ਲੇਕਿਨ ਸਾਨੂੰ ਇਸ ਤਰ੍ਹਾਂ ਨਹੀਂ, ਵੇਖੋ ਨਾ ਹਿੰਦੂਆਂ ਦੇ ਵਿੱਚ ਤੇ ਪਹਿਲਾਂ ਤੋਂ ਇੱਕ ਭਗਤੀ ਸੀ। ਜਿਸ ਤਰ੍ਹਾਂ ਉਹਨਾਂ ਦਾ ਇੱਕ ਬੜਾ ਮਸ਼ਹੂਰ ਪਦਮਾ ਪੁਰਾਣਾ ਉਹਨੂੰ ਕਹਿੰਦੇ ਨੇ, ਉਹਦੇ ਵਿੱਚ ਹੈ ਕਿ ਸਤਕਰਮਾ ਨਿਪਨੂ ਵਿਪਰੂ ਮੰਤਰਾ ਤੰਤਰਾ ਵਿਸ਼ਾਰਦਾ ਵੈਸ਼ਨਵੋ ਗੁਰੂ ਨਾਸਿਆਦ ਵੈਸ਼ਨਵਾ ਸ਼ਿਵਾ ਪਸ਼ਰੋ ਗੁਰੂ, ਇਸ ਤਰ੍ਹਾਂ ਦਾ ਕਿ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਇੱਕ ਬ੍ਰਾਹਮਣ ਹੈ, ਉੱਚੀ ਜਾਤ ਦਾ ਜਿਹੜਾ ਬ੍ਰਾਹਮਣ ਹੈ, ਅਗਰ ਉਹ ਆਪਣੇ ਸਾਰੇ ਜਿਹੜੇ ਉਹਦੇ ਕੰਮ ਨੇ, ਜਿਹੜੇ ਉਹਦੇ ਪੁੰਨ ਨੇ 6 ਦੇ 6 ਉਹ ਕਰਦਾ ਹੈ, ਪਰ ਉਹਦੇ 'ਚ ਅਗਰ ਭਗਤੀ ਨਹੀਂ ਤਾਂ ਗੁਰੂ ਨਹੀਂ ਬਣ ਸਕਦਾ। ਪਰ ਅਗਰ ਕੁੱਤੇ ਖਾਣਾ ਹੈ, ਕੋਈ ਮਲੀਛ ਹੈ ਕੁੱਤੇ ਖਾਣਾ, ਔਰ ਉਹ ਉਹਦੇ ਵਿੱਚ ਭਗਤੀ ਹੈ ਤੇ ਉਹ ਗੁਰੂ ਬਣ ਸਕਦਾ ਹੈ। ਤੇ ਇਹ ਸਾਨੂੰ ਨਾ ਹਿੰਦੂਆਂ ਦੇ ਵਿੱਚ ਤੇ ਪਹਿਲਾਂ ਤੋਂ ਇੱਕ ਭਗਤੀ ਨਜ਼ਰ ਆ ਰਹੀ ਹੈ। ਭਗਤੀ ਲਹਿਰ ਦੇ ਵਿੱਚ ਜਿਹੜੇ ਲੋਕ ਨੇ, ਉਹ ਉਹਨਾਂ ਦੀ ਬਹੁਤ ਸਾਰੀ ਟਰਮੀਨੋਲੋਜੀ ਵੀ ਉਹਦੇ ਵਿੱਚ ਸਾਨੂੰ ਲੱਗਦਾ ਕਿ ਹਿੰਦੂ ਧਰਮ ਦੇ ਨਾਲ ਬਹੁਤ ਜ਼ਿਆਦਾ ਮਿਲਦੀ ਹੈ। ਮਤਲਬ ਦਾਦੂ ਦੇ ਵਿੱਚ, ਕਬੀਰ ਵਿੱਚ ਤਾਂ ਸਾਨੂੰ ਨਹੀਂ ਇੰਦਾ, ਫਕੀਰੀ ਦੇ ਵਿੱਚ ਔਰ ਯੋਗ ਦੇ ਵਿੱਚ ਸਾਨੂੰ ਫਰਕ ਹੀ ਖਤਮ ਹੋ ਜਾਂਦਾ ਹੈ ਜਦੋਂ ਅਸੀਂ ਉਹਦੀ ਸ਼ਾਇਰੀ ਪੜ੍ਹਨੀ ਹੈ। ਇਸੇ ਤਰ੍ਹਾਂ ਬਾਬੇ ਨਾਨਕ ਦੀ ਸ਼ਾਇਰੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ। ਤੇ ਹੁਣ ਲੇਕਿਨ ਅਸੀਂ ਉਹਨੂੰ ਖੋਲ ਕੇ ਗੱਲ ਨਹੀਂ ਕਰਦੇ ਕਿ ਸੂਫੀ ਰੀਤ ਕੀ ਹੈ ਔਰ ਭਗਤੀ ਕੀ ਹੈ। ਤੇ ਇਹਦੇ ਉੱਤੇ ਨਾ ਖੁੱਲ ਕੇ ਜਦੋਂ ਵੀ ਇਹਦੀਆਂ ਕਿਤਾਬਾਂ ਲਿਖੀਆਂ ਜਾਣ ਉਹਦੇ ਵਿੱਚ, ਔਰ ਖਾਸ ਤੌਰ ਤੇ ਜਦੋਂ ਪੰਜਾਬ ਦੇ ਬਾਰੇ ਲਿਖ ਰਹੇ ਹੋ ਤੇ ਜਿਹੜੀ ਪੰਜਾਬ ਦੀ ਭਗਤੀ ਇੱਕ ਹੋਣੀ ਚਾਹੀਦੀ ਹੈ, ਜਾਂ ਅਗਰ ਹੈ ਤੇ ਉਹ ਕੀ ਹੈ, ਉਹਦੇ ਬਾਰੇ ਕੋਈ ਖੁੱਲ ਕੇ। ਫਿਰ ਜਿਸ ਤਰ੍ਹਾਂ ਤੁਸੀਂ ਕਾਫੀਆਂ ਵਿੱਚ ਲਿਖ ਰਹੀ ਹੈ, ਕਾਫੀ ਕੀ ਹੈ? ਹੁਣ ਕਾਫੀ ਤੇ ਹੈ ਹੀ ਅਰਬੀ ਤੋਂ ਆਈ ਹੈ, ਔਰ ਕਾਫੀ ਜਿਹੜੀ ਹੈ ਕੈਫ ਮਸਤੀ ਦੇ ਵਿੱਚ ਜੋ ਲਿਖਿਆ ਜਾਏ, ਜੋ ਬੋਲਿਆ ਜਾਏ, ਉਹ ਕਾਫੀ ਹੈ। ਔਰ ਫਿਰ ਇਵਨ ਰਾਗਣੀ ਹੈ ਕਾਫੀ, ਔਰ ਠਾਠ ਹੈ ਪੂਰਾ। ਤੇ ਉਹ ਕਾਫੀ ਦੇ ਉੱਤੇ ਉਹ ਜਦੋਂ ਕਾਫੀਆਂ ਲਿਖ ਰਹੀ ਹੈ ਔਰ 160 ਕਾਫੀਆਂ ਨੇ, ਤੇ ਥੋੜੀ ਜਿਹੀ ਉਹਦੇ ਉੱਤੇ ਵੀ ਜਿਹੜੇ ਲੋਕ ਉਹਦੇ ਤੇ ਕੰਮ ਕਰਦੇ ਨੇ ਉਹਨਾਂ ਨੂੰ ਕਾਫੀ ਵੱਲ ਵੇਖਣਾ ਚਾਹੀਦਾ। ਔਰ ਕਾਫੀ ਤਸੱਵੁਫ ਦੇ ਨਾਲ ਬਹੁਤ ਜੁੜੀ ਹੈ, ਜਿਹੜੀ ਸੂਫੀ ਰੀਤ ਹੈ ਉਹਦੇ ਨਾਲ। ਹੁਣ ਜਿਸ ਵਕਤ ਪੀਰੋ ਨੂੰ ਅਸੀਂ ਵੇਖਦੇ ਹਾਂ ਤੇ ਮੈਨੂੰ ਉਹਦੇ ਉੱਤੇ ਬਹੁਤ ਛਾਪ ਲੱਗਦੀ ਹੈ ਕਿ ਸੀਤਾ ਜਾਂ ਰਾਧਾ की ਸਪੁਰਦਗੀ ਹੈ, ਦਾਸੀ ਹੈ ਬਿਲਕੁਲ ਨਾ, ਸਪੁਰਦ ਆਪਣੇ ਆਪ ਨੂੰ ਕਰ ਰਹੀ ਹੈ ਗੁਰੂ ਦੇ, ਤੇ ਵਿਛ ਰਹੀ ਹੈ ਬਸ ਕਿਧਰੇ ਕਿਧਰੇ ਉਹਦੇ ਵਿੱਚ ਉਹ ਆਂਦੀ ਹੈ ਨਾਬਰੀ। ਪਰ ਜਿਸ ਤਰ੍ਹਾਂ ਅੱਕਾ ਮਹਾਦੇਵੀ ਹੈ, ਮੀਰਾ ਬਾਈ ਹੈ, ਜਾਂ ਹੱਬਾ ਖਤੂਨ ਹੈ ਜਿਹੜੀ ਕਸ਼ਮੀਰ ਦੀ, ਉਹਨਾਂ ਦੇ ਵਿੱਚ ਸਪੁਰਦਗੀ ਬਹੁਤ ਹੈ। ਮਤਲਬ ਆਪਣੇ ਆਪ ਨੂੰ ਵਿਛਾ ਦੇਣਾ ਬਿਲਕੁਲ ਆਪਣੇ ਪ੍ਰਭੂ ਦੇ ਅੱਗੇ, ਜਾਂ ਜਿਸ ਤਰ੍ਹਾਂ ਹੱਬਾ ਖਤੂਨ ਜਿਹੜੀ ਉਹ ਯੂਸਫ ਸ਼ਾਹ ਹੈ ਉਹਦੇ ਵਾਸਤੇ, ਜਾਂ ਮੀਰਾ ਬਾਈ ਜਿਸ ਤਰ੍ਹਾਂ ਕ੍ਰਿਸ਼ਨ ਦੇ ਨਾਲ। ਤੇ ਪਰ ਹੁਣ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੀਰ ਹੈ ਉਹ ਤੇ ਬਹੁਤ ਨਾਬਰ ਹੈ। ਉਹ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਕ੍ਰਿਸ਼ਨ ਹੈ ਜਦੋਂ ਵੰਜਲੀ ਵਜਾ ਰਿਹਾ ਹੈ ਜਾਂ ਉਹ ਜਦੋਂ ਡੰਗਰ ਚਰਾ ਰਿਹਾ ਤੇ ਉਹ ਸਾਨੂੰ ਕ੍ਰਿਸ਼ਨ ਨਜ਼ਰ ਆਉਂਦਾ ਹੈ, ਪਰ ਹੀਰ ਰਾਧਾ ਨਹੀਂ। ਹੀਰ ਤੇ ਫੈਸਲੇ ਆਪ ਕਰ, ਹੀਰ ਸਾਰੇ ਇਸ਼ਕ ਦੇ ਫੈਸਲੇ ਜਿਹੜੇ ਨੇ ਉਹ ਹੀਰ ਕਰ ਰਹੀ ਹੈ। ਹੀਰ ਜਿਹੜੀ ਹੈ ਉਹ ਇੱਕ ਬਗਾਵਤ ਦੀ ਅਲਾਮਤ ਹੈ, ਇਸ਼ਕ ਦਾ ਨਿਸ਼ਾਨ ਹੈ। ਉਹ ਸਾਡੀ ਜਿਹੜੀ ਫਕੀਰੀ ਉਹਦਾ ਇਮਾਮ ਹੈ ਹੀਰ, ਅਗਰ ਤੁਸੀਂ ਵੇਖੋ, ਕਿਉਂਕਿ ਸਾਡੇ ਬੁੱਲੇ ਸ਼ਾਹ ਨੇ ਔਰ ਸਾਡੇ ਸ਼ਾਹ ਹੁਸੈਨ ਨੇ ਤੇ ਆਪਣੇ ਆਪ ਨੂੰ ਹੀਰ ਬਣ ਕੇ ਸ਼ਾਇਰੀ ਕੀਤੀ। ਪਰ ਮੈਨੂੰ ਕਿਧਰੇ ਵੀ ਜਿਹੜੀ ਪੀਰੋ ਦੀ ਸ਼ਾਇਰੀ ਹੈ ਉਹਦੇ ਵਿੱਚ ਮੇਰੀ ਸਮਝ ਵਿੱਚ ਹੋ ਸਕਦਾ ਹੈ ਇੰਜ ਨਾ, ਮੈਂ ਠੀਕ ਸਮਝ ਨਾ ਪਾ ਸਕਿਆ ਹੋਵਾਂ, ਮੈਂ ਇਸ ਗੱਲ ਨੂੰ ਮੰਨਣਾ। ਪਰ ਮੈਨੂੰ ਇੰਝ ਲੱਗਦਾ ਕਿ ਉਹਦੇ 'ਚ ਹੀਰ ਨਹੀਂ ਮੈਨੂੰ ਦਿਸਦੀ। ਜਦੋਂ ਹੀਰ ਆ ਗਈ, ਹੀਰ ਦਾ ਰਾਜ ਹੋ ਗਿਆ ਸਾਡੇ ਪੰਜਾਬ ਦੀ ਫਕੀਰੀ ਤੇ, ਸਾਡੀ ਫਿਕਰ ਤੇ, ਸਾਡੀ ਸੋਚ ਤੇ, ਸਾਡੇ ਸੂਫੀਆਂ ਤੇ ਉਹਦੇ ਉਸ ਤੋਂ ਬਾਅਦ ਫਿਰ ਹੀਰ ਦੇ ਵਿੱਚ ਹੀ ਆਉਣਾ ਚਾਹੀਦਾ ਸੀ। ਇਹਨੂੰ ਜ਼ਰੂਰੀ ਨਹੀਂ, ਉਹਦੀ ਆਪਣੀ ਮਰਜ਼ੀ ਵੀ ਹੈ, ਪਰ ਮੈਨੂੰ ਉਹਦੇ 'ਚ ਉਹਦੀ ਜਿਹੜੀ ਨਾਬਰੀ ਹੈ
ਉਹ ਉਸ ਤਰ੍ਹਾਂ ਨਹੀਂ ਮਤਲਬ ਨਜ਼ਰ ਆਉਂਦੀ ਉਹਦੇ ਵਿੱਚ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਉਹ ਜਿਸ ਤਰ੍ਹਾਂ ਉਹ ਕਹਿ ਵੀ ਰਹੀ ਹੈ ਰਾਮ ਜਰੋਖੜਿਆ, ਤੇ ਉਹਦੇ ਵਿੱਚ ਸਪੁਰਦਗੀ ਜ਼ਿਆਦਾ ਹੈ, ਉਹਦੇ 'ਚ ਜਿਹੜੀ ਬਗਾਵਤ ਹੈ ਉਹ ਬੜੀ ਥੋੜੀ ਹੈ। ਔਰ ਜਿਹੜੀ ਪੰਜਾਬ ਦੀ ਫਕੀਰੀ ਅਗਰ ਤੁਸੀਂ ਵੇਖੋ, ਜਿਹੜੀ ਸਭ ਕੁਝ ਨੂੰ ਅਗਰ ਸਾਹਮਣੇ ਤੁਸੀਂ ਰੱਖੋ, ਤੇ ਜਿਹੜੀ ਪੰਜਾਬ ਦੀ ਫਕੀਰੀ ਹੈ ਉਹ ਤੇ ਬਣੇਗੀ ਜਦੋਂ ਬਗਾਵਤ ਇਸ਼ਕ ਦੇ ਨਾਲ ਰਲੇਗਾ ਤੇ ਉਹ ਫਕੀਰੀ ਬਣੇਗੀ, ਮੈਨੂੰ ਤੇ ਇੰਜ ਲੱਗਦਾ। ਤੇ ਜਿਹੜੀ ਪੀਰੋ ਦੇ ਵਿੱਚ ਮੈਨੂੰ ਮਤਲਬ ਹੈ ਉਸ ਤਰ੍ਹਾਂ ਨਹੀਂ, ਮੈਨੂੰ ਨਹੀਂ ਲੱਗ ਰਿਹਾ। ਹਾਲਾਂਕਿ ਇਹਨਾਂ ਨੇ ਥਾਂ ਥਾਂ ਦੇ ਉੱਤੇ ਜਿਹੜੇ 4 ਚੈਪਟਰਸ ਨੇ ਉਹਨਾਂ ਦੇ ਵਿੱਚ ਥਾਂ ਥਾਂ ਤੇ ਉਹਦੀ ਜਿਹੜੀ ਨਾਬਰੀ ਹੈ ਧਰਮ ਦੇ ਨਾਲ, ਉਹਦੀ ਇੱਕ ਜਿਹੜੀ ਐਸਟੈਬਲਿਸ਼ਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਜਿਹੜੀ ਉਹਦੀ ਲੜਾਈ ਹੈ, ਉਹਨੂੰ ਇਹਨਾਂ ਨੇ ਥਾਂ ਥਾਂ ਤੇ ਉਸ ਤਰ੍ਹਾਂ ਵਿਖਾਇਆ ਵੀ ਹੈ, ਇਹ ਨਹੀਂ ਕਿ ਇਹਨਾਂ ਨਹੀਂ ਵਿਖਾਇਆ। ਪਰ ਮੈਨੂੰ ਇੰਝ ਲੱਗਿਆ ਕਿ ਜਿਸ ਤਰ੍ਹਾਂ ਹੀਰ ਉਸ ਤਰ੍ਹਾਂ, ਫਿਰ ਬੁੱਲੇ ਸ਼ਾਹ ਦਾ ਮੈਨੂੰ ਅਸਰ ਨਹੀਂ ਲੱਗ ਰਿਹਾ। ਬਿਲਕੁਲ ਨੇੜੇ ਸਾਹਮਣੇ ਤੇ ਬੁੱਲੇ ਸ਼ਾਹ ਹੈ, ਚੱਠਿਆਂ ਮਹੱਲਾ ਤੇ ਕਸੂਰ ਹੈ, ਬੁੱਲੇ ਸ਼ਾਹ ਦਾ ਉਹ ਅਸਰ ਮੈਨੂੰ ਇਹਦੇ ਵਿੱਚ ਨਹੀਂ ਲੱਗ ਰਿਹਾ। ਗੁਲਾਬ ਦਾਸ ਤੇ ਵੀ ਔਰ ਪੀਰੋ ਤੇ ਫਿਰ ਵੀ ਲੱਗਦਾ ਹੈ, ਗੁਲਾਬ ਦਾਸ ਤੇ ਨਹੀਂ ਮਤਲਬ ਉਸ ਤਰ੍ਹਾਂ ਮੈਨੂੰ ਲੱਗ ਰਿਹਾ, ਕਿਉਂਕਿ ਸ਼ਰ੍ਹਾ ਨੂੰ ਤੇ ਜਿਵੇਂ ਬੁੱਲੇ ਸ਼ਾਹ ਨੇ ਜਿਹੜੀ ਇਹਨਾਂ ਦਾ ਇਨਕਾਰ ਹੈ ਉਹਦੇ ਵਿੱਚ ਉਸ ਤਰ੍ਹਾਂ ਦੀ ਲਲਕਾਰ ਨਹੀਂ ਜੋ ਬੁੱਲੇ ਸ਼ਾਹ ਦੇ ਵਿੱਚ ਮੈਨੂੰ ਨਜ਼ਰ ਆਉਂਦੀ। ਤੇ ਮੇਰੇ ਅੰਦਰ ਇੱਕ ਸਵਾਲ ਹੈ, ਹੁਣ ਅਗਰ ਆਪਣੀ ਗੱਲਬਾਤ ਜਿਹੜੀ ਹੋਰ ਕਰਨਗੇ ਸ਼ਾਇਦ ਉਹਦੇ ਵਿੱਚ ਹੋ ਸਕਦਾ ਮੇਰੇ ਜਿਹੜੇ ਸਵਾਲ ਨੇ ਜਾਂ ਮੈਨੂੰ ਜਿਹੜੀ ਆ ਰਹੀ ਹੈ ਸੋਚ, ਹੋ ਸਕਦਾ ਹੈ ਉਹ ਠੀਕ ਨਾ ਹੋਵੇ। ਇਸੇ ਤਰ੍ਹਾਂ ਜਿਹੜੀ ਬੋਲੀ ਉਹ ਵਰਤਦੇ ਨੇ, ਹੁਣ ਜਦੋਂ ਸਾਡੀ ਜਿਹੜੀ ਬੋਲੀ ਹੈ ਪੰਜਾਬੀ ਦੀ, ਉਹ ਵਾਰਿਸ ਸ਼ਾਹ ਤੋਂ ਬਾਅਦ ਤੇ ਤੁਸੀਂ ਕਹਿ ਸਕਦੇ ਕਿ ਸਾਡੀ ਸਟੈਂਡਰਡ ਬੋਲੀ ਬਹੁਤ ਡਿਵੈਲਪ ਹੋ ਚੁੱਕੀ ਹੈ ਉਸ ਵੇਲੇ ਤੱਕ। ਫਿਰ ਉਸ ਤੋਂ ਬਾਅਦ ਹਾਸ਼ਮ ਸ਼ਾਹ, ਕਾਦਰ ਯਾਰ ਆ ਚੁੱਕੇ ਨੇ, ਤੇ ਇਹ ਜਿਹੜਾ ਆਪਣਾ ਚੁਣਦੇ ਨੇ ਆਪਣੇ ਵਾਸਤੇ ਬੋਲੀ, ਜਿਹੜੀ ਇੱਕ ਗੁਲਾਬ ਦਾਸ ਔਰ ਪੀਰੋ ਵੀ, ਉਹ ਜਿਹਨੂੰ ਭਗਤੀ ਦੇ ਨਾਲ ਜੋੜਿਆ ਜਾ ਰਿਹਾ ਕਿ ਜਿਹੜੀ ਭਗਤੀ ਦੀ ਬੋਲੀ ਹੈ ਜਾਂ ਜਿਹੜੀ ਸੁਧੋਖੜੀ ਹੈ ਜਾਂ ਜੋਗੀ ਬਾਣੀ ਉਹਨੂੰ ਕਹਿ ਲਓ, ਕਿ ਉਹਦੇ ਵਿੱਚ ਲਿਖਣਾ ਚਾਹ ਰਹੇ ਨੇ। ਹੁਣ ਜਦੋਂ ਉਹਨਾਂ ਦੇ ਆਸੇ ਪਾਸੇ ਸਾਰੇ ਉਹ ਨੇ ਮਜਬੀ ਜਿਹੜੇ ਬਿਲਕੁਲ ਆਮ ਬੋਲੀ ਸਮਝਣ ਵਾਲੇ ਨੇ, ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਬੋਲੀ ਲਿਖਣ ਦਾ ਮੈਨੂੰ ਨਹੀਂ ਸਮਝ ਆ ਰਹੀ ਕਿ ਕਿਉਂ ਉਹ ਬੋਲੀ ਲਿਖ ਰਹੇ ਨੇ ਜਿਹੜੀ ਪੰਜਾਬੀ ਜਦੋਂ ਇੰਨੀ ਪੁਰਾਣੀ ਜਿਹੜੀ ਪੰਜਾਬੀ ਹੈ, ਜਿਹੜੀ ਜਦੋਂ ਬਾਬਾ ਨਾਨਕ ਲਿਖ ਰਿਹਾ, ਫਿਰ ਉਹਦੇ ਵਿੱਚ ਹੁਣ ਵੀ ਕਿਤਾਬ ਨੂੰ ਕਿਤਾਬ ਕਹਿ ਰਹੇ ਨੇ, ਮੁਸਲਮਾਨ ਵਾਸਤੇ ਤੁਰਕ ਦਾ ਲਫ਼ਜ਼ ਯੂਜ਼ ਕਰ ਰਹੇ ਨੇ, ਤੇ ਉਹਦੀ ਮੈਨੂੰ ਨਹੀਂ ਸਮਝ ਆਉਂਦੀ ਕਿ ਅਗਰ ਪ੍ਰੀਚੀ, ਚਲੋ ਕਿਸੇ ਹੱਦ ਤੱਕ ਗੁਲਾਬ ਦਾਸ ਸੀ ਤੇ ਫਿਰ ਵੀ ਸਮਝ ਆਉਂਦੀ ਹੈ ਕਿ ਸਰਮਨ ਦੇਣਾ ਹੈ, ਔਰ ਉਹਦੇ ਵਿੱਚ ਜਿਹੜੀ ਟਰਮੀਨੋਲੋਜੀ ਹੈ ਪਤਾ ਨਹੀਂ ਉਹਦੇ ਵਿੱਚ ਆਉਂਦੀ ਹੋਏ ਕਿ ਉਹਨੂੰ ਨਹੀਂ ਆਉਂਦੀ, ਤੇ ਫਿਰ ਉਹੋ ਹੀ ਲਫ਼ਜ਼ ਉਸ ਤਰ੍ਹਾਂ ਲੈ ਰਿਹਾ। ਪਰ ਪੀਰੋ ਦੇ ਵਿੱਚ ਵੀ, ਪੀਰੋ ਕਿਧਰੇ ਕਿਧਰੇ ਨਿਕਲਦੀ ਹੈ ਵੈਸੇ ਉਹਦੇ ਵਿੱਚੋਂ, ਉਸ ਅਸਰ ਵਿੱਚੋਂ, ਪਰ ਫਿਰ ਵੀ ਉਹਦੇ ਵਿੱਚ ਹੀ ਉਹ ਰਹਿੰਦੀ ਹੈ। ਤੇ ਫਿਰ ਇੱਕ ਇਹ ਮੇਰੇ ਆਉਂਦਾ ਬਾਰ-ਬਾਰ ਕਿ ਜਿਸ ਤਰ੍ਹਾਂ ਜਿਹੜਾ ਡੇਰਾ ਹੈ, ਔਰ ਡੇਰੇ ਦਾ ਜਿਵੇਂ ਫਿਰ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਕਿ ਉਹਦੇ ਜਿਹੜੇ ਲੋਕ ਨੇ ਫਿਰ ਸਿੰਘ ਸਭਾ ਨਾਲ ਜਾਂਦੇ ਨੇ, ਜਿਵੇਂ ਗਿਆਨੀ ਦਿੱਤ ਸਿੰਘ ਹੈ, ਮਤਲਬ ਕਿਹੜੀ ਥੋੜ ਸੀ ਇਹਦੇ ਵਿੱਚ ਕਿ ਉਹ ਸਿੰਘ ਸਭਾ ਵੱਲ ਕਿਉਂ ਜਾ ਰਹੇ ਨੇ। ਫਿਰ ਇਹ ਵੀ ਲੱਗਦਾ ਕਿ ਜਿਹੜੀ ਉਸ ਵੇਲੇ ਫਿਰਕੂ ਸਿਆਸਤ ਸ਼ੁਰੂ ਹੋਈ, ਜਾਂ ਜਿਹੜੀ ਸਮਾਜੀ ਪਛਾਣਾਂ ਸ਼ੁਰੂ ਹੋਈਆਂ, ਔਰ ਫਿਰ ਰਿਫਾਰਮਰਸ ਦੀਆਂ ਜਿਹੜੀਆਂ ਮੂਵਮੈਂਟ ਸ਼ੁਰੂ ਹੋਈਆਂ, ਕਲੋਨੀਅਲ ਜਿਹੜੀਆਂ ਸੋਸ਼ਲ ਆਇਡੈਂਟੀਟੀ ਨੂੰ ਲੋਕੀ ਆਪਣੀ ਲੱਭ ਰਹੇ ਨੇ, ਔਰ ਜਿਹੜੀ ਲੀਡਰਸ਼ਿਪ ਸਾਡੀ ਸਾਹਮਣੇ ਆ ਰਹੀ ਹੈ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹਦੇ ਵਿੱਚ ਇਹ ਫਿੱਟ ਨਹੀਂ ਮੈਨੂੰ ਲੱਗਦਾ। ਇਹ ਇਹਨਾਂ ਦੇ ਨਾਲ ਵਾਧਾ ਇੱਕ ਜ਼ਿਆਦਤੀ ਤੁਸੀਂ ਕਹਿ ਸਕਦੇ ਹੋ ਕਿ ਇਹ ਸ਼ਾਇਦ ਉਹਦੇ ਵਿੱਚ ਫਿੱਟ ਨਹੀਂ ਸਨ ਹੋ ਰਹੇ। ਜਿਹੜੀ ਰਿਫਾਰਮਰਸ ਦੀ ਨਵੀਂ ਇੱਕ ਅੰਗਰੇਜ਼ਾਂ ਨੇ ਡਰਾਮਾ ਚਲਾਇਆ, ਵੇਖੋ ਜਿਹੜੇ ਧਰਮ ਹੁੰਦੇ ਨੇ, ਧਰਮ ਤੇ ਇਲਹਾਮ ਹੁੰਦਾ ਹੈ, ਗਿਆਨ ਧਿਆਨ ਹੁੰਦਾ ਹੈ, ਪਰ ਵੇਲੇ ਦੇ ਨਾਲ ਨਾਲ ਉਹਦੇ ਵਿੱਚ ਧਰਤੀ ਰਲਦੀ ਹੈ, ਉਹਦੇ ਵਿੱਚ ਲੁਕਾਈ ਰਲਦੀ ਹੈ। ਫਿਰ ਕੁਝ ਲੋਕ ਰਿਫਾਰਮਰਸ ਆਉਂਦੇ ਨੇ, ਉਹਦੇ ਵਿੱਚ ਫਿਰ ਕਹਿੰਦੇ ਨੇ ਕਿ ਨਹੀਂ, ਇਹ ਜਿਹੜੀ ਇਹਦੇ ਵਿੱਚ ਲੁਕਾਈ ਰਲ ਗਈ ਹੈ, ਜਿਹੜੀ ਇਹਦੇ ਵਿੱਚ ਧਰਤੀ ਰਲ ਗਈ, ਇਹਨੂੰ ਕੱਢੋ, ਇਹਨੂੰ ਪਿਊਰੀਫਾਈ ਕਰੋ। ਜਿਹੜੀਆਂ ਇਸ ਤਰ੍ਹਾਂ ਦੀਆਂ ਮੂਵਮੈਂਟਸ ਚੱਲੀਆਂ ਪੰਜਾਬ ਦੇ ਵਿੱਚ, ਅਸੀਂ ਵੇਖਦੇ ਹਾਂ ਮੁਸਲਮਾਨਾਂ ਦੇ ਵਿੱਚ ਵੀ, ਸਿੱਖਾਂ ਦੇ ਵਿੱਚ ਵੀ, ਹਿੰਦੂਆਂ ਦੇ ਵਿੱਚ ਵੀ, ਉਹਦੇ ਵਿੱਚ ਮੈਨੂੰ ਲੱਗਦਾ ਕਿਤੇ ਫਿੱਟ ਨਹੀਂ ਸਨ ਹੁੰਦੇ। ਐਸੇ ਵਾਸਤੇ ਹਾਕਮ ਜਿਹੜੀ ਟਾਬਰੀ ਹੈ ਸਾਡੇ ਪੰਜਾਬ ਦੀ, ਉਹ ਇਹਦੇ ਵੱਲ ਨਹੀਂ ਗਏ, ਇਹ ਬਚ ਵੀ ਨਹੀਂ ਸਕਿਆ। ਵੇਖੋ ਨਾ, ਇਸ ਚਿਸ਼ਤੀ ਸਿਲਸਿਲਾ, ਜਿਸ ਤਰ੍ਹਾਂ ਚਿਸ਼ਤੀ ਸਿਲਸਿਲਾ ਜਿਹੜਾ ਉਹਦੇ ਵਿੱਚ ਜਿਸ ਵਕਤ ਉਹਨੂੰ ਸੁਲਤਾਨ ਜਾਂ ਮੁਗਲ
ਵਰਤ ਰਹੇ ਨੇ ਹਿੰਦੂ ਮੁਸਲਿਮ ਹਾਰਮਨੀ ਵਾਸਤੇ, ਤੇ ਉਹਨਾਂ ਦੇ ਕੰਮ ਆਉਣ ਵਾਲੀ ਉਹਨਾਂ ਨੂੰ ਲੱਗਾ ਕਿ ਚਿਸ਼ਤੀ ਸਿਲਸਿਲੇ ਨੂੰ ਅਸੀਂ, ਕਿਉਂਕਿ ਚਿਸ਼ਤੀ ਸਿਲਸਿਲਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪਾਪੂਲਰ ਸੀ। ਇਸੇ ਤਰ੍ਹਾਂ ਜਿਹੜਾ ਨਾਥ ਪੰਥ ਹੈ ਜੋਗੀਆਂ ਦਾ, ਉਹ ਵੀ ਉਹਨਾਂ ਨੂੰ ਲੱਗਾ ਕਿ ਲੋਕਾਂ 'ਚ ਬਹੁਤ ਪਾਪੂਲਰ ਹੋ ਗਿਆ, ਤੇ ਇਹਨੂੰ ਵੀ ਸਿੰਧ ਮੁਸਲਿਮ ਸਿੱਖ ਮੁਸਲਿਮ ਹਿੰਦੂ ਮੁਸਲਿਮ ਹਾਰਮਨੀ ਵਾਸਤੇ ਅਸੀਂ ਵਰਤੀਏ। ਤੇ ਉਹਨਾਂ ਦੇ ਇੱਕ ਕੰਮ ਦੀ ਸ਼ੈ ਸੀ, ਉਹਨਾਂ ਉਹਦੇ ਤੇ ਹੱਥ ਰੱਖਿਆ, ਉਹਨੂੰ ਥਾਪੜਾ ਦਿੱਤਾ। ਇਸ ਤਰ੍ਹਾਂ ਮੈਨੂੰ ਲੱਗਦਾ ਕਿ ਜਿਹੜੇ ਗੁਲਾਬਦਾਸੀ ਸਨ ਜਾਂ ਗੁਲਾਬਦਾਸੀਆਂ ਵਰਗੇ ਦੂਸਰੀਆਂ ਜਿਹੜੀਆਂ ਨਿਚਲੀ ਜਾਤਾਂ ਵੱਲੋਂ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ, ਜਿਨ੍ਹਾਂ 'ਚ ਬੜੀਆਂ ਜ਼ਬਰਦਸਤ ਵੀ ਗੱਲਾਂ ਨੇ, ਤੇ ਉਹਨਾਂ ਨੂੰ ਜਿਸ ਵਕਤ ਉਹਨਾਂ ਦੀ ਕੋਈ ਉਹ ਨਹੀਂ ਮਿਲੀ। ਫਿਰ ਜਿਸ ਵਕਤ ਅਸੀਂ ਇਹਦੇ 'ਚ ਕਿਤਾਬ ਵਿੱਚ ਅਸੀਂ ਵੇਖਦੇ ਹਾਂ, ਔਰ ਬਾਕੀ ਲੋਕਾਂ ਨੇ ਵੀ ਜਦੋਂ ਪੀਰੋ ਦੇ ਬਾਰੇ ਲਿਖਿਆ, ਤੇ ਜਿਸ ਵਕਤ ਉਹ ਮਰਾਸੀਆਂ ਦੀ ਗੱਲ ਕਰ ਰਹੇ ਨੇ, ਤੇ ਉਹਦੇ ਵਿੱਚ ਕੁਝ ਮਰਾਸੀਆਂ ਦੇ ਬਾਰੇ ਗੱਲ ਹੋਣੀ ਚਾਹੀਦੀ ਸੀ ਖੋਲ ਕੇ, ਕਿ ਮਰਾਸੀ ਕੌਣ ਨੇ। ਮਤਲਬ ਮਰਾਸੀ ਲਫ਼ਜ਼ ਅਰਬੀ ਦਾ ਹੈ, ਮਤਲਬ ਜਦੋਂ ਇਹ ਮੁਸਲਮਾਨ ਹੋਣਗੇ, ਬਹੁਤ ਪੁਰਾਣੇ ਡੂਮ ਸਨ ਬੇਸਿਕਲੀ ਇਹ, ਜਦੋਂ ਮੁਸਲਮਾਨ ਹੋਏ ਤੇ ਫਿਰ ਇਹਨਾਂ ਨੂੰ ਫਕੀਰਾਂ ਨੇ ਮਿਰਾਸੀ ਦਾ ਨਾਂ ਦਿੱਤਾ। ਮਿਰਾਸ ਤੋਂ ਹੈ ਕਿ ਤੁਸੀਂ ਜੋ ਵਿਰਸਾ ਵਿਰਾਸਤ ਜਿਹੜੇ ਲਫ਼ਜ਼ ਨੇ, ਇਹ ਮਿਰਾਸ ਉਹਨਾਂ ਉਹ ਲਫ਼ਜ਼ ਹੈ। ਤੇ ਇਹ ਮਤਲਬ ਨੱਟ ਸਨ, ਨਾਚੇ ਸਨ, ਨਕਲੀਏ ਸਨ, ਰਾਜਧਾਰੀਏ ਬਣੇ। ਫਿਰ ਇਹ ਤੁਹਾਡੇ ਸ਼ਜਰੇ ਪੀੜ੍ਹੀਆਂ ਪੜ੍ਹਦੇ ਸਨ, ਜਿਹਨੂੰ ਦਾਦਾ ਕਿਹਾ ਜਾਂਦਾ, ਦਾਦਾ ਮਤਲਬ ਦਾਦੇ ਤੋਂ, ਦਾਦੇ ਨੂੰ ਜਾਣਨ ਵਾਲਾ, ਉਹਨੂੰ ਦਾਦਾ ਕਿਹਾ ਜਾਂਦਾ ਸੀ। ਤੇ ਇੱਕ ਪੂਰਾ ਇਹਨਾਂ ਦਾ ਇੱਕ ਸਿਲਸਿਲਾ ਸੀ, ਉਹਦੇ ਉੱਤੇ ਕੋਈ ਗੱਲ ਨਹੀਂ ਹੁੰਦੀ। ਤੇ ਸਾਨੂੰ ਕਈ ਦਫਾ ਅਸੀਂ ਚੱਲਦੇ ਚੱਲਦੇ ਸਿਰਫ ਕਹਿ ਦਿੰਦੇ ਹਾਂ ਮਰਾਸੀ ਲੋ ਕਾਸਟ, ਤੇ ਉਹਦੇ ਵਿੱਚ ਉਹ ਚੰਗਾ ਨਹੀਂ ਮੈਨੂੰ ਲੱਗਦਾ ਕਿ ਉਹਦੇ ਉੱਤੇ ਫਿਰ ਗੱਲ ਹੋਣੀ ਚਾਹੀਦੀ ਹੈ ਕਿ ਮਰਾਸੀ ਕੌਣ ਸਨ, ਇਹਨਾਂ ਦਾ ਪਿਛੋਕੜ ਕੀ ਸੀ, ਜਾਂ ਕਿਵੇਂ ਬਣੇ, ਕਿਵੇਂ ਇਹਨਾਂ ਦੀ ਵੇਖੋ ਨਾ, ਜੋ ਲੁਕਦੇ ਫਿਰਦੇ ਨੇ। ਹੁਣ ਬਹੁਤ ਸਾਰੀਆਂ ਫੈਮਲੀਜ਼ ਨੇ ਜਿਹੜੀਆਂ ਗਾਣ ਦੇ ਨਾਲ ਜਾਂ ਇਹਨਾਂ ਕੰਮਾਂ ਦੇ ਵਿੱਚ ਰਹੀਆਂ, ਤੇ ਅੱਜ ਉਹ ਆਪਣੀਆਂ ਜ਼ਾਤਾਂ ਬਦਲ ਰਹੇ ਨੇ। ਤੁਹਾਡੇ ਇੰਡੀਅਨ ਪੰਜਾਬ ਦੇ ਵਿੱਚ ਇੱਕ ਬੜਾ ਮਸ਼ਹੂਰ ਸਿੰਗਰ ਹੋਇਆ, ਉਹ ਵੀ ਇਹਨਾਂ ਵਿੱਚੋਂ ਹੀ ਸੀ। ਉਹਦੀ ਫੈਮਿਲੀ ਪਾਰਟੀਸ਼ਨ ਦੇ ਦੌਰਾਨ, ਉਹ ਮੁਸਲਮਾਨ ਸਨ, ਉਹ ਪਾਰਟੀਸ਼ਨ ਦੇ ਦੌਰਾਨ ਪਿੱਛੇ ਰਹਿ ਗਏ, ਉਹਨਾਂ ਨੂੰ ਸਿੱਖ ਹੋਣਾ ਪਿਆ। ਜਿਹੜੀ ਇੱਧਰ ਫੈਮਿਲੀ ਉਹਨਾਂ ਦੇ ਵਿੱਚੋਂ ਆ ਗਈ, ਉਹਨਾਂ ਨੇ ਵੀ ਆਪਣੀ ਜ਼ਾਤ ਬਦਲੀ, ਲੇਕਿਨ ਗਾਇਕੀ ਦੇ ਨਾਲ ਹੀ। ਉਹ ਬੜੀਆਂ ਮਸ਼ਹੂਰ ਨੇ ਦੋਨੋਂ, ਪਰ ਉਹਨਾਂ ਕਿਧਰੇ ਜ਼ਿਕਰ ਨਹੀਂ ਕੀਤਾ ਆਪਣੇ ਉਸ ਰਿਸ਼ਤੇ ਦਾ, ਤੇ ਮੈਂ ਵੀ ਨਹੀਂ ਤੁਹਾਨੂੰ ਦੱਸਦਾ, ਨਾ ਮੈਂ ਉਹਨਾਂ ਦੇ ਨਾਂ ਦੱਸ ਰਿਹਾ। ਲੇਕਿਨ ਲੋਕੀ ਆਪਣੀਆਂ ਜ਼ਾਤਾਂ ਬਦਲ ਰਹੇ ਨੇ ਆਪਣੇ, ਇਸ ਵਾਸਤੇ ਕਿ ਅਸੀਂ ਉਹਨਾਂ ਨੂੰ, ਉਹਨਾਂ ਦਾ ਥਾਂ, ਉਹਨਾਂ ਦਾ ਮਕਾਮ ਨਹੀਂ ਉਹਨਾਂ ਨੂੰ ਦਿੱਤਾ, ਕਿ ਅਸੀਂ ਉਹਨਾਂ ਦੇ ਉੱਤੇ ਗੱਲ ਕਰਨੇ ਹਾਂ, ਚਲਦੀ ਗੱਲ ਕਰਦੇ ਹਾਂ ਜੀ ਉਹ ਮਰਾਸਣ ਸੀ। ਇਸ ਤਰ੍ਹਾਂ ਫਿਰ ਕੰਜਰਾਂ ਬਾਰੇ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਫਿਰ ਹੁਣ ਉਹ ਸਮਝ ਨਹੀਂ ਆਉਂਦੀ ਸਾਨੂੰ ਕਿ ਅਸੀਂ ਉਹਨੂੰ ਕੋਈ ਐਡੇ, ਮਤਲਬ ਜਿਹੜਾ ਕੰਜਰੀ ਲਫ਼ਜ਼ ਹੈ, ਹੁਣ ਉਹਦਾ ਕਈ ਸ਼ੇਡਸ ਨੇ, ਕਿ ਇੱਕ ਬਾਈ ਏ, ਇੱਕ ਹੋਵੇ ਰੰਡੀ ਏ, ਇੱਕ ਗਸ਼ਤੀ ਏ, ਜਿਹੜੀ ਕੋਠੇ ਤੇ ਬੈਠੀ ਹੈ ਗਾਂਦੀ ਏ, ਉਹਦੇ ਬਾਈ ਉਹਨਾਂ ਦੇ ਵਿੱਚ ਉਹ ਇੱਕ ਵੱਡਾ ਉਹਦਾ ਰੁਤਬਾ ਹੈ। ਫਿਰ ਜਿਹੜੀ ਇਹ ਵਿਚਾਰੀ ਉਹ ਰੰਡੀ ਜਿਹੜੀ ਸਿਰਫ ਆਪਣੀ ਧੰਦਾ ਕਰ ਰਹੀ ਹੈ, ਤੇ ਪਰ ਉਹਨੂੰ ਵੀ ਇੱਕ ਚੱਕਲਾ ਮਿਲ ਗਿਆ, ਉਹ ਚੱਕਲਾ ਹੈ ਉਹਦਾ ਕੋਠਾ ਹੈ, ਇਹਦਾ ਚੱਕਲਾ ਹੈ। ਪਰ ਇੱਕ ਉਹ ਵਿਚਾਰੀ ਜਿਹਨੂੰ ਕੋਠਾ ਵੀ ਨਹੀਂ, ਚੱਕਲਾ ਵੀ ਨਹੀਂ, ਤੇ ਉਹ ਗਸ਼ਤੀ ਹੈ, ਜਿਹਨੂੰ ਅੱਜ ਤੁਸੀਂ ਕਾਲ ਗਰਲ ਕਹਿੰਦੇ ਹੋ, ਇੱਕ ਉਹ ਨੇ। ਤੇ ਇਹਨਾਂ ਜਦੋਂ ਅਸੀਂ ਚਲਦੇ ਲਫ਼ਜ਼ ਬੋਲ ਜਾਂਦੇ ਹਾਂ, ਕੰਜਰ, ਮਰਾਸੀ, ਇਹਨਾਂ ਤੇ ਪ੍ਰੋਸਟੀਟਿਊਟ ਦਾ ਲਫ਼ਜ਼ ਵਰਤਿਆ ਵੈਸੇ, ਜਾਂ ਅਸੀਂ ਮਰਾਸੀ ਕਹਿੰਦੇ ਹਾਂ, ਤੇ ਅਸੀਂ ਉਹਨੂੰ ਆਪਣੇ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਦੇ ਸਕਦੇ, ਕਿਉਂਕਿ ਅਸੀਂ ਨਹੀਂ ਦਿੱਤੀ। ਅਸੀਂ ਸਮਾਜ ਹੀ ਐਸਾ ਬਣਾਇਆ ਜਿਹਦੇ ਵਿੱਚ ਜਦੋਂ ਅਸਲ ਦੇ ਵਿੱਚ ਇਹ ਕਿਉਂ ਅਸੀਂ ਡਿਮੋਨਾਈਜ਼ ਕਿਉਂ ਹੋਏ, ਇਹਦੇ ਉੱਤੇ ਵੀ ਅਸੀਂ ਨਹੀਂ ਗੱਲ ਕਰਦੇ ਕਿ ਇਹਨਾਂ ਨੂੰ ਡਿਮੋਨਾਈਜ਼ ਜਾਂ ਇਹਨਾਂ ਨੂੰ ਅਸੀਂ ਕਿਉਂ ਘਟੀਆ। ਜਿੰਨੀ ਰੈਜ਼ਿਸਟੈਂਸ ਦਿੱਤੀ ਉਹਨਾਂ ਤਾਕਤਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ, ਜਿੰਨੀ ਰੈਜ਼ਿਸਟੈਂਸ ਦਿੱਤੀ, ਉਹਨੂੰ ਓਨਾ ਹੀ ਡਿਮੋਨਾਈਜ਼ ਕੀਤਾ ਗਿਆ। ਅੱਜ ਜਿੰਨਾ ਕੋਈ ਘਟੀਆ ਹੈ, ਇਹ ਅਸਲ ਦੇ ਵਿੱਚ ਓਨਾ ਹੀ ਵੱਡਾ ਹੈ। ਅਸੀਂ ਇਹਦੇ ਉੱਤੇ ਕੋਈ ਧਿਆਨ ਨਹੀਂ ਦਿੰਦੇ। ਅਸੀਂ ਜਦੋਂ ਇਹਨਾਂ ਦੇ ਉੱਤੇ ਜ਼ਿਕਰ ਕਰਨੇ ਆ ਕਿ ਕਿਉਂ ਰਾਖਸ਼ ਔਰ ਮਲੀਚ ਇਹਨਾਂ ਦੇ ਵਾਸਤੇ ਲਫ਼ਜ਼ ਵਰਤੇ ਗਏ, ਉਹਦੀ ਕੋਈ ਖਾਸ ਵਜ੍ਹਾ ਸੀ। ਤੇ ਅਗਰ ਅਸੀਂ ਉਹ ਜਦੋਂ ਵੀ ਇਹ ਲਫ਼ਜ਼ ਵਰਤੀਏ, ਅਸੀਂ ਥੋੜੀ ਜਿਹੀ ਹਿਸਟਰੀ ਦੱਸ ਦਈਏ ਕਿ ਇਹ ਅਸਲ ਇਸ ਧਰਤੀ ਦੇ ਵਾਰਸ ਸਨ, ਔਰ ਜਿਸ ਵਕਤ ਉਹੀ ਜਿਹੜੇ ਰਾਜਾ ਕਰਨ ਦੀ ਔਲਾਦ, ਜਿਹੜੇ ਰਾਜ ਬੀਕਾਨੇਰ, ਤੇ ਜਿਹੜੇ ਬਾਰ-ਬਾਰ ਮੈਨੂੰ ਕਹਿਣਾ ਪੈਂਦਾ ਕਿ ਜਿਹੜੇ ਅੱਜ ਰਾਜਪੂਤ ਨੇ ਜਾਂ ਜਿਹੜੇ ਜੱਟ ਨੇ, ਜਿਹੜੇ ਖੁਦ ਆਪਣੇ ਸ਼ਜਰੇ ਦੱਸਦੇ ਨੇ ਕਿ ਅਸੀਂ ਪਿੱਛੋਂ ਰਾਜਾ ਕਰਨ ਦੀ ਔਲਾਦ ਹਾਂ, ਜਾਂ ਉਹੀ ਆਰੀਆਈ ਜਿਨ੍ਹਾਂ ਦੇ ਨਾਲ ਇਸ ਧਰਤੀ ਦੇ ਜਿਹੜੇ ਅਸਲ ਵਸਨੀਕ ਸਨ ਉਹ ਲੜੇ, ਉਹੀ ਆ ਕੇ ਇਹਨਾਂ ਦੇ ਉੱਤੇ ਹਾਕਮ ਬਣ ਗਏ। ਹੁਣ ਜਿਸ ਵਕਤ ਉਹੀ ਇਹਨਾਂ ਦੇ ਉੱਤੇ ਆ ਕੇ ਹਾਕਮ ਬਣੇ, ਤੇ ਇਹਨਾਂ ਨੂੰ ਪਹਿਲਾਂ ਹੀ ਮਨੂ ਸਮਿਰਤੀ ਵਿੱਚ ਉਹਨੂੰ ਡਿਮੋਨਾਈਜ਼ ਕੀਤਾ ਗਿਆ ਸੀ, ਤੇ ਹੋਰ ਇਹਨਾਂ ਨੇ ਉਹ ਕਰ ਦਿੱਤਾ।
ਤੇ ਬਹਰ ਹੋਰ ਮੈਂ ਲੰਮੀ ਗੱਲ ਨਹੀਂ ਕਰਦਾ, ਕਿਤਾਬ ਪੜ੍ਹਦੇ ਹੋਇਆ ਬਹੁਤ ਹੀ ਚੰਗਾ ਲੱਗਾ। ਮੈਂ ਬਿਲਕੁਲ ਇੰਝ ਹੀ ਇਸ ਕਿਤਾਬ ਨੂੰ ਬੜੀ ਰੀਝ ਨਾਲ, ਸ਼ੌਕ ਨਾਲ, ਮਜਬੂਰੀ ਸਮਝ ਕੇ ਨਹੀਂ ਪੜ੍ਹਿਆ, ਤੇ ਮੈਨੂੰ ਬਹੁਤ ਹੀ ਵਧੀਆ ਲੱਗੀ। ਔਰ ਕਿਸੇ ਵੀ ਸਬਜੈਕਟ ਦੇ ਉੱਤੇ ਇੰਨਾ ਜ਼ਿਆਦਾ ਲਿਖਣਾ, ਇੰਨਾ ਮਟੀਰੀਅਲ ਇਕੱਠਾ ਕਰਨਾ, ਔਰ ਫਿਰ ਮੈਂ ਉਹਦੇ ਤੇ ਨਹੀਂ ਪੜ੍ਹ ਸਕਦਾ ਸੌਫਟ ਕਾਪੀ, ਮੈਨੂੰ ਨਹੀਂ ਮਜ਼ਾ ਆਉਂਦਾ। ਮੈਂ ਤੇ ਮੇਰੇ ਸਾਹਮਣੇ ਹੋਵੇ, ਮੈਂ ਉਹਦੇ ਉੱਤੇ ਨਿਸ਼ਾਨ ਲਾਵਾਂ ਤੇ ਮੈਂ ਵੀ ਪੜ੍ਹ ਸਕਦਾ। ਤੇ ਫਿਰ ਮੈਨੂੰ ਇਹ ਪੂਰਾ ਇਹਦਾ ਪ੍ਰਿੰਟ ਲੈਣਾ ਪਿਆ ਕਿਤਾਬ ਦਾ, ਮੈਂ ਪੂਰਾ ਪ੍ਰਿੰਟ ਲਿਆ ਤੇ ਮੈਂ ਉਹ ਥਾਂ ਦੇ ਉੱਤੇ ਨਿਸ਼ਾਨ ਲਾਏ। ਔਰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਬਹੁਤ ਵਧੀਆ ਕਿਤਾਬ ਹੈ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਾਡੇ ਨਾਲ ਰਹਿਣਾ। ਅਸੀਂ ਹੁਣ ਪ੍ਰੋਫੈਸਰ ਵਿਵੇਕ ਹੋਰਾਂ ਨਾਲ ਗੱਲਬਾਤ ਕਰਾਂਗੇ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਸਰ ਮੇਰੀ ਆਵਾਜ਼, ਤੁਹਾਡਾ ਮਾਈਕ ਆਫ ਹੈ ਸਰ। ਤੁਹਾਡਾ ਮਾਈਕ ਆਫ ਹੈ ਸਰ। हाँ हाँ जी, ਹੁਣ ठीक है, आवाज सुन। हाँ जी, ठीक है सर। सर वेलकम, जी आयन। थैंक यू। सर जी सॉरी, कुछ जी सर। आवाज सुन ठीक है सॉरी। जी जी सर, बिल्कुल ठीक है सर। तुसी करो सर, शुरू करो सर। मैं कह रहे थे कि मेरे वास्ते बड़ी माण दी गल है कि नैन सुख होना तो बाद मैनू बोलने का मौका मिल रहा है। दूसरी माण दी गल ये है कि अंशु मल्होत्रा होना दी बुक मैं रिव्यू कर रहा। पीरो बारे गलबात मैनू याद है कि अंशु होना नाल मुलाकात कोई अज तो शायद 4-5 साल पहला एक सैमीनार च हुई सी, ਜਦੋਂ ਉਹਨਾਂ ਨੇ ਦੱਸਿਆ ਸੀਗਾ ਕਿ ਪੀਰੋ ਦੇ ਉੱਪਰ ਕੰਮ ਕਰ ਰਹੇ ਤੇ ਸ਼ਾਇਦ ਕਿਤਾਬ ਉਹਨਾਂ ਦੀ ਆਲਮੋਸਟ ਫਾਈਨਲ ਸਟੇਜ ਤੇ ਸੀ। ਜਦੋਂ ਅਸੀਂ ਪੀਰੋ ਦੇ ਬਾਰੇ ਗੱਲ ਕਰੀਏ ਜਾਂ ਗੁਲਾਬ ਦਾਸੀ ਦੇ ਉੱਪਰ ਜਿਹੜੀ ਕਿਤਾਬ ਹੈ, ਜਦੋਂ ਕਿਤਾਬ ਮੈਂ ਪੜ੍ਹੀ ਹਿਸਟੋਰੀਅਨ ਦੇ ਦੁਆਰਾ ਲਿਖੀ ਹੋਈ, ਤਾਂ ਕੁਝ 2-4 ਸਵਾਲ ਖੜੇ ਹੁੰਦੇ ਨੇ ਮਨ 'ਚ ਕਿ ਇਸ ਕਿਤਾਬ ਦੀ ਅਹਿਮੀਅਤ ਸਾਡੇ ਲਈ ਅੱਜ ਕੱਲ੍ਹ ਦੇ ਮਾਹੌਲ 'ਚ ਕਿਆ ਹੈ। नंबर 2, हिस्टोरियन पीरो जैसी शख्सियत को किस नज़र ना देखें। जिस तरह की अंशों उन्होंने अपनी किताब की बिगनिंग किया कि वो माइक्रो हिस्ट्री कर रहे हैं, एक ऐसी शख्सियत की हिस्ट्री से काम करना जो कि मार्जिनलाइज्ड है, जिनके बारे ज़्यादा लोग नहीं जानते। तो उस पीरो के नाल गुलाब दास उन्हें गुरु का नाम जुड़े, तो उसके नाल गुलाब दास एक सैक्ट का नाम जुड़े। तो मेरी जो फीलिंग आई किताब पढ़ते हुए कि इन दोनों नैरेटिव्स में, एक पासे पीरो का नैरेटिव है तो उसके नाल नाल गुलाब दासी सैक्ट का नैरेटिव है। ये दोनों नैरेटिव्स को नाल लेके चल रहे हैं अंशु मल्होत्रा, जिस करके एज अ हिस्टोरियन मैनू लग उन्होंने टास्क है जी, उन्होंने जो काम है उन्होंने बड़ा चैलेंजिंग हो जाता। मैं हिस्टोरियन नहीं है, मैं इस बुक में एक लिटरेरी या कल्चर क्रिटिक के तौर पर देख रहा, लेकिन मैं जो अंशु मल्होत्रा के चैलेंजिस देखना कि एक ऐसे टॉपिक पे काम करना जिथे जिंदे ते ज़्यादा काम है नहीं, जिंदे से ज़्यादा मटीरियल है नहीं, तो उन्होंने अपनी हिस्टोरियोग्राफी डिफाइन करनी पै रही है, अपने सोर्सेज लभ रहे हैं, सोर्सेज स्टेट भी कर रहे हैं। उसके नाल वो पीरो नू एक पर्टिकुलर हिस्टोरिकल कॉन्टेक्स्ट के अंदर देख रहे हैं। पीरो का नैरेटिव एक पर्टिकुलर टाइम के आके जो खत्म शायद हो जाए, लेकिन गुलाब दासी सैक्ट का जो नैरेटिव है वो पीरो तो बाद चलता रहता है। तो यही जड़ा एक
ਰਾਈਟਰ ਦੇ ਦਿਮਾਗ 'ਚ ਚੱਲ ਰਿਹਾ ਹੋਏਗਾ ਕਿ ਇਸ ਪੂਰੀ ਦੀ ਪੂਰੀ ਕਹਾਣੀ ਨੂੰ ਇਸ ਕਿਸ ਤਰ੍ਹਾਂ ਇੱਕ ਕਿਤਾਬ ਦੀ ਸ਼ਕਲ ਦਿੱਤੀ ਜਾਏ। आई थिंक उन्हें किताब के स्ट्रक्चर में बहुत ज़्यादा इन्फ्लुएंस किया। किताब गुलाब दास तो गुलाब दासी सैट तो उन्होंने फिलोसफी तो शुरू होती है, पीरो के बारे डिटेल्ड एनालिसिस है, जिस तरह कि नैन सुख साहब भी कह रहे थे जो सेक्स पार्ट 2 है पूरी तरह पीरो के ऊपर फोकस हो रहा है। उस तो बाद बुक जारी है, पीरो तो बाद गुलाब दासी सैट के अंदर दित सिंह वगैरह का उन्होंने शिफ्ट किस तरह हो रहा है, तो पार्टीशन तो बाद विजेंद्र दास होना के थ्रू सैट की कंटिन्यूएशन क्या है पंजाब के अंदर। एज अ हिस्टोरियन अंशु मल्होत्रा होना ने जेंडर के सवाल के थ्रू एक माइनॉरिटी सैट के सवाल के थ्रू पूरे हिस्टोरिकल प्रोसेस नूं ते उस पीरियड नूं समझने की कोशिश की। असीं किते ना किते गुलाब दासी सैट के नैरेटिव के थ्रू पीरो के नैरेटिव के थ्रू ये भी देख सकते हैं कि 19th सेंचुरी के अंदर पंजाब के अंदर की कुछ हो रहा है। एक पर्टिकुलर सैक्शन लैके पूरे तो पूरा लार्जर तो नहीं, असं ये नहीं कह सकते कि पोलिटिकल हिस्टरी पंजाब की पूरी अंदर चो मिल रही है, लेकिन एक माइनॉरिटी के सैक्शन के थ्रू जो असी पंजाब का एक पार्ट समझना चाहिए कि बहुत इंपॉर्टेंट सिग्निफिकेंट कॉन्ट्रीब्यूशन अंशु मल्होत्रा ने इस किताब के थ्रू दी है। रिसर्च बहुत पुख्ता है, बहुत ज़्यादा सोर्सेस ने, जो भी आर्ग्यूमेंट अंशु मल्होत्रा पिक कर रहे हैं उसकी पूरी थ्योरेटिकल डेप्थ विच जा रहे हैं, चाहे वो एजेंसी का इशू है, चाहे वो ऑटोबायोग्राफिकल एलिमेंट्स के इशूज़ ने, चाहे वो आइडेंटिटीज़ के इशूज़ ने, इन्हां सारे थ्योरेटिकल इशूज़ में अंशु मल्होत्रा ने डिटेल दे विच स्टडी किया कि अपने आर्गूमेंट नूं बिल्ड किया। उस आर्गूमेंट की अपनी इंपॉर्टेंस है, क्योंकि जो किसी भी माइनॉरिटी कम्यूनिटी की या किसी माइनॉरिटी एक इंडिविजुअल की सैट की कम्यूनिटी की स्टडी होए, हिस्टरी लिखी जाए, तो उसको असीं हमेशा जिन्होंने मेन स्ट्रीम कहते हैं उनके नाल बराबर रख के देखेंगे। पीरो का किस्सा, पीरो की कहानी जी पीरो खुद भी लिखती है अपने 160 काफियां के अंदर, उनके अंदर पीरो की 2 असर्शंस बहुत स्ट्रॉन्ग है। पीरो की कास्ट, दूसरा पीरो का औरत होना। तो अपनी इसे पोजीशन तो बार बार उस टाइम के जोड़े सोशल स्ट्रक्चर सीगा या जोड़ा रिलीजन का भी मेन स्ट्रीम रिलीजन का स्ट्रक्चर सीगा उन्होंने क्वेश्चन कर रही है। तो शायद अंशु मल्होत्रा की भी उन्होंने भी यही कोशिश सी कि जेंडर के पॉइंट ऑफ व्यू तो जी हिस्टरी को देखा जाए, एक ऐसा मार्जिनलाइज कैरेक्टर जिन्हें बारे लोगों को ज़्यादा नहीं पता, जोड़ा हिस्टरी च उन्नी ज़्यादा इंपॉर्टेंस नहीं रख ले पाया, उसके पॉइंट ऑफ व्यू की हिस्टरी देखा जाए तो हिस्टरी का क्या नैरेटिव साढ़े सामने बाहर आएगा। गुलाब दासी सैक्ट एक ऐसा सैक्ट है, गुलाब दास पट्टी के कोल जट फैमिली पैदा होए, तो जोड़ा सैक्ट बन रहा है वो ना हिंदू है ना मुस्लिम कैटेगरी के अंदर आएगा। वो सैक्ट ने कुछ एलिमेंट्स अद्वैत तो ले, जोड़ा कि कितने ना कितने इंटलैक्चुअल ट्रेडिशन है, उनके नाल भक्ति एलिमेंट्स अपने अंदर समाए। कुछ पीरो ते गुलाब दास का रिश्ता ऐसा रहा कि जोड़ा शायद उस टाइम भी लोगों को एक्सैप्टेबल नहीं सी, उनकी अनएक्सैप्टेबिलिटी शायद सानू अजकल के टाइम भी मिल रही है, जिस तरह कि नैन सुख ने पहली टॉक से गल की। रीजनस अलग अलग हो सकते हैं कि पीरो नूं समाज ने क्यों नहीं एक्सैप्ट किया, या पीरो नूं पर्टिकुलर समाज ने एक पर्टिकुलर हिस्टोरिकल मूवमेंट तो बाद क्यों नहीं ज़्यादा एक्सैप्ट किया। ये सारे इशूज़ आई थिंक अंशु मल्होत्रा खुद जो बोलेंगे इस बारे गलबात कर सकेंगे। पर गुलाब दासी सैक्ट नूं जैसे समझने की कोशिश करिए, जिस तरह कि उन्होंने खुद अपने सोर्सेस के बयान दे विच कहा कि इनू सिखिज्म के एक सैक्ट्स के अंदर ही देखा गया है। निर्बल भी ने, उदासी भी ने, निहंग है, कूका है, माइनर सैक्ट्स के अंदर गुलाब दासी ने, निरंजन ने, हीरा दासी ने, इन सारे सैक्ट्स इट मीन्स डिफरेंट शेड्स इमर्ज हो रही है।
ਉਸ ਵੇਲੇ ਦੇ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਇੱਕ ਫਿਕਸਡ ਰਿਲੀਜੀਅਸ ਆਈਡੈਂटिटी ਰਿਜਿਡ ਨਹੀਂ ਬਣੀ ਹੋਈ ਹੈ, ਇੱਕ ਫਲੂਇਡ ਜ਼ੋਨ ਹੈ। ਕੁਝ ਐਸੀਆਂ ਏਰੀਆਜ਼ ਨੇ ਜਿੱਥੇ ਕਿ ਇੱਕ ਦੂਸਰੇ ਦੇ ਨਾਲ ਜਾ ਕੇ ਮਿਕਸ ਹੋ ਰਿਹਾ, ਅਲੱਗ-ਅਲੱਗ ਹੈ। ਹਿੰਦੂ ਪ੍ਰੈਕਟਿਸਿਸ ਅਲੱਗ ਨੇ, ਸੂਫੀ ਪ੍ਰੈਕਟਿਸਿਸ, ਮੁਸਲਿਮ ਸਮਾਜ ਦੀਆਂ ਆਪਣੀਆਂ ਪ੍ਰੈਕਟਿਸਿਸ ਨੇ, ਸਿੱਖ ਸਮਾਜ ਇੱਕ ਅਲੱਗ ਡਿਵੈਲਪ ਹੋ ਰਿਹਾ, ਹੁੰਦੀਆਂ ਇੱਕ ਆਪਣੀਆਂ ਰਵਾਇਤਾਂ ਨੇ, ਲੇਕਿਨ ਇਹਨਾਂ ਦੀਆਂ ਕੁਛ ਨਾ ਕੁਛ ਰਵਾਇਤਾਂ ਇੱਕ ਦੂਜੇ ਦੇ ਨਾਲ ਆ ਕੇ ਮਿਕਸ ਵੀ ਹੋ ਰਹੀਆਂ। ਤੇ ਇੱਥੇ ਅੰਸ਼ੂ ਹੋਣਾ ਜਿਹਨੇ ਉਸ ਡਿਬੇਟ 'ਚ ਗਏ ਨੇ, ਜਿਹਦੇ 'ਚ ਗੱਲ ਕਰ ਰਹੇ ਆ ਕਿ सिंथेटिक कल्चर क्या है, सिंथेटिक प्रैक्टिसेस क्या है, इस्लामिक प्रैक्टिसेस क्या है, इस्लामिक कल्चर क्या है। लेकिन एक गल तय हो रही है कि जदों पीरो की जिंदगी चल रही है, वो पीरियड जोड़ा 19वीं सेंचुरी का पार्ट है, गुलाब दास का जोड़ा पीरियड है, उत्थे गुलाब दास का इन्होंने रणजीत सिंह के नाल कुछ टेंशनस, कुछ कॉन्फ्लिक्ट दिखाया। ये भी बुक के अंदर जिक्र आता है कि गुलाब दास कह रहे कि उसने रणजीत सिंह को क्योंकि सॉर्ट ऑफ कर्स किया सीगा, उस तो बाद रणजीत सिंह का पूरा राजपाट, पूरा एम्पायर खत्म हो गया। उस दौरान एक होर किस्सा लिखा गया सीगा, उससे कादर यार ने भगत पूरन का किस्सा लिखा सी। भगत पूरन के किस्से नूं बाद चों शिव कुमार बटालवी लूना के पॉइंट ऑफ व्यू नाल दोबारा लिख रहे, लेकिन भगत पूरन किस्सा जिहड़ा कादर यार ने लिखिया वो साडे सामने वैल्यूज़ का, कदरां का एक सिस्टम, एक ऑर्डर पेश करता है, जिंदे च कि लूना के उपर इल्ज़ाम लगते हैं। लूना के उपर इल्ज़ाम इसे करके लगते कि उसने अपनी सैक्शुअलिटी को एक्सप्रैस किया। उसी टाइम पीरियड के आस पास की कादर यार का किस्सा पहला लिखे गए, पीरो का किस्सा बाद च आ रहा, लेकिन जैसे उस टाइम पीरियड का सोशल ऑर्डर में समझने की कोशिश करी तो पीरो ते गुलाब दास का जिस तरह का रिश्ता है, पीरो भी शायद किसी न किसी लैवल ते समाज के उस ढांचे को क्वेश्चन करते। पीरो की जो जिंदगी है कि एक मरासी फैमिली पैदा हुई, बचपन के घट उम्र के एक सूफी के नाल घरों दौड़ जाती है, उस आदमी की डैथ हो जाए तो उस तो बाद लाहौर के अंदर पीरो ने अपने आप को संभालना खुद, तो वैश्वा के इस धंधे के अंदर शामिल हो जाती है। उतों उन्होंने जो बचा के लेके जाता है, जो उनका सेवियर आता है, जो उनका मसीहा है, वो है गुरु गुलाब दास। तो गुरु गुलाब दास से कॉन्टैक्ट आने तो बाद पीरो का गुलाब दास नाल जिस भी तरह का रिश्ता रहा हो, विआह के बावजूद, विआह ना होने के बावजूद, पीरो अपनी कहानी लिख रही है। ये इंपॉर्टेंट एस्पेक्ट है जो जिससे शायद पूरा डिटेल दे विच अंशु ने डिस्कस किया। एक तो पीरो भक्ति के ट्रेडिशन च आके पोइट्री लिख रही है, काफ़ी नूं अपना पोइटिक फॉर्म बना रही है, अपने आप को एक्सप्रैस करने के लिए। काफ़ी जो कि खुद एक सूफी पोइट्री, सूफी ट्रेडिशन के बड़ा इंपॉर्टेंट फॉर्म है पोइटिक एक्सप्रैशन का, सिंगिंग का पोइटिक एक्सप्रैशन। उस फॉर्म को फॉलो करते करते पीरो अपनी कहानी खुद लिख रही है, जिहड़ी कि 19वीं सेंचुरी के अंदर एक औरत के द्वारा लिखा जाना बड़ा इंपॉर्टेंट स्टैप है। कि साढ़े कोल पंजाब के जिहड़े भी किस्से आ रहे हैं, चाहे वो वारिस शाह का होवे, हाशिम शाह का होवे, पीलू का होवे, इन्हां सारे कवियां ने अपने बारे किस्से नहीं लिखे। कोई उन्होंने परसनल रीजन रहे सीगे कि वारिस शाह ने हीर क्यों लिखी, उनके बारे गलबात होंदी है। हाशिम शाह ने किस्सा क्यों लिखा, उनके बारे गलबात होंदी, क्योंकि परसनल लाइफ के नाल ते रीजन देखते हैं कि परसनल लाइफ कुछ ऐसा हादसा वापरिया कि उन्होंने फिर किस्सा लिखा, कॉन्सेप्ट ऑफ लव, आइडियल लव का देन वास्ते। पीरो अपनी पर्सनल नीड में, अपनी पर्सनल जरूरत में डिस्टेंस नहीं कर रही है। वो अपनी जरूरत लिए जो किस्सा लिख रही है कि उन्हें अपने आप को रिडीम करना है, अपने आप को रिडम्पशन देनी है। वो समाज के अंदर जिस समाज ने कि नीची जात कि औरत का
बट ऐसे वेश्या के धंधे च जाना जिन्हों की इज्जत की नज़रों के नाल नहीं देखा जाता, पीरो अपनी रिडम्पशन के लिए एक लंबा किस्सा लिख रही है। 160 काफी दे विच उनकी अपनी कहानी है, ऑटोबायोग्राफी है, उसका ऑटोबायोग्राफिकल सेल्फ दिखता है। मेरे हिसाब नाल 19th सेंचुरी के कॉन्टैक्स्ट में रखते हुए जो कि मेल डोमिनेटेड सोसाइटी सी, पेट्रियार्की का अपना स्ट्रॉन्ग होल्ड सीगे, एक बड़ा इंपॉर्टेंट स्टेप पीरो ने लिया। इस वर्क की शायद लिटरेरी इंपॉर्टेंस उन्हें ना हो पाए, लेकिन इस वर्क की एक अपनी पॉलिटिकल इंपॉर्टेंस बहुत है कि शायद उसे इंपॉर्टेंस करके ही अंशु मल्होत्रा ने पीरो को पिक करके उनके ऊपर किताब लिखी। जो पीरो अपनी किताब लिख रही है तो अपने गुरु के नाल अपना रिश्ता डिस्क्राइब कर रही है। उनका भक्ति भाव भी आ रहा है, जो मीरा नू पढ़ रही है तो मीरा के इन्फ्लुएंस आ रही है, जो कबीर की राइटिंग्स कुछ कर रही है तो कबीर का इन्फ्लुएंस उनसे दिखेगा, जो सूफी पोइट्री का कुछ रीडिंग है तो सूफी पोइट्री के इन्फ्लुएंसिस उनके दिखेंगे। या तो पीरो इन रीडिंग्स के इन्फ्लुएंस सी, या दूसरे कह सकते कि जिस जो डेरे के नाल जुड़ी है तो शायद अलग अलग इन्फ्लुएंसिस उस डेरे से भी चल रहे हैं। मैं किसी श्योरिटी के नाल इस बारे गल नहीं कर सकता। मैं चाहूँगा कि अंशु थोड़ी जी इस चीज़ पर लाइट थोड़ा जो रोशनी पाए। लेकिन पीरो लगातार अपनी कास्ट के जेंडर के पॉइंट ऑफ व्यू तो, कास्ट के जेंडर की पोजीशन तो अपने समाज के नाल एक लड़ाई लड़ रही है। जब आप देखिए कि जो पीरो लिख रही है कि कूड़े मजहब बनात के कर कूड़े दावे, लिंग मुझको काट के फिर तुर्क कहावे, हिंदू बने बनौट के तर्जनेऊ चोटी, बने बनौट ना नारियां गल दोनों खोटी। या एक होर जगह ते कि चोटी जनेऊ हिंद पाना ये बात ना कोई, नारी का किज है जिस दोनों ना। कि जे मुछ कटा के या सुन्नत करवा के कोई मुसलमान हो रहा है, या चोटी रख के या जनेऊ उतार के कोई हिंदू हो रहा है, ये जो बॉडी के ऊपर अपनी आइडेंटिटी के मार्क्स लैके चलन का एक ट्रेडिशन सीगा, जो कि साडी रिलीजियस आइडेंटिटी नू लोगों के सामने पब्लिक दे विच डिस्प्ले करते कि असीं इस धर्म के है, असीं इस धर्म में बिलोंग करते हैं। तो पीरो औरत की पॉइंट ऑफ व्यू तो इन्हां मार्कर्स नू, इन्हां आइडेंटिटीज के मार्कर को क्वेश्चन कर, ये सब कुछ जो कुछ हो रहा है, पीरो जिंदा है। उस दे दौरान पीरो का गुलाब दास के नाल एक रिश्ता बनता है, उस रिश्ते च इंटीमेसी है जिस बारे लोगों को पता है। ते पीरो नू भी इस गल का एहसास है कि शायद इस रिश्ते नू लोग उन्नी इज्जत की नज़र के नाल नहीं देख रहे, कि पीरो अपने गुरु की डिफेंस के लिए भी कुछ करती। इट मीनस पीरो हर वक्त अवेयर है कि उनकी अपनी जिंदगी की हो रहा है, तो उनका गुरु के नाल जो रिश्ता है, गुलाब दास नाल जो रिश्ता है, उस करके समाज के विच क्या कुछ हलचल हो रही है, उथल पुथल हो रही है, पीरो उसके बारे भी कॉमेंट कर रही है। लेकिन पीरो की जी समाज के अंदर तिरस्कार होया, जो समाज के अंदर उनका जात करके या उनके पेशे करके जो इज्जत हुई, तो अपनी नज़रों के विच उठ रही है बार बार भक्ति के ट्रेडिशन को, जिहड़ा कि एक लंबा सिलसिला सानू दिखता है। नीवी जात तो भक्ति पोइट्स जो सानू मिले, चाहे रविदास सी, कबीर सी, कोई होर सी, कि किस तरह उन्होंने अपनी कास्टिज्म के सिर्फ खिलाफ आवाज़ नहीं उठाई, इन्होंने उन्होंने आम लोगों जिन्हों के कोल स्क्रिप्चर्स की नॉलेज नहीं सी, जो किताब पढ़ नहीं सकते थे, जिन्होंने समाज ने इज्जत नहीं दी सी, शायद जिन्हों के अंदर कोई डिग्निटी नहीं सी, सेंस ऑफ डिग्निटी नहीं सी, उन्होंने सब लोगों को भक्ति मूवमेंट ने बड़े मजबूती के नाल एक सेंस ऑफ डिग्निटी दी, एक इज्जत दी कि तुसी लोग अपने भक्ति के थ्रू, प्रेम के थ्रू, श्रद्धा के थ्रू जे परमात्मा को पा सकते हो अपने शरीर के अंदर, किसी भी किसी तरह का रिलीजियस इंस्टीट्यूशन, मंदिर, मस्जिद या कोई होर इस्टैबलिशमेंट की जरूरत नहीं है। ये भक्ति मूवमेंट के, सूफी मूवमेंट भी ये चीज़ां हैं, उनके सानू एक पोलिटिकल डायमेंशन दिखती है। यही पॉलिटिक्स सानू
ਪੀਰੋ ਦੀ ਲਾਈਫ ਦੇ ਵਿੱਚ ਤੇ ਪੀਰੋ ਦੀ ਰਾਈਟਿੰਗਸ ਦੇ ਅੰਦਰ ਵੀ ਦਿਖਦਾ। ਦੂਸਰਾ ਤਾਂ ਇੰਪੋਰਟੈਂਟ ਐਸਪੈਕਟ ਹੈ ਇਸ ਕਿਤਾਬ ਦਾ, ਉਹ ਹੈ ਕਿ ਜਦੋਂ ਪੀਰੋ ਤੋਂ ਬਾਅਦ ਜਿਹੜਾ ਗੁਲਾਬਦਾਸੀ ਡੇਰਾ ਹੈ ਉਹਦੇ ਨਾਲ ਕਿਆ ਕੁਛ ਹੋਇਆ। ਉਹਦੇ ਜਿਤ ਸਿੰਘ ਦੇ ਉੱਪਰ ਚੈਪਟਰ ਲਿਖਦਾ ਹੋਇਆ ਅੰਸ਼ੂ ਨੇ ਡਿਟੇਲ ਦੇ ਨਾਲ ਗੱਲਬਾਤ ਕੀਤੀ ਹੈ ਕਿ ਸਿੰਘ ਸਭਾ ਮੂਵਮੈਂਟ ਦੇ ਆਉਣ ਦੇ ਨਾਲ ਕਿਆ ਕਿਆ ਫਰਕ ਪੈ ਰਿਹਾ। ਤੇ ਉਹ ਸਿੰਘ ਸਭਾ ਮੂਵਮੈਂਟ ਦੇ ਨਾਲ ਆर्य समाज मूवमेंट भी है, होर चेंजेस बड़ियां हो रही हैं, ब्रिटिश पॉलिसीज चल रही हैं, जिससे नतीजे वजों छोटी छोटियां रिलीजियस ते रिफॉर्म मूवमेंट्स साडे पंजाब च ते हिंदुस्तान च अलग अलग एरिया स्टार्ट हो रही हैं ते जिहड़ियां आइडेंटिटीज सानू फ्लूइड लग रही सी वो हौली हौली रिजिड होनी स्टार्ट हो रही। उस तो बाद जे पार्टीशन हो रही है तो पार्टीशन तो बाद इहदे ते की असर पै रहा है कि क्यों पाकिस्तान दे विचों गुलाबदासी डेरे दे लोगों नूं जाना पिया, छड़ना पिया, जो ना हिंदू सीगे ते ना मुसलमान सीगे, तो उत्थे क्यों नहीं रह पाए। इत्थे एक होर क्वेश्चन है जो मैं चाहूँगा कि अंशु थोड़ा जिहा इहदे ते रोशनी हो पाए कि इन्हां लोगों नूं ट्रीट किस तरह किया गया सीगा 1947 दे विच पाकिस्तान दे गुलाबदासी डेरे दे। क्योंकि अंशु की किताब का जो तीसरा हिस्सा है वो ऑलमोस्ट इसे पार्ट के ऊपर ज़्यादा लाइट पा रहा है कि कास्ट का डायनेमिक्स है जोड़ा वो सिंह सभा मूवमेंट के नाल दूसरियां आर्य समाज की मूवमेंट के नाल किस तरह चेंज हो रही है। जित सिंह जो कि पहला गुलाबदासी सीगा उस तो बाद सिंह सभा मूवमेंट का पार्ट बनता है, वो उस उनके नाल आइडेंटिटी का जोड़ा एक पैटर्न चेंज हो रहा है पंजाब के अंदर। ये किताब सानू वो भी आस्पेक्ट समझने की कोशिश उस बारे भी चानना पाइए, इस किताब की कंट्रीब्यूशन है। तीसरा कि विजेंद्र दास पार्टीशन तो बाद इस सैक्ट का इंडिया के अंदर या नॉर्थ इंडिया के अंदर जो हांसी जो उन्होंने डेरा है तो इस वेले पोजीशन क्या है, उन्होंने डायनेमिक्स उन्होंने पोजीशन किस तरह की है, तो लोग उन्होंने किस नज़र के नाल इस डेरे को किस नज़र के नाल देखते। इट मीनस असीं गुलाबदासी डेरा का नैरेटिव देखिए तो फ्लूइड आइडेंटिटीज़ तो लैके आइडेंटिटीज़ का रिजिड आइडेंटिटीज़ का फॉर्मूलेट होना, उस तो बाद पार्टीशन तो बाद इस डेरे के नाल की कुछ हो रहा तो सानू एक नैरेटिव दिख रहा है। उस नैरेटिव चों असीं 19th सेंचुरी तो लैके पोस्ट कलोनीअल टाइम्स तक जो कुछ चेंजेस आ रही हैं वो उस नैरेटिव तो रीड कर सकते हैं। दूसरा नैरेटिव पीरो का नैरेटिव है कि एक औरत किस तरह नैगोशिएट कर रही है अपने टाइम्स के अंदर, अपने दौर के अंदर उन्हां सारियां सोशल ते रिलीजियस फोर्सेस के नाल जिन्हें कि उसनूं हमेशा मार्जिनलाइज रखा उनके जेंडर करके तो उसकी कास्ट आइडेंटिटी करके। तो पीरो का कॉन्स्टेंट स्ट्रगल है इन दोनों के नाल। अंशु ने इस किताब नूं पंजाब के कॉन्टेक्स्ट देखिया तो पंजाब के कॉन्टेक्स्ट पूरी डिटेल के नाल पे मैं जो पीरो का पूरा एनालिसिस पढ़ रहा था तो मेरे दिमाग कुछ होर गल्लां उठियां सी कि जे असीं पीरो नूं पंजाब तो बाहर देखना हो तो पीरो नूं किस तरह देख सकते हैं। उस पॉइंट ऑफ व्यू तो लाल देद, अक्का महादेवी, सहजब बाई, ये कुछ फेमस मीराबाई का जिक्र तो किताब है, ये कुछ फेमस फीमेल भक्ति पोइट साढ़े को आते हैं तो उन्हें लाल देद, अक्का महादेवी बड़ी इंपॉर्टेंट हो जाती है क्योंकि उन्होंने भी अपनी बॉडी के थ्रू अपने टाइम्स के अंदर जो भी सोशल नॉर्म्स सीगे, जो भी समाजिक ढांचा सी, जो भी उस समाज दी कदरां कीमतां सीगियां, जो भी उस समाज को चलाने का तरीका सीगा उन्होंने चैलेंज किया सीगा। क्या असी पीरो नूं उसे ट्रैडिशन प्लेस कर सकते हैं, क्या असी पीरो नूं उसे ही भक्ति पोइट्स के नाल देख सकते हैं इरिस्पैक्टिव कि उनकी पोइट्री च जान है कि नहीं है, पोइट्री का वो मयार सानू दिखता है कि नहीं दिखता। लेकिन पीरो की पॉलिटिक्स नूं क्या असी अक्का महादेवी या लाल देद के बराबर लैके खड़ा कर सकते हैं, एक ये सवाल। दूसरा जे पीरो अपनी गलबात खुद कह रही है 19th सेंचुरी के अंदर, इस जिक्र अंशु ने अपनी किताब की स्टार्टिंग किया है वसुंधरा देवी का, जिन्हें कि
ਆਟੋਬਾਇਓਗ੍ਰਾਫੀ ਲਿਖੀ। ਤੇ क्या ਅਸੀਂ ਇਹ ਕਹਿ ਸਕਦੇ ਹਾਂ ਕਿ ਪੀਰੋ ਵੀ ਪੰਜਾਬ ਚੋਂ ਜੇ ਰਸੁੰਦਰਾ ਦੇਵੀ ਬੰਗਾਲ ਤੋਂ ਸੀ, ਤੇ क्या ਪੀਰੋ ਪੰਜਾਬ ਦੀ ਪਹਿਲੀ फीमेल ऑटोबायोग्राफिकल राइटर है, जिसने पंजाब की पहली राइटर है जिसने की ऑटोबायोग्राफी लिखी। क्योंकि जितों तक मैनू अंदाज़ा है अमर जीवन 1875-76 के आसपास की किताब है। मेरे दिमाग से इस वे पीरो की किताब का ईयर नहीं आ रहा कि जी है 160 काफ़ियाँ वो किस साल पब्लिश हुई, किस साल लिखी गई। तो ये थोड़ा जहा लाइट अंशुन इस चीज़ से होर पा दे तो ये बड़ा अच्छा रहेगा। पर क्या असी पीरो नू उस फ्रेम के अंदर भी देख सकते हैं कि अर्ली फीमेल राइटर्स ऑफ इंडिया जिन्होंने कि अपनी कहानी कहने की कोशिश की, जिन्होंने कि अपने आप नू बयान करने की कोशिश की, जिसकी कि थियराइजेशन बहुत अच्छी बुक के अंदर हुई है। राइटिंग द सेल्फ की गल हुई है कि ऑथोरियल सेल्फ बनता किस तरह, ऑथोरियल सेल्फ की अपनी अपनी थ्योरेटिकल वेज क्या ने उसमें लिखने के। इन्हां गल्लां दे नाल आई थिंक अंशु ने किते ना किते ऑटोबायोग्राफी नू जदों थियोराइज कर रही है, एक इंपॉर्टेंट एस्पेक्ट जिहड़ा होर बनदा है वो है ऑथोरियल वॉइस का ते वॉइस की असर्शन का। वो वॉइस सानू बड़ा स्ट्रॉन्ग मिलती है इनके पीरो की राइटिंग। तीसरा जो सवाल मेरे जहन च आंदा है कि असी जो फीमेल सूफी पोइट्स की गल करते हैं तो साढ़े कोल बड़ी लंबी लिस्ट है। असी जे राबिया लस्करी तो स्टार्ट हो जाइए तो एक लंबी लिस्ट है साढ़े कोल कि फीमेल सूफी पोइट्स आए। सिमिलरली इंडिया के अलग अलग एरियाज चों सानू फीमेल भक्ति पोइट्स मिल रही है। एज अ हिस्टोरियन मैं चाहूँगा कि अंशु इस गल का थोड़ा जहा इंगेज करे या थोड़ी जहा रोशनी हो पाए कि पंजाब के अंदर भक्ति या सूफी मूवमेंट के इन्फ्लुएंस चाहे होर किहड़ियां विमेन है जिन्होंने कुछ इस तरह पार्टिसिपेट किया, जिन्होंने पोइट्री लिखी, जिन्हों का स्ट्रगल सानू देखने मिलेगा। मैं बस इन्हां गल्लां दे नाल अपनी गलबात खत्म करूँगा। तो गलबात खत्म करते हुए मैं एक बार फिर तो अंशु मल्होत्रा को मुबारकबाद देना चाहूँगा कि बड़ी डेंस किताब, बड़ी वेल रिसर्च बुक, तो जो इशूज़ पकड़े ने उन्होंने डिटेल्स जाके गलबात की है, बड़ी नुआंस्ड अंडरस्टैंडिंग हर आस्पेक्ट दे रहे हैं। मैनू जो चीज़ अच्छी लगी किताब पढ़ते हुए कि चाहे पीरो की गलबात हो रही है या गुलाब दास की गल हो रही है या गुलाब दास की सेक्ट की गल हो रही है, कितने भी जाके अंशु ने रोमांटिसाइज करने की कोशिश नहीं की, जो कि रोमांटिसाइजेशन सानू उस नाटक दे विच दिखती है स्वराज वीर के, जो पीरो ते गुलाब दास का रिश्ता जिस तरह बयान हो रहा है। एक ऐसा स्कॉलर एज अ हिस्टोरियन जो एक क्रिटिकल डिस्टेंस, इंटलैक्चुअल डिस्टेंस बना के रखना होंदा है अपने वक्त के नाल, ताकि एक बैलेंस्ड व्यू बन सके। वो काम अंशु मल्होत्रा जी ने बड़ा खूबसूरती से किया। इस गल के नाल मैं उन्होंने दोबारा तो मुबारकबाद दूंगा तो अपनी गलबात खत्म करूँगा। बहुत बहुत शुक्रिया जी सर, बहुत शुक्रिया सर। ਤੁਸੀਂ ਸਰ ਸਾਡੇ ਨਾਲ ਹੀ ਰਹਿਣਾ, ਅਸੀਂ ਕੁਝ ਗੱਲਬਾਤ ਬਾਅਦ ਚੋਂ ਵੀ ਸਵਾਲ ਜਵਾਬ ਦੀ ਸ਼ਕਲ ਵਿੱਚ ਹੋਏਗੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਸਾਡੇ ਪ੍ਰੋਗਰਾਮ ਦੇ ਜਿਹੜੇ ਖਾਸ ਉਚੇਚੇ ਪ੍ਰਾਹੁਣੇ ਨੇ ਪ੍ਰੋਫੈਸਰ ਅੰਸ਼ੂ ਮਲਹੋਤਰਾ ਜੀ, ਉਹਨਾਂ ਦੀ ਕਿਤਾਬ ਦੀ ਅੱਜ ਗੱਲਬਾਤ ਹੋ ਰਹੀ ਹੈ, ਉਹ ਸਾਡੇ ਨਾਲ ਮੌਜੂਦ ਨੇ। ਅੱਜ ਅਸੀਂ ਉਹਨਾਂ ਨੂੰ ਹੁਣ ਰਿਕੁਐਸਟ ਕਰਾਂਗੇ ਕਿ ਉਹ ਆਉਣ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹਨੂੰ ਅੱਗੇ ਵਧਾਉਣ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਏ ਅੱਜ। ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। थैंक यू वेरी मच, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਫੇਰ ਬੁਲਾਇਆ ਆਪਣੇ ਇਸ ਮਹਿਫਿਲ ਵਿੱਚ, ਔਰ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ। ਸਭ ਨੂੰ ਮੇਰੀ ਨਮਸਤੇ, ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ। ਔਰ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਨੈਨਸੁਖ ਜੀ ਦੀ ਔਰ ਵਿਵੇਕ ਸਚਦੇਵਾ ਦੀ ਕਿ ਉਹਨਾਂ ਨੇ ਇੰਨੀ ਬਾਰੀਕੀ ਨਾਲ ਮੇਰੀ ਕਿਤਾਬ ਪੜ੍ਹੀ ਔਰ ਇੰਨਾ ਕੁਝ ਉਹਦੇ ਬਾਰੇ ਵਿੱਚ ਬੋਲੇ। I'm extremely, touched, और मैं बहुत grateful हाँ कि उन्होंने इन्नी खूबसूरत गल्लां कहियां ने और थोड़े बहुत प्रश्न भी कीते ने, उठाए ने, उन्होंने मैं आंसर करने की कोशिश करांगी। पहले मैं
सब तो पहले मैं 2-3 चीज़ां कहना चाहनी हाँ। पहली गल ते कि मैं एक काम किंज शुरू किया। एक आर्टिकल मैं पढ़िया पीरो दे उत्ते और बहुत इंटरेस्टिंग आर्टिकल सी और मैंने लगा कि ਇਹਦੇ ਵਿੱਚ शायद एक एस्पेक्ट लैके आर्टिकल लिखा गया है मगर ਇਹਦੇ ਵਿੱਚ बहुत कुछ हो रहे जो शायद लिखा जा सकता है। ते मैं जाके ਉਹਦਾ जो मैन्यूस्क्रिप्ट है 160 ਕਾਫੀਆਂ ਦਾ ਉਹ ਵੇਖਿਆ ਅੰਮ੍ਰਿਤਸਰ ਵਿੱਚ और वो बहुत डिफरेंट सी फ्रॉम जिस टाइप का काम मैं पहले किया सी। मेरा पहले का काम मेकिंग ऑफ हिंदू सिख मिडिल क्लास आइडेंटिटीज ते सी और बहुत सारा काम पब्लिश्ड मटीरियल नु पढ़ के होना सी। ए हैंड रिटन मैन्यूस्क्रिप्ट लैंग्वेज बहुत अलग सी। ਉਹਦੇ ਵਿੱਚ ਜਿਹੜੀਆਂ ਮੈਟਾਫੋਰਿਕਲ ਰੈਫਰੈਂਸਸ ਸੀ ਉਹ ਬਹੁਤ ਅਲੱਗ ਸੀ ਤੇ ਉਹਨੂੰ ਜਸਟ ਡਿਸਾਈਫਰ ਕਰਨ ਵਿੱਚ ਉਹਨੂੰ ਪੜ੍ਹਨ ਵਿੱਚ ਉਹਨੂੰ ਸਮਝਣ ਵਿੱਚ ਮੈਨੂੰ ਬਹੁਤ ਟਾਈਮ ਲੱਗ ਗਿਆ। ਤਾਂ ਮੈਂ ਸ਼ੁਰੂ ਵਿੱਚ ਸਿਰਫ ਇਹ ਸੋਚਿਆ ਸੀ ਕਿ ਮੈਂ ਪੀਰੋ ਦੇ ਬਾਰੇ ਵਿੱਚ ਹੀ ਲਿਖਾਂਗੀ ਪਰ ਜਿਵੇਂ ਮੈਂ ਉਹ ਹੋਰ ਪੜ੍ਹਦੀ ਗਈ ਤੇ ਮੇਰਾ ਪ੍ਰੋਜੈਕਟ ਹੋਰ ਵੱਧਦਾ ਗਿਆ ਹੋਰ ਜਿਵੇਂ ਬਹੁਤ नैन सुख और विवेक ने क्या है कि मैनू लगा कि गुलाबदास और गुलाबदासी सैक्ट के बारे में भी गल करनी जरूरी हो गई। और फिर ਉਹਦੇ ਨਾਲ मैं क्योंकि विजेंद्र जी दे वो बहुत ही दिलचस्प आदमी ने और वो चाहते ने कि गुलाबदासियां दे उत्ते बहुत लोग काम करन और लिखन और गुलाबदास ने क्योंकि उन्हें इतना ज़्यादा लिखा है और पीरो ने लिखा और अपेरेंटली ऐसे दे होर आदमी और औरतां ने भी होर लिखा है तो वो चाहते सी कि लोग ਇਹਦੇ ਬਾਰੇ ਵਿੱਚ ਜਾਣਨ ਲਿਖਣ ਤੇ he got in touch with me और मैं उन्होंने ਜਿਹੜੇ फंक्शंस ਹੁੰਦੇ ਸੀ फेस्टिवल्स मेलास वो जाके अटेंड करने शुरू हो गए। तो मैंने लग्या कि अजकल का जो गुलाबदासी सैक्ट है वो पुराने गुलाबदासी सैक्ट तो बहुत वखरा निकल के आ रहा है। तो क्यों अलगपन आया है क्यों वखरा निकल के आ रहा है और पूरी ट्रैजेक्टरी जो सैक्ट दी है किंज बन के आती है तो मैं वो भी फिर नाल जोड़ दिता। तो गल नू छोटा करके कहने की गल वे कि यह प्रोजेक्ट वधदा गया होर वड्डा होंदा गया और वो जिहड़ी विवेक कह रहे डेंसनेस है किताब थी वो शायद इस कारण ही है कि प्रोजेक्ट बहुत वध गया। और मैनू लगता है कि अगर तुहाडे कोल बहुत सुथरा होया प्रोजेक्ट नहीं अगर दिमाग विच ते वो वधदा जांदा वो अपनी इट टेक्स अ लाइफ ऑफ इट्स ओन एंड इस प्रोजेक्ट दे नाल भी ओई होया। खैर ऐसी गल मैं जिवें शुरू की थी मैं मेरा फोकस जेड़ा सी टू बिगिन विद और जेड़ा रिया काफ़ी टू एन एक्सटेंट वो इस किताब विच भी रिफ्लेक्ट करता है कि और पीरो ते ही ज़्यादा फोकस सी एंड इफ you'll see that the major chunk the second part of the book is only on Piro and and the third part also speaks about her quite a bit though there are many other aspects that I मैं ਉਹਨਾਂ ਨੂੰ ਲੈ ਆਨੀ ਆ। ਤੇ ਪੀਰੋ ਤੇ ਮੈਂ 2-3 ਚੀਜ਼ਾਂ ਕਹਿਣਾ ਚਾਹਨੀ ਆ before I say anything else। एक ते ਜਿਹੜਾ ਵਿਵੇਕ ਕਹਿ ਰਿਹਾ ਸੀ ਹੋਰ ਨੈਨਸੁਖ ਜੀ ਵੀ ਕਹਿ ਰਹੇ ਸੀ ਕਿ ਇੱਕ ਗੱਲ ਤੇ ਇਹ ਕਿ 19ਵੀਂ ਸਦੀ ਵਿੱਚ ਉਹਦੇ ਵਿਚਕਾਰ middle of 19th century एक औरत अपने बारे विच लिखती है और लिखती है शी पीरो सिर्फ 160 काफियां नहीं लिखियां उन्हें बहुत कुछ होर भी लिखिया उन्हें सिहरफियां भी लिखिया ने उन्हें राग सागर भी लिखिया है उन्हें पैंतियां भी लिखिया ने तो ओदी
बहुत सबसटैंशियल भी नहीं है मगर बहुत घट भी नहीं है उन्हें लिखिया है। ते ਇਹ ਆਪਣੇ ਵਿੱਚ ਹੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਔਰਤਾਂ ਦੇ ਲਿਖਿਆ ਹੋਇਆ ਨਹੀਂ ਮਿਲਦਾ ਹੈ। ਹੋਰ ਇਸ ਟਾਈਪ ਦੀ ਔਰਤ ਜੋ ਸਮਾਜ ਦੇ ਮਾਰਜਨਲਾਈਜ਼ ਸੈਕਸ਼ਨ ਤੋਂ ਨਿਕਲ ਕੇ ਆਏ ਹੋਏ ਉਹ ਲਿਖੇ ਤੇ ਉਹ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ। दूजी चीज कि वो ऑटोबायोग्राफिकली भी लिखती है। इत्थे मैं सिर्फ एक माइनर रिफाइनमेंट लियाना चाहनी है कि यह ऑटोबायोग्राफी नहीं है, इट्स नॉट जीवन कथा जिन्हें कहने, इट्स आत्मकथा नहीं है, यह एक पर्टिकुलर एपिसोड उदी जिंदगी दे नाल जो जुड़िया होया है ਉਹਦੇ ਬਾਰੇ ਵਿੱਚ ਲਿਖਦੀ ਹੈ। और ਉਹਦੇ ਬਾਰੇ ਵਿੱਚ ਇਸ ਪਿੱਛੇ ਲਿਖਦੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਟ੍ਰਾਂਸਫਰਮੇਟਿਵ ਮੂਵਮੈਂਟ ਹੈ ਉਹਦੀ ਲਾਈਫ ਵਿੱਚ, ਉਹਦੀ ਲਾਈਫ ਨੂੰ ਬਦਲ ਦਿੰਦਾ ਹੈ। ਜਿਹੜਾ ਮੂਵਮੈਂਟ ਉਹਦੀ ਲਾਈਫ ਨੂੰ ਬਦਲ ਦਿੰਦਾ ਹੈ ਉਸ ਟਾਈਪ ਦਾ ਇਹ ਹਾਦਸਾ ਹੈ, ਇਸ ਪਿੱਛੇ ਉਹ ਉਸ ਦੇ ਬਾਰੇ ਵਿੱਚ ਲਿਖਦੀ ਹੈ। ਸੋ ਆਈ ਕਾਲ ਇਟ ਆਟੋਬਾਇਓਗ੍ਰਾਫਿਕਲ ਇਨ ਨੇਚਰ। और ऑटोबायोग्राफिकल और ऑटोबायोग्राफी इटसेल्फ ਉਹਦੇ ਬਾਰੇ ਵਿੱਚ ਵੀ ਇੱਕ ਚੀਜ਼ ਕਹਿਣੀ ਬਹੁਤ ਜ਼ਰੂਰੀ ਹੈ ਕਿ ਆਟੋਬਾਇਓਗ੍ਰਾਫੀ ਤੁਸੀਂ ਆਪਣੀ ਕਹਾਣੀ ਜਿਹੜੀ ਲਿਖਦੇ ਹੋ ਤੁਸੀਂ ਆਪ ਉਹਨੂੰ ਇੱਕ ਢੰਗ ਦਿੰਦੇ ਹੋ, ਉਹਨੂੰ ਇੱਕ ਰੰਗ ਦਿੰਦੇ ਹੋ, ਉਹਨੂੰ ਇੱਕ ਫਾਰਮ ਦਿੰਦੇ ਹੋ, ਉਹਨੂੰ ਇੱਕ ਵਜ੍ਹਾ ਦਿੰਦੇ ਹੋ। ਹੋਰ ਉਹਦੀ ਜਿਹੜੀ ਸੱਚਾਈ ਹੈ, ਉਸ ਕਹਾਣੀ ਦੀ ਜਿਹੜੀ ਸੱਚਾਈ ਹੈ ਉਹ ਤੁਸੀਂ ਜਾਣਦੇ ਹੋ, ਉਹਦੇ ਵਿੱਚ ਸੱਚਾਈ ਨਹੀਂ ਹੈ ਉਹ ਵੀ ਤੁਹਾਡਾ ਕਰਨਾ ਹੈ। ਤੇ ਮਤਲਬ ऑटोबायोग्राफिकल एक पर्टिकुलर काइंड ऑफ नैरेटिव बन के आंदा है और एदी स्पेसिफिसिटी जड़ी है ओनू असी वी हैव टू कीप दैट इन माइंड। दूजी गल जड़ी पीरो दे बारे विच है वो ए वे कि ओ हिंदू मुस्लिम डिफरेंस जड़ा हैगा आइडेंटिटी दा और कॉन्फ्लिक्ट दा वो निकाल के लियांदी है। तो वो अपनी कहानी नू एक कॉन्फ्लिक्चुअल ढंग विच पेश करदी है कि ओदी जड़ी कहानी है वो और हिंदू दे विच ओ सिख नू भी ले आंदी है। और दिस टेल्स अस समथिंग अबाउट the way in which there were fluidities and identities jehda Vivek hune gal kar raha si is de bare vich there's porosity and identity और कम से कम वो rigidness जड़ी colonial state के बाद आ जाती है वो नहीं है। मैं ये नहीं कह रही कि लोग अपने आप को हिंदू नहीं मानते या अपने आप को सिख नहीं मानते या अपने आप को मुसलमान, that identity is definitely there, I mean who can say that that's not there, that's very much there। मगर उस तो अगे एक टाइप दी पोरोसिटी है, एक टाइप दा छल्लीपन है जिन्हों कह सकते हो आपस विच, वो एक बहुत सिग्निफिकेंट चीज है जिन्हों असी ध्यान विच रखना चाहते हैं when we are talking about a pre-colonial situation in Punjab or elsewhere in India as well। ते वो अपनी कहानी नू एक conflictual ढंग विच पेश करती है। ਇਹ क्यों पेश करती है इस conflictual ढंग विच? क्योंकि वो कहती जब और ਉਹਦੀ कहानी मैं briefly ਤੁਹਾਡੇ listeners ਨੂੰ ਦੱਸਣਾ ਚਾਹਾਂਗੀ कि वो कहती है कि ਉਹ ਗੁਲਾਬ ਦਾਸ ਦੀ ਜਦੋਂ ਮੋਤੀ ਬਾਜ਼ਾਰ ਵਿੱਚ ਆਪਣਾ ਸਰਮਨ ਦਿੰਦਾ ਹੈ, ਆਪਣਾ ਲੈਕਚਰ ਦੇ ਰਿਹਾ ਹੁੰਦਾ ਹੈ, ਉਹ ਬੜੀ ਇੰਪ੍ਰੈਸ ਹੁੰਦੀ ਹੈ। ਹੋਰ ਉਸ ਤੋਂ ਬਾਅਦ ਉਹ ਆਪਣੇ ਬ੍ਰੋਥਲ ਨੂੰ ਛੱਡ ਕੇ ਆ ਜਾਂਦੀ ਹੈ ਗੁਲਾਬ ਦਾਸ ਦੀ ਡੇਰੇ ਤੇ। और फिर ਉਹਦੇ ਮਗਰ ਉਹਦੇ ਵਾਰਸ ਆਉਂਦੇ ਨੇ और ਉਹਨੂੰ ਵਾਪਸ ਲੈ ਜਾਂਦੇ ਨੇ और ਉਹਨੂੰ ਉਹ ਕੋਸ਼ਿਸ਼ ਕਰਦੇ ਨੇ ਕਿ ਉਹ ਉਹਨਾਂ ਦੇ ਕੋਲ ਹੀ ਉਸ ਰਹੇ और ਉਹ ਗੁਲਾਬ ਦਾਸੀ ਨਾ ਬਣੇ। ਮਗਰ ਉਹ ਕਹਿੰਦੀ ਕਿ ਮੈਂ ਇਸ ਗੱਲ ਨੂੰ ਤਿਆਰ ਨਹੀਂ ਹਾਂ और ਜਦ ਉਹ ਤਿਆਰ ਨਹੀਂ ਹੁੰਦੀ ਤੇ ਉਹ ਕਹਿੰਦੀ ਫਿਰ ਉਹ ਮੈਨੂੰ ਜ਼ਬਰਦਸਤੀ
ਉਹ ਫੜ ਕੇ ਮੈਨੂੰ ਵਜ਼ੀਰਾਬਾਦ ਲੈ ਜਾਂਦੇ ਨੇ ਹੋਰ ਫਿਰ ਵਜ਼ੀਰਾਬਾਦ ਮੈਨੂੰ ਕੈਦ ਵਿੱਚ ਰੱਖਦੇ ਨੇ ਹੋਰ ਉਹ ਕੈਦ ਦੀ ਗੱਲ ਦੱਸਦੀ ਹੈ ਕਿ ਵਜ਼ੀਰਾਬਾਦ ਉਹ 4 ਸਟੋਰੀ ਦੀ ਬਿਲਡਿੰਗ ਸੀ ਮੈਨੂੰ ਉੱਤੇ ਰੱਖਿਆ ਉਹਨਾਂ ਨੇ ਹੋਰ ਫਿਰ ਉੱਥੇ ਉਹ ਆਪਣੀ ਸਹੇਲੀਆਂ ਬਣਾਉਂਦੀ ਹੈ 2 ਰਹਿਮਤੀ ਔਰ ਜਾਨੂ ਨਾਲ ਹੋਰ ਫਿਰ ਇੱਕ ਚਿੱਠੀ ਲਿਖਦੀ ਹੈ ਆਪਣੇ ਗੁਰੂ ਨੂੰ ਔਰ ਗੁਰੂ 2 ਡਿਸਾਈਪਲਸ ਨੂੰ 2 ਚੇਲਿਆਂ ਨੂੰ ਭੇਜਦਾ ਹੈ ਔਰ ਉਸ ਚੇਲਿਆਂ ਦੇ ਨਾਲ ਮਗਰ ਆਪਣੀ ਸੋਚ ਦੇ ਵਿੱਚ ਔਰ ਆਪਣੀ ਪਲਾਨਿੰਗ ਦੇ ਵਿੱਚ ਉਹ ਉਥੋਂ escape ਕਰਦੇ ਨੇ ਔਰ ਉਹ ਜਿਹੜਾ escape ਦੀ ਗੱਲ ਕਰਦੀ ਜਿਹੜਾ rescue ਦੀ ਗੱਲ ਕਰਦੀ ਹੈ ਔਰ escape ਦੀ ਗੱਲ ਕਰਦੀ ਹੈ ਉਹ ਇਸ ਢੰਗ ਨਾਲ ਉਸ ਗੱਲ ਨੂੰ ਲਿਖਦੀ ਹੈ ਕਿ ਇਹ ਤੇ ਗੁਰੂ ਦੀ ਕਰਾਮਾਤ ਹੈ ਇਹ ਉਹਨਾਂ ਦਾ ਮਿਰਕਲ ਹੈ ਉਹਨਾਂ ਦੀ ਕਰਾਮਾਤ ਹੈ ਔਰ ਉਹਨਾਂ ਦੀ ਕਰਾਮਾਤ ਦੇ ਪਿੱਛੇ ਮੈਂ ਵਾਪਸ ਲਾਹੌਰ ਔਰ ਫਿਰ ਜਠਿਆਂਵਾਲਾ ਆ ਗਈ ਹਾਂ ਤੇ ਇਹ ਜਿਹੜੀ ਕਹਾਣੀ ਲਿਖਦੀ ਹੈ ਉਹ ਮੈਂ to get back to the point that I was making ਉਹਦੇ ਵਿੱਚ ਉਹ conflict ਦੀ ਗੱਲ ਕਰਦੀ ਹੈ ਕਿ ਹਿੰਦੂ ਔਰ ਮੁਸਲਮਾਨਾਂ ਦੇ ਵਿੱਚ ਇਹ conflict ਹੋ ਜਾਂਦਾ ਹੈ ਮੈਂ ਗੁਲਾਬਦਾਸੀ ਬਣ ਜਾਂਦੀ ਹਾਂ ਉਹ ਚਾਹੁੰਦੇ ਨੇ ਕਿ ਮੈਂ ਮੁਸਲਮਾਨੀ ਰਵਾਂ ਔਰ ਉਹ ਮੈਨੂੰ ਕੋਸ਼ਿਸ਼ ਕਰਦੇ ਨੇ ਕਿ ਮੈਂ ਮੁਸਲਮਾਨੀ ਬਣਾ ਔਰ ਮੈਂ accept ਨਹੀਂ ਕਰਦੀ and so she writes about this conflict ਤੀਜੀ ਗੱਲ ਜੋ ਮੈਂ ਕਹਿਣਾ ਚਾਹੁੰਦੀ ਹਾਂ ਉਹ ਇਹ ਵੇ ਕਿ ਉਹ ਇਸ conflict ਦੇ ਬਾਰੇ में ਸਾਨੂੰ ਦੱਸਦੀ ਹੈ ਮਗਰ ਉਹ ਉਹਦੇ ਨਾਲ ਇੱਕ ਹੋਰ ਗੱਲ ਰੱਖਦੀ ਔਰ ਉਹ ਗੱਲ ਇਹ ਰੱਖਦੀ ਹੈ ਕਿ ਇਸ ਕਨਫਲਿਕਟ ਦਾ ਕੋਈ ਮਤਲਬ ਹੀ ਨਹੀਂ ਹੈ ਇਸ ਕਨਫਲਿਕਟ ਦਾ ਮਤਲਬ ਨਹੀਂ ਹੈ ਕਿਉਂਕਿ ਮੈਂ ਇੱਕ ਇਸ ਟਾਈਪ ਦੀ ਮੇਰੀ ਭਗਤੀ ਹੈ ਔਰ ਜਿਹੜੀ ਭਗਤੀ मूवमेंट ਅਸੀਂ ਕਹਿੰਦੇ ਆ ਜਾਂ ਨੈਟਵਰਕਸ ਕਹਿੰਦੇ ਆ ਜਾਂ ਜੋ ਉਹਦੀ ਥਿਓਲੋਜੀ ਹੈ ਉਹ ਕਹਿੰਦੀ ਕਿ ਆਪਣੇ ਅੰਦਰ ਵੇਖੋ ਇੰਟੀਰੀਓਰਿਟੀ ਇਜ਼ ਇੰਪੋਰਟੈਂਟ एक्सटर्नैलिटी बाहर दापन जरूरी नहीं है इंपॉर्टेंट नहीं है मगर इंटीरियोरिटी इज इंपॉर्टेंट और उस भक्ति विच एक्सटर्नैलिटीज का कोई मतलब ही नहीं बनता इस पिछे मैं भी जो मैं एक औरत हाँ मैं शायद लो कास्ट हाँ मैं इस जात दियां जिन्हों बहुत इज्जत दे नाल नहीं वेख्या जाता मगर मैं भी भक्ति दे थ्रू मैनू भी लिबरेशन मिल सकती है मैनू भी इमेंसिपेशन मिल सकती है और इस गल नूं बहुत ज्यादा असर्शन नाल अपने तौस नाल इस गल नूं ओ रखती है ते इहदे नाल मैं यह गल कहना चाहती हाँ कि जिहड़ी पीरो दी वॉइस है ਉਹਦੀ ਜਿਹੜੀ ਆਵਾਜ਼ ਹੈ ਉਹਦੀ ਜਿਹੜੀ ਜ਼ਬਾਨ ਹੈ ਉਹ ਬਹੁਤ ਅਸਰਟਿਵ ਜ਼ਬਾਨ ਹੈ ਉਹ ਸ਼ੀ ਇਜ਼ ਨਾਟ ਅ ਵਾਲ ਫਲਾਸ਼ ਉਹ ਆਪਣੇ ਆਪ ਨੂੰ ਛੁਪਾਉਣ ਵਾਲੀ ਬੰਦੀ ਨਹੀਂ ਹੈ ਉਹ ਬੜੀ ਰੋਸ਼ ਵਾਲੀ ਬੰਦੀ ਹੈ ਉਹ ਬੜੇ ਤਾਕ ਨਾਲ ਆਪਣੀ ਗੱਲ ਰੱਖਦੀ ਹੈ ਤੇ ਇਹ ਗੱਲ ਕਹਿਣੀ ਬਹੁਤ ਜ਼ਰੂਰੀ ਹੈ ਔਰ ਉਹ ਭਗਤੀ ਦਾ ਸਹਾਰਾ ਲੈ ਕੇ ਫਰਸਟ ਸ਼ੀ tells you about the importance of religious identity and then she demolishes religious identity through her bhakti ideology और ਇਹਦੇ ਨਾਲ ਜੋ ਮੈਂ ਗੱਲ ਕਹਿ ਦਿੱਤੀ ਮਗਰ ਹੁਣ ਮੈਂ ਫਿਰ ਤੋਂ ਇਸ assert ਕਰਨਾ ਚਾਹਨੀ ਹਾਂ ਕਿ ਉਹ what we call agency she is an agential woman ਉਹਦੇ ਕੋਲ ਆਪਣੀ ਆਵਾਜ਼ ਹੈ ਉਹਦੇ ਕੋਲ ਆਪਣੀ ਇੱਕ ਕੌਨਸ਼ੀਅਸਨੈਸ ਹੈ ਕਿ ਮੈਂ ਕੀ ਚੀਜ਼ ਹਾਂ ਹੋਰ ਮੈਂ ਕੀ ਰਿਪਰੈਜ਼ੈਂਟ ਕਰਨੀ ਹਾਂ ਹੋਰ ਉਹ ਏਜੰਸੀ ਨੂੰ ਐਕਸਰਸਾਈਜ਼ ਕਰਦੀ ਹੈ ਇਹ ਨਹੀਂ ਕਹਿ ਕੇ ਕਿ ਮੈਂ ਆਈ ਐਮ ਦ ਮੋਸਟ ਇੰਪੋਰਟੈਂਟ ਪਰਸਨ ਉਹ ਆਪਣੇ ਟ੍ਰੈਡੀਸ਼ਨ ਦੇ ਵਿੱਚ ਰਹਿ ਕੇ ਆਪਣੇ ਭਗਤੀ ਟ੍ਰੈਡੀਸ਼ਨ ਦੇ ਵਿੱਚ ਰਹਿ ਕੇ ਗੁਰੂ ਪਰੰਪਰਾ ਦੇ ਵਿੱਚ ਰਹਿ ਕੇ गुरु तो इज्जत दे के ਉਹਦੇ ਵਿੱਚ ਹੀ ਆਪਣੀ ਏਜੰਸੀ ਨੂੰ ਨੈਗੋਸ਼ੀਏਟ ਕਰਦੀ ਹੈ ਹੋਰ ਉਹਨੂੰ ਅਸਰਟ ਕਰਦੀ ਹੈ ਸੋ ਇਹ ਜਿਹੜੀ ਸਾਰੀ ਕੁਆਲਿਟੀਜ਼ ਨੇ ਪੀਰੋ ਦੇ ਬਾਰੇ में ਇਹ ਬਹੁਤ ਹੀ ਸਿਗਨੀਫੀਕੈਂਟ ਨੇ ਹੋਰ ਇਹ ਤੁਹਾਨੂੰ ਮੋਸਟਲੀ ਡੈਫੀਨਿਟਲੀ
20th century, which we towards the second half of the 20th century will have women who have this kind of a voice, this kind of an agency. तो 19वीं शताब्दी विच इस टाइप दी आवाज नहीं मिलती है। इस पिछे पीरो दी जेड़ी पोइट्री है, ओदी शायरी, ओदी कविता है, ओदी आवाज है, वो एक बहुत ही अहम आवाज है। इस गल नूं मैं इस गल दी इंपॉर्टेंस मैं बहुत ज्यादा देना चाहनी है इस गल नूं इंपॉर्टेंस। सो दिस इज अबाउट पीरो। और जिवें नैन सुख जी ने और विवेक ने दस्या है कि इस किताब विच नाल नाल गुलाबदासियां दी स्टोरी भी निकल के आंदी है। और ओहदे विच मैं दो तीन चीज़ां करन दी कोशिश कीती है। एक ते अगेन रिलीजियस आइडेंटिटी नूं लैके मैं यह गल कीती है कि यू हैव दीज गुरु ट्रेडिशंस, और गुरुज जेड़े ने उन्हां दी एबिलिटी कि वो एक पासे बहुत ही गहन, बहुत ही संजीदा फिलोसॉफिकल ट्रेडिशंस जेड़े ने, थियोलॉजिकल ट्रेडिशंस जेड़े ने, उन्हां नूं समझते ने, और दूजे पासे वो लोकां दे नाल इस गल नूं रखन, उन्हां दे सामने रखन दे काबिल ने, और उन्हां नूं अट्रैक्ट करदे ने। सो दिस काइंड ऑफ अ परफॉर्मेटिविटी जिन्होंने कह सकते हैं जेड़ी इस गुरु ट्रेडिशंस विच हैगी है, वो आज भी जिंदा है, वो बहुत ही सिग्निफिकेंट है। पहली गल। दूसरी गल है कि गुलाबदासी टाइप ऑफ ट्रेडिशन जेड़ा सी, जो मेन स्ट्रीम नहीं कह सकते हो, जद कि गुलाबदासी अपनी जेड़ी उन्हां दा पीरियड ऑफ डिसाइपलशिप होएगा, वो उन्हां दा उदासियां दे नाल है, वो उन्हां दा निर्मलिया दे नाल है, ते सिख सेक्ट्स दे विचकार ही वो उन्हां दी जो जदों चेले होणगे, इन्हां सेक्ट्स विच उन्हां दी तुसीं कह सकते हो कि एजुकेशन हुई है, उन्हां दी लर्निंग हुई है, उन्हां दी डेवलपमेंट हुई है, उन्हां दी एवोल्यूशन हुई है। और फिर वो अपना जब डेरा बना लेंदे ने, वो डेरा उदासियां नाल भी अलग हुंदा है और निर्मलिया दे नाल भी अलग हुंदा है। वो ओदी अपनी अहमियत है, क्योंकि वो अपने डेरे नूं ओपन रखते ने। उन्हां दे डेरे विच वो खुद जट सी, मगर उन्हां दे डेरे विच खतरी भी सी, उन्हां दे चेले वड्डी जातां दे भी सी, जट भी सी, छोटी जातां दे भी सी, और वो सारे आंदे ने। और जिवें दित सिंह दी गल विवेक ने कही है, दित सिंह एक चमार बैकग्राउंड तो आंदे ने, मगर उन्हां दे फादर ऑलरेडी गुलाबदासी होंदे ने, और वो उन्हां दी जेड़ी लर्निंग है वो पूरा and Dit Singh keeps changing his affiliations because colonial state आ जाता है, और colonial state ते आंदे नाल उन्हां दी जेड़ी जो असीं गवर्नमेंटैलिटी कहने हैं, उन्हां दी जेड़ियां प्रैक्टिसेस ने, जिवें तुसीं सेंसस नूं लैके कर लो या रिलीजियस डिविजन्स नूं जो एम्फसाइज करदे ने, और एक religiosity, religion should mean, very fixed boundaries. ਉਹ ਗੱਲ ਜਿਹੜੀ ਆ ਜਾਂਦੀ ਹੈ, ਉਹ ਜਿਵੇਂ ਨੈਣ ਸੁਖ ਜੀ ਨੇ ਕਿਹਾ, ਉਹ ਗੁਲਾਬਦਾਸੀਆਂ ਦੀ ਜਿਹੜੀ ਜਗ੍ਹਾ ਹੈ ਪੰਜਾਬ ਵਿੱਚ, ਉਹ ਸ਼ਰਿੰਕ ਹੁੰਦੀ ਜਾਂਦੀ ਹੈ, ਉਹ ਘਟਦੀ ਜਾਂਦੀ ਹੈ। और इस सिलसिले ਵਿੱਚ दित सिंह गुलाबदासी पहले सी, ਉਹ ਛੱਡ ਕੇ ਫਿਰ ਪਹਿਲੇ ਆर्य समाजी बन जाते हैं, उस तो बाद सिंह सभा ਨੂੰ ਜੁਆਇਨ ਕਰ ਲੈਂਦੇ ਨੇ। तो ਉਹ ਇੱਕ ਜੋ ਪਬਲਿਕ ਸਫੇਅਰ ਵਿੱਚ ਉਹ ਆਪਣੇ ਐਕਸਪੈਰੀਮੈਂਟੇਸ਼ਨ ਕਰਦੇ ਨੇ, ਉਹਦੇ ਨਾਲ ਨਾਲ ਉਹਨਾਂ ਦੀ ਸੋਚਣ ਦਾ ਤਰੀਕਾ ਵੀ ਬਦਲ ਜਾਂਦਾ ਹੈ। So you'll see that when I say Gulabdasis in the 19th century, ਇਹ ਬੜੀ ਅਹਿਮ ਗੱਲ ਹੈ ਕਿ ਸ਼ਾਇਦ ਉਹ ਰਣਜੀਤ ਸਿੰਘ ਦੇ ਨਾਲ ਉਹਨਾਂ ਦੀ ਭਿੜ ਵੀ ਹੁੰਦੀ ਹੈ, ਫਿਰ ਵੀ ਇਸ टाइप ਦਾ ਸੈਕਟ सर्वाइव कर सकता है और इनफैक्ट थ्राइव कर सकता है in the middle of 19th century। और वो जगह एटलीस्ट इन द
colonial period वो जगह shrink होती जाती है, मगर that does not disappear, and the very fact that the Gulabdasis have survived, ਉਹਨਾਂ ਦੇ ਬਹੁਤ ਸਾਰੇ ਡੇਰੇ ਨੇ ਇੰਡੀਆ ਵਿੱਚ ਵੀ ਨੇ, ਹੋਰ ਸ਼ਾਇਦ ਨੈਂਸੂ ਜੀ ਕਹਿ ਰਹੇ ਸੀ ਸਿੰਧ ਵਿੱਚ ਅਦੇ ਵੀ ਸੀ, ਕਿਉਂਕਿ ਸਿੰਧ ਵਿੱਚ ਉਹਨਾਂ ਦੇ ਕਾਫੀ ਸਿਗਨੀਫਿਕੈਂਟ ਫੋਲੋਵਰਸ ਹੁੰਦੇ ਸੀ। ਹੋਰ one of these ਡੇਰਾਸ ਉਹਨਾਂ ਦੇ ਹੋਰ ਵੀ ਡੇਰੇ ਨੇ, just one of these ਡੇਰਾਸ I followed in my work। so ਉਹ ਟ੍ਰੈਜੈਕਟਰੀ ਜਿਹੜੀ ਹੈ ਮੈਂ ਉਸ ਟ੍ਰੈਜੈਕਟਰੀ ਨੂੰ ਵੀ ਇਸ ਕਿਤਾਬ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਜ਼ਿਆਦਾ ਕੁਝ ਹੋਰ ਨਹੀਂ ਬੋਲਣਾ ਚਾਹੁੰਦੀ ਕਿਉਂਕਿ ਬਹੁਤ ਗੱਲ ਹੋ ਚੁੱਕੀ ਹੈ, ਮਗਰ ਜਿਹੜੇ ਥੋੜੇ ਬਹੁਤ ਜਿਹੜੇ ਕੁਐਸਚਨ ਰੱਖੇ ਗਏ ਨੇ ਮੇਰੇ ਸਾਹਮਣੇ ਮੈਂ ਉਹਨਾਂ ਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਆ, ਔਰ ਅਗਰ ਹੋਰ ਕੋਈ ਇਸ ਤੋਂ ਬਾਅਦ ਕੋਈ ਕੁਐਸਚਨਸ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੀ। ਮੈਂ ਨੈਨਸੁਖ ਜੀ ਦਾ ਇੱਕ ਸਵਾਲ ਲੈਣਾ, ਉਹਨਾਂ ਨੇ ਬਹੁਤ ਸਾਰੇ ਸਵਾਲ ਰੱਖੇ ਨੇ, ਹੋਰ ਪਤਾ ਨਹੀਂ ਮੇਰੇ ਵਿੱਚ ਇਹ क्षमता ਹੈ ਕਿ ਮੈਂ ਸਾਰੇ ਸਵਾਲਾਂ ਦਾ ਜਵਾਬ ਦੇ ਸਕਾਂ ਕਿ ਨਾ, ਮਗਰ ਇੱਕ ਗੱਲ ਦਾ ਜੋ ਕਹਿੰਦੇ ਨੇ ਉਹ ਬੋਲੀ ਦੀ ਗੱਲ ਕਰਦੇ ਨੇ। ਇਹ ਪੰਜਾਬ ਦੀ ਇੱਕ ਇੰਟਰਸਟਿੰਗ ਚੀਜ਼ ਹੈ ਕਿ ਜਦ ਅਸੀਂ ਸੂਫੀ ਲਿਟਰੇਚਰ ਨੂੰ ਵੇਖਦੇ ਹਾਂ, ਉਹ ਸੂਫੀ ਲਿਟਰੇਚਰ ਦੀ ਜਿਹੜੀ ਜ਼ਬਾਨ ਹੈ ਉਹ ਵੈਸਟਰਨ ਪੰਜਾਬੀ, ਸਰਾਇਕੀ, ਮੁਲਤਾਨੀ, ਈਵਨ ਮੱਝੀ ਨੂੰ ਲੈ ਕੇ ਉਸ ਟਾਈਪ ਦੀ ਜ਼ਬਾਨ ਜ਼ਿਆਦਾ ਤੁਹਾਨੂੰ ਉਸ ਪੋਇਟਰੀ ਵਿੱਚ ਦਿਖਾਈ ਦਿੰਦੀ ਹੈ। ਮਗਰ ਕਿਉਂਕਿ ਗੁਲਾਬਦਾਸ ਆਪ ਸਿੱਖ ਟ੍ਰੈਡੀਸ਼ਨ ਦੇ ਵਿੱਚ ਸੀ, ਹੋਰ ਪੀਰੋ ਦੀ ਵੀ ਜਿਹੜੀ ਉਹਨਾਂ ਦੀ ਰਾਈਟਿੰਗ ਹੈ, ਉਹਨਾਂ ਦੀ ਜਿਹੜੀ ਡਿਫਰੈਂਟ ਕਲੈਕਸ਼ਨਸ ਨੇ ਉਹ ਬਿਲਕੁਲ ਵਿਦਿਨ ਦ ਸਿੱਖ ਟ੍ਰੈਡੀਸ਼ਨ ਮੈਚ ਕਰਦੀ ਹੈ ਉਹਨਾਂ ਦੀ ਰਾਈਟਿੰਗ। ਐਂਡ ਜੋ ਸਿੱਖ ਸੈਕਰਡ ਟ੍ਰੈਡੀਸ਼ਨ ਇਜ਼ ਐਜ਼ ਵੀ ਆਲ ਨੋ, ਉਹਦੇ ਵਿੱਚ ਸਾਧੂਕੜੀ ਵੀ ਹੈ, ਉਹਦੇ ਵਿੱਚ ਬ੍ਰਜ ਭਾਸ਼ਾ ਦਾ ਵੀ ਬਹੁਤ ਯੂਜ਼ ਹੈ, ਔਰ ਜਿਹੜੀ 160 ਕਾਫੀਆਂ ਨੇ ਤੁਸੀਂ ਵੇਖੋਗੇ ਕਿ ਉਹਦੇ ਵਿੱਚ ਇਟਸ ਅ ਮਿਕਸ ਆਫ ਪੰਜਾਬੀ ਐਂਡ ਬ੍ਰਜ। ਸੇ ਜ਼ਬਾਨ ਨੂੰ ਲੈ ਕੇ ਇਹ ਸਪੈਸਿਫਿਸਿਟੀ ਹੈ। ਜਿਹੜੇ ਮਜ਼ਹਬੀਆਂ ਦੀ ਗੱਲ ਨੈਨਸੁਖ ਜੀ ਨੇ ਕਹੀ ਹੈ, ਇੱਕ ਤੇ ਰਵਿਦਾਸੀ ਅੱਜ ਕੱਲ the Chamar community has very significantly and very importantly, or the way in which caste has, what we understand by caste has changed. It's ਤੁਸੀਂ ਕਹਿ ਸਕਦੇ ਹੋ ਕਿ ਕਾਸਟ ਕੰਟੀਨਿਊਸਲੀ ਆਪਣੇ ਆਪ ਨੂੰ ਰੀਇਨਵੈਂਟ ਕਰਦੀ ਹੈ, ਕਿ ਉਹਦਾ ਮੀਨਿੰਗ ਕੀ ਹੈ, ਉਹ that reinvention keeps happening, and we have for very significant reasons ਜਿਹੜੀ ਦਲਿਤ assertion ਹੈ ਉਹ ਬਹੁਤ ਹੀ significant ਹੈ, ਔਰ ਉਸ ਨੂੰ ਅਸੀਂ we must recognize that, and that is very very important. But even in the Gulabdasi ਡੇਰਾ, ਇਸ ਡੇਰੇ ਦੀ ਜਿਹੜੀ ਇੱਕ ਬਹੁਤ ਅਹਿਮ ਗੱਲ ਇਹ ਵੇ ਕਿ it is a literary kind of a ਡੇਰਾ। ਉਹਦੇ ਵਿੱਚ ਜਿਹੜੇ ਵੀ disciples ਨੇ ਉਹ ਸਾਰੇ literate ne, including someone like Dit Singh and other look, including Piro. Or literate ne, or likhde ne. So it's in literary sense, it must have given a very conducive atmosphere. ਜਿਹਦੇ ਵਿੱਚ ਤੁਸੀਂ ਲਿਖਾਈ, ਪੜ੍ਹਾਈ, ਹੋਰ poetry, ਕਵਿਤਾ, ਸ਼ਾਇਰੀ ਲਿਖਣੀ, किस्से लिखने और पढ़ने एक बहुत ही ਉਹਦੇ ਵਿੱਚ important ਚੀਜ਼ ਹੈ। ਸੋ ਇਸ ਗੱਲ ਨੂੰ ਅਸੀਂ ਸਾਰੇ ਗੁਲਾਬਦਾਸੀਆਂ ਦੀ ਉਹਦੇ ਵਿੱਚ ਨਿਕਲ ਕੇ ਆਉਂਦੀ ਹੈ। ਇੱਕ ਹੋਰ ਗੱਲ ਜਿਹੜੀ ਨੈਨਸੁਖ ਜੀ ਨੇ ਕਹੀ ਹੈ ਕਿ ਹੀਰ ਇਹਨਾਂ ਨੂੰ ਨਹੀਂ ਨਜ਼ਰ ਆਉਂਦੀ ਹੈ, ਹੋਰ ਹੀਰ ਹੀ ਬਗਾਵਤ ਦਾ ਐਲਾਨ ਕਰਦੀ ਹੈ ਪੰਜਾਬ ਵਿੱਚ। ਜਿਹੜੀ ਸੂਫੀਆਂ ਦੀ ਉਹਨਾਂ ਦੀਆਂ ਕਾਫੀਆਂ ਨੇ, ਬੁੱਲੇ ਸ਼ਾਹ ਦੀ ਜਿਵੇਂ ਕਾਫੀ ਹੈ,
ਕਾਫੀਆਂ ਨੇ ਜਾਂ ਸ਼ਾਹ ਹੁਸੈਨ ਦੀਆਂ ਕਾਫੀਆਂ ਨੇ, ਉਹਦੇ ਵਿੱਚ ਹੀਰ ਦੀ ਜਿਹੜੀ ਸਿਗਨੀਫਿਕੈਂਸ ਹੈ, ਔਰ ਹੀਰ ਦੀ ਪਰਸਨੈਲਿਟੀ ਨੂੰ ਜਿਵੇਂ ਬੁੱਲੇ ਸ਼ਾਹ ਆਪਣੇ ਵਿੱਚ ਹੀ ਢਾਲ ਲੈਂਦੇ ਨੇ। ਰਾਂਝਾ ਰਾਂਝਾ ਕਰਦੀ ਮੈਂ ਆਪੇ ਰਾਂਝਾ ਹੋਈ, ਜਿਵੇਂ ਬੁੱਲੇ ਸ਼ਾਹ ਕਹਿੰਦੇ ਨੇ। ਉਹ ਗੱਲ ਠੀਕ ਹੈ ਕਿ ਹੀਰ ਦੀ ਜ਼ਬਾਨ ਲੈ ਕੇ ਔਰ ਉਹਦੀ ਪਰਸਨੈਲਿਟੀ ਲੈ ਕੇ ਜਿਹੜੀ ਬਗਾਵਤ ਕੀਤੀ ਹੈ ਸੂਫੀਜ਼ ਨੇ, ਉਹ ਸਿਗਨੀਫਿਕੈਂਟ ਹੈ। ਮਗਰ ਹੀਰ ਇੱਕ ਕੈਰੈਕਟਰ ਹੈ, ਉਹਨੂੰ ਤੁਸੀਂ ਆਪਣੇ ਹੀ ਤਰੀਕੇ ਵਿੱਚ ਢਾ ਸਕਦੇ ਹੋ। ਜੋ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਹੀਰ ਦੇ ਜ਼ਬਾਨੀ ਕਹਿ ਦਿੰਦੇ ਹੋ। ਮਗਰ ਪੀਰੋ ਇੱਕ ਕੈਰੈਕਟਰ ਨਹੀਂ ਹੈ, ਉਹ ਅਸਲੀਅਤ ਦੀ ਔਰਤ ਹੈ। ਔਰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਉਹ ਐਕਚੁਅਲੀ ਇੱਕ ਪਰਟੀਕੂਲਰ ਹਿਸਟੋਰੀਕਲ ਸਮੇਂ ਵਿੱਚ, ਇੱਕ ਪਰਟੀਕੂਲਰ ਹਿਸਟੋਰੀਕਲ ਇਤਿਹਾਸਿਕ ਤਾਰੀਖ ਦੀ ਕੰਟੈਕਸਟ ਵਿੱਚ ਉਹ ਰਹਿੰਦੀ ਹੈ। ਉਸ ਕੰਟੈਕਸਟ ਵਿੱਚ ਉਹ ਕਿਵੇਂ ਆਪਣੇ ਆਪ ਨੂੰ, ਗਿਵਨ ਹਰ ਬੈਕਗਰਾਉਂਡ ਔਰ ਗਿਵਨ ਕਿ ਉਹਨਾਂ ਦੇ ਬੈਕਗਰਾਉਂਡ ਵਿੱਚ ਕਿੰਨੀਆਂ ਤਕਲੀਫਾਂ ਹੋਣਗੀਆਂ, ਉਹਨਾਂ ਕਿੰਨੇ ਬੈਰੀਅਰਸ ਹੋਣਗੇ ਜਿਨ੍ਹਾਂ ਨੂੰ ਉਹ ਟੱਪ ਕੇ ਆਪਣੀ ਇੱਕ ਆਵਾਜ਼ ਲੈ ਕੇ ਆਉਂਦੀ ਹੈ। ਤੇ ਉਹ ਵੀ ਮੈਂ ਇੱਕ ਜਗ੍ਹਾ ਇਹ ਵੀ ਕਿਹਾ ਹੈ ਕਿ ਜਦੋਂ ਮੁੱਲਿਆਂ ਨਾਲ ਉਹਦੀ ਬਹਿਸ ਹੁੰਦੀ ਹੈ, ਉਹ ਸਾਨੂੰ ਧਿਆਨ ਦਿਲਾਉਂਦਾ ਹੈ ਕਿ ਉਹ ਜਿਵੇਂ ਹੀਰ ਬਹਿਸ ਕਰ ਰਹੀ ਹੈ, ਮਗਰ ਉਹ ਡਾਇਰੈਕਟਲੀ ਹੀਰ ਦੀ ਰੈਫਰੈਂਸ ਨਹੀਂ ਦਿੰਦੀ, ਉਹ ਹੋਰ ਲੋਕਾਂ ਦੀ ਰੈਫਰੈਂਸ ਦਿੰਦੀ। ਤੇ ਮੈਂ ਬਸ ਇਹ ਗੱਲ ਕਹਿਣਾ ਚਾਹੁੰਦੀ ਸਾਂ ਕਿ there is a difference between a man, ਇੱਕ ਆਦਮੀ ਔਰਤ ਦੀ ਜ਼ਬਾਨ ਲੈ ਕੇ ਕੁਝ ਕਹੇ, ਇੱਕ ਕੈਰੈਕਟਰ ਦੀ ਜ਼ਬਾਨ ਲੈ ਕੇ ਕੁਝ ਕਹੇ, ਔਰ ਇੱਕ ਔਰਤ ਜੋ ਐਕਚੁਅਲ ਪਰਸਨ ਹੈ, ਇੱਕ ਜ਼ਮਾਨੇ ਵਿੱਚ ਰਹਿੰਦੀ ਹੈ, ਉਹ ਕਿੰਜ ਆਪਣੀ ਆਵਾਜ਼ ਉਠਾ ਸਕਦੀ ਹੈ, ਕਿੰਜ ਆਪਣੀ ਆਵਾਜ਼ ਨੂੰ ਇੱਕ ਫਲੋ ਦੇ ਸਕਦੀ ਹੈ। ਉਹ ਇੱਕ ਡਿਫਰੈਂਟ ਕਾਈਂਡ ਆਫ ਅ ਸਿਚੁਏਸ਼ਨ ਹੈ, ਔਰ ਉਸ ਨੂੰ ਅਸੀਂ ਧਿਆਨ ਵਿੱਚ ਇਟ ਇਜ਼ ਇੰਪੋਰਟੈਂਟ ਟੂ ਰਿਮੈਂਬਰ। ਪਤਾ ਨਹੀਂ ਮੈਂ ਸਾਰੇ ਪ੍ਰਸ਼ਨ ਨੈਂਸੁਖ ਜੀ ਦੇ ਆਨਸਰ ਕੀਤੇ ਨੇ ਕਿ ਨਹੀਂ। ਉਹ ਹਾਂ, ਇੱਕ ਹੋਰ ਗੱਲ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਡਿਫਰੈਂਟ ਜਾਤਾਂ ਦੀ ਗੱਲ ਕਰਦੇ ਹੋ, ਉਹਨਾਂ ਦੇ ਬਾਰੇ ਵਿੱਚ ਕੁਝ ਲਿਖਣਾ ਚਾਹੀਦਾ ਹੈ, ਉਹਨਾਂ ਦੇ ਬੈਕਗਰਾਉਂਡ ਵਿੱਚ ਕੁਝ ਲਿਖਣਾ ਚਾਹੀਦਾ। ਮੈਂ ਦੋ ਗੱਲਾਂ ਕਹਿਣਾ ਚਾਹੁੰਦੀ ਹਾਂ। ਇੱਕ ਤੇ ਜਿੱਥੇ ਥੋੜੇ ਬਹੁਤ ਰੈਫਰੈਂਸਿਸ ਨੇ ਉਹ ਮੈਂ ਦੇਣ ਦੀ ਡੈਫੀਨੇਟਲੀ ਕੋਸ਼ਿਸ਼ ਕੀਤੀ ਹੈ। ਪੀਰੋ ਦੇ ਬਾਰੇ ਵਿੱਚ ਕਮ ਸੇ ਕਮ what is the meaning of a prostitute, what is the meaning of a courtesan, if Piro is somewhere Ranjit Singh ਦੇ ਕੋਰਟ ਦੇ ਇਰਦ ਗਿਰਦ ਅੰਦਰ ਨਹੀਂ, ਮਗਰ ਉਹਦੀ ਬਾਉਂਡਰੀਜ਼ ਵਿੱਚ ਤੇ ਡੈਫੀਨੇਟਲੀ ਹੈਗੀ ਹੈ। some kind of a courtesanly persona she has। ਹੋਰ ਉਹਨਾਂ ਦੇ ਬਾਰੇ ਵਿੱਚ ਜਿਹੜੇ 6 sources ਨੇ ਸਾਨੂੰ ਅਵੇਲੇਬਲ ਨੇ, ਜਿਵੇਂ ਗਿਆਨੀ ਗਿਆਨ ਸਿੰਘ ਦੀ ਪੰਥ ਪ੍ਰਕਾਸ਼ ਹੈਗਾ ਇਹ, ਜਾਂ ਗਣੇਸ਼ਾ ਸਿੰਘ ਦੀ ਭਾਰਤ ਮਤ ਦਰਪਣ ਹੈਗੀ। ਉਹਦੇ ਵਿੱਚ ਉਹ ਕਿਹੜੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ, ਕਿਹੜੇ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ। ਉਹ ਕੰਜਰੀ ਕਹਿੰਦੇ ਨੇ, ਕਦੀ ਰੰਡੀ ਕਹਿੰਦੇ ਨੇ, ਕਦੀ ਕਸਬੀ ਕਹਿੰਦੇ ਨੇ, ਕਦੀ। ਔਰ ਇਹ ਤਾਂ ਮੈਂ ਡਿਸਕਸ਼ਨ ਰੱਖਿਆ ਹੈ ਆਪਣੀ ਕਿਤਾਬ ਵਿੱਚ। so that is there। ਉਹ ਪੀਰੋ ਮਿਰਾਸੀ ਹੈ ਕਿ ਨਹੀਂ ਹੈ, ਇਸ ਦਾ we don't have, we have 2-3 different stories on Piro। और वो 2-3 ਜਿਹੜੀਆਂ ਕਹਾਣੀਆਂ ਨੇ ਉਹ ਵੀ ਮੈਂ ਕਿਤਾਬ ਵਿੱਚ ਰੱਖੀਆਂ ਨੇ at different places, especially chapter 7 ਤੁਸੀਂ ਵੇਖੋਗੇ ਜਿੱਥੇ ਮੈਂ plays ਦੀ discussion, ਜੋ contemporary plays ਨੇ ਪੀਰੋ ਦੇ ਉੱਤੇ। ਇੱਕ ਤੇ ਸ਼ਾਹਰਿਆਰ ਜੀ ਦੀ play ਪੀਰੋ ਪ੍ਰੇਮਣ ਹੈ,
और एक स्वराज पीर जी दी प्ले शायरी है, ਉਹ ਦੋਨੋਂ ਪਲੇਸ ਦੀ ਮੈਂ ਡਿਸਕਸ਼ਨ ਕੀਤੀ ਹੈ ਕਿ ਉਹਨਾਂ ਨੇ ਕਿੰਜ ਪੀਰੋ ਨੂੰ ਪ੍ਰੋਜੈਕਟ ਕੀਤਾ ਹੈ। ਔਰ ਇਸ ਦੇ ਨਾਲ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਹਾਂ ਕਿ ਪੀਰੋ ਨੂੰ ਐਟਲੀਸਟ ਜਿਵੇਂ ਪਲੇਸ ਨੇ ਪ੍ਰੋਜੈਕਟ ਕੀਤਾ ਹੈ, ਉਹਨਾਂ ਨੂੰ ਆਲਮੋਸਟ ਇੱਕ ਫੈਮਿਨਿਸਟ ਲੈਂਸ ਦੇ ਕੇ ਪ੍ਰੋਜੈਕਟ ਕੀਤਾ ਹੈ ਕਿ ਜਿਵੇਂ ਉਹ ਨਾਰੀਵਾਦ ਦੀ ਇੱਕ ਰਿਪਰੈਜ਼ੈਂਟੇਸ਼ਨ ਹੈ। और मैं इस गल नूं ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਐਨਾਕ੍ਰੋਨਿਸਟਿਕ ਗੱਲ ਹੈ ਕਿ ਕਿਉਂਕਿ ਉਸ ਦੇ ਟਾਈਮ ਨਾਲ ਕੋਈ ਫੈਮਿਨਿਜ਼ਮ ਨਹੀਂ ਸੀ, ਬਟ ਤੁਸੀਂ ਉਹਨੂੰ ਫੈਮਿਨਿਸਟ ਕਹਿ ਸਕਦੇ ਹੋ, ਮਗਰ ਉਹ ਖੁਦ ਫੈਮਿਨਿਸਟ ਆਪਣੇ ਆਪ ਨੂੰ ਨਹੀਂ ਕਹਿੰਦੀ ਹੈ, obviously, because there is no nothing like feminism at that time. There is no ਉਸ ਸਮੇਂ ਵਿੱਚ ਨਾਰੀਵਾਦ ਦਾ certainly ਪੰਜਾਬ ਵਿੱਚ ਨਹੀਂ ਹੈਗੀ ਹੈ ਉਹ ਗੱਲ। ਹੋਰ ਉਹਨਾਂ ਦੀ ਏਜੰਸੀ ਦੀ ਵੀ ਜਦ ਅਸੀਂ ਗੱਲ ਕਰਦੇ ਹਾਂ, ਉਹਨਾਂ ਦੀ ਐਬਿਲਿਟੀ ਟੂ ਗਿਵ ਹਰਸੈਲਫ both a personality and a voice and action and subjectivity, ਇਹ ਸਾਰੀਆਂ ਚੀਜ਼ਾਂ ਪੀਰੋ ਆਪਣੇ ਆਪ ਨੂੰ ਦਿੰਦੀ ਹੈ। ਮਗਰ ਉਹ at no point of time, I think what you have to understand is ਕਿ ਉਹ ਇੱਕ ਪੈਟਰੀਆਰਕੀ ਦੇ ਨਾਲ ਨੈਗੋਸ਼ੀਏਟ ਕਰਦੀ, ਹੋਰ ਉਹਦੇ ਨਾਲ ਨੈਗੋਸ਼ੀਏਟ ਕਰਕੇ ਉਹ ਆਪਣੇ ਅਸਤਿਤਵ ਦਾ ਇੱਕ ਢਾਂਚਾ ਬਣਾ ਕੇ ਪੇਸ਼ ਕਰਦੀ ਹੈ। It is not resistance to patriarchy. It is negotiation with patriarchy. Or I think this is also something that is rather important when we are talking about. Finally, विवेक ने 2-3 क्वेश्चन मेरे वास्ते रखे ने कि पीरो ਨੂੰ ਆਊਟਸਾਈਡ ਪੰਜਾਬ ਕਿੰਜ ਵੇਖਿਆ ਜਾ ਸਕਦਾ ਹੈ। ਪੰਜਾਬ ਦੀ ਤੇ ਉਹ ਹੈਗੀ ਹੈ ਬਹੁਤ ਇੰਪੋਰਟੈਂਟ ਸ਼ਾਇਰਾ, ਮਗਰ ਭਗਤੀ ਟ੍ਰੈਡੀਸ਼ਨ ਦੇ ਵਿੱਚ ਅਗਰ ਅਸੀਂ ਉਹਨਾਂ ਨੂੰ ਵੇਖੀਏ, ਅਗਰ the tradition that's going on from, Lal Ded and in Kashmir, Akka Mahadevi, Andal, Meera, and so on and so forth. Can we place Piro in that tradition? Onne ਇਹ ਗੱਲ ਪੁੱਛੀ ਹੈ ਮੈਨੂੰ। So ਇਹਦੇ 2 different aspects ਇਸ ਗੱਲ ਦੇ ਮੈਂ ਕਹਿਣਾ ਚਾਹਾਂਗੀ। One, of course, we can see her in that tradition because, in fact, मेरी किताब दे अगर तुसी introduction which मैं बहुत emphasis दे के गल कही है कि till the 19th century, till you have a different kind of ability that women will have through education and or through professions to create a different kind of a subjectivity for themselves. Tak, because Bhakti movement ਜਿਹੜੀ ਹੈ ਉਹ ਔਰਤਾਂ ਨੂੰ ਇੱਕ ਜਗ੍ਹਾ ਦਿੰਦੀ ਹੈ, ਆਪਣੇ ਆਪ ਨੂੰ ਇੱਕ ਆਵਾਜ਼ ਦੇਣ ਦੀ ਐਬਿਲਿਟੀ ਭਗਤੀ ਮੂਵਮੈਂਟ ਰੱਖਦੀ ਹੈ ਉਹਦੇ ਵਿੱਚ। ਔਰ ਦੈਟ ਇਜ਼ ਵਾਈ A.K. Ramanujan ਨੇ ਬਹੁਤ ਸਾਲ ਪਹਿਲੇ ਇੱਕ ਆਰਟੀਕਲ ਲਿਖਿਆ ਸੀ, ਉਹਨਾਂ ਨੇ ਕਿਹਾ ਸੀ ਕਿ why bhakti is so amenable to women. So definitely you can say that Piro will, because of the way in which she uses bhakti tradition, ਉਹਦੇ ਜਿਹੜੇ ਉਹ ਇਸਤੇਮਾਲ ਕਰਦੀ ਹੈ bhakti tradition ਨੂੰ, ਜਿਵੇਂ just to give you a couple of examples, ਉਹ ਆਪਣੇ ਆਪ ਨੂੰ ਭਗਤੀ ਦੇ ਜਿਹੜੇ ਬਹੁਤ ਮਾਨੇ ਜਾਣੇ ਸੇਂਟਸ ਨੇ ਉਹਨਾਂ ਦੇ ਨਾਲ ਜੋੜ ਕੇ ਰੱਖਦੀ ਹੈ। ਔਰ ਕਬੀਰ ਨਾਲ ਮੈਂ ਇਸ ਕਿਤਾਬ ਵਿੱਚ ਕਬੀਰ ਦੇ ਨਾਲ ਉਹਨਾਂ ਦੀ ਜਿਹੜੀ ਅਫਿਨਿਟੀ ਹੈ ਉਸ ਨੂੰ ਮੈਂ ਬਹੁਤ ਸਿਗਨੀਫਿਕੈਂਟਲੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। So in that sense, she very much follows within, that tradition. Magar ona whether she knows about these bhakti, women bhaktas, ਇਹਦਾ ਸਾਨੂੰ ਕੋਈ ਜ਼ਿਆਦਾ ਰੈਫਰੈਂਸ ਨਹੀਂ ਹੈ। ਉਹ ਮੀਰਾ ਦੇ ਬਾਰੇ ਵਿੱਚ ਵੀ obliquely
ਉਹਦਾ ਰੈਫਰੈਂਸ ਹੈ, ਉਹਦਾ ਕੋਈ ਡਾਇਰੈਕਟ ਰੈਫਰੈਂਸ ਉਹ ਮੀਰਾ ਦਾ ਨਾਮ ਕਦੀ ਨਹੀਂ ਲੈਂਦੀ। ਇੱਕ ਆਪਣੀ ਸਿਹਰਫੀ ਵਿੱਚ ਉਹ ਲਿਖਦੀ ਹੈ ਕਿ ਪੀਰੋ ਪੀ ਪਿਆਲੜਾ ਮਤਵਾਰੀ ਹੋਈ, which is, you can see there is a direct reference here to Meera, but ਉਹ ਮੀਰਾ ਦਾ ਨਾਮ ਕਦੇ ਨਹੀਂ ਲੈਂਦੀ। ਹੋਰ is she, does she know about Lal De, does she know about Akka Mahadevi, does she know about Andal and so on? So ਉਹ ਸਾਨੂੰ ਨਹੀਂ ਪਤਾ ਕਿ ਉਹ ਜਾਣਦੀ ਕਿ ਨਹੀਂ, ਮਗਰ ਡੈਫੀਨਿਟਲੀ ਉਹ ਇਹ ਗੱਲ ਜਾਣਦੀ ਹੈ ਕਿ ਭਗਤੀ ਦੇ ਜਿਹੜੇ ਸੇਂਟਸ ਨੇ, ਮੇਲ ਸੇਂਟਸ ਨੇ, ਉਹ ਲੋਕਾਸ ਨੇ, ਹੋਰ ਉਹ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜ ਕੇ ਰੱਖਦੀ ਹੈ। ਦੂਜੀ ਗੱਲ ਜਿਹੜੀ ਉਹ ਕਰਦੀ ਹੈ, she is very familiar with bhakti mythologies of various kinds। ਉਹ Vaishnav mythologies, ਤੁਸੀਂ ਕਹਿ ਸਕਦੇ ਹੋ ਕਿ ਉਹ mythologies ਦੀ circulation ਪੰਜਾਬ ਵਿੱਚ obviously is very, very significant। So she uses minor characters, ਕੁਬਜਾਂ ਦੀ ਗੱਲ ਕਰਦੀ ਹੈ, ਸ਼ਬਰੀ ਦੀ ਗੱਲ ਕਰਦੀ ਹੈ, ਕਰਮਾ ਦੇਵੀ ਦੀ ਗੱਲ ਕਰਦੀ ਹੈ, ਰੰਗੜੀ ਦੀ ਗੱਲ ਕਰਦੀ ਹੈ। ਉਹ ਇਸ ਟਾਈਪ ਦੇ ਕੈਰੈਕਟਰਸ ਦੀ ਗੱਲ ਕਰਦੀ ਹੈ ਜੋ ਛੋਟੀ ਜਾਤ ਤੇ ਵੀ ਨੇ, ਹੋਰ ਜੋ ਉਹ ਕਹਿੰਦੀ ਹੈ ਕਿ ਜੋ ਲਿਬਰੇਟ ਵੀ ਹੋ ਗਏ ਨੇ, ਉਹ ਜੋ ਭਗਵਾਨ ਉਹਨਾਂ ਦੇ ਉੱਤੇ ਮਿਹਰਬਾਨ ਵੀ ਹੋ ਗਿਆ ਹੈ, ਤੇ ਉਹ ਆਪਣੇ ਆਪ ਉਹਨਾਂ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਚੱਲਦੀ ਹੈ। ਸੋ yes, she can be considered to be very much as tradition ਦੇ ਵਿੱਚ ਉਹ ਪਨਪਤੀ ਹੈ, ਤੁਸੀਂ ਕਹਿ ਸਕਦੇ ਹੋ। ਦੂਜੀ ਗੱਲ ਵਿਵੇਕ ਨੇ ਜਿਹੜੀ ਪੁੱਛੀ ਕਿ 19th century ਵਿੱਚ ਜਿਵੇਂ ਆਟੋਬਾਇਓਗ੍ਰਾਫੀ ਲਿਖਣੀ ਸ਼ੁਰੂ ਹੁੰਦੀ ਹੈ, ਐਂਡ ਰਾਸ਼ਸੁੰਦਰੀ ਦੇਵੀ ਦੀ ਉਹਨਾਂ ਨੇ ਗੱਲ ਕੀਤੀ ਹੈ ਫਸਟ ਆਟੋਬਾਇਓਗ੍ਰਾਫੀ। I think ਰਾਸ਼ਸੁੰਦਰੀ ਦੇਵੀ ਜੋ ਤਨਿਕਾ ਸਰਕਾਰ ਨੇ ਉਹਨਾਂ ਦੇ ਬਾਰੇ ਵਿੱਚ ਲਿਖਿਆ 1860 ਵਿੱਚ ਉਹਨਾਂ ਦੀ ਅਮਰ ਜੀਵਨ I think gets published। But is Piro writing within that kind of a tradition? No. Piro is not writing the kind of autobiography ਜਿਵੇਂ ਜੀਵਨ ਕਥਾ, ਆਪਣੀ ਆਤਮ ਕਥਾ ਲਿਖਣੀ ਸ਼ੁਰੂ ਹੋ ਜਾਂਦੀ ਹੈ in 19th century ਬੰਗਾਲ ਵਿੱਚ, ਮਹਾਰਾਸ਼ਟਰ ਵਿੱਚ ਤੁਸੀਂ ਵੇਖੋਗੇ, ਕੇਰਲਾ ਵਿੱਚ ਵੇਖੋਗੇ। ਉਹ ਪੰਜਾਬ ਵਿੱਚ ਇਸ ਵੇਲੇ ਨਹੀਂ, ਐਂਡ ਸਰਟਨਲੀ ਪੀਰੋ ਇਜ਼ ਨਾਟ ਰਾਈਟਿੰਗ ਜਿਵੇਂ ਉਹ ਜੀਵਨੀਆਂ ਲਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹ ਆਪਣੀ ਪੂਰੀ ਲਾਈਫ ਨੂੰ ਟ੍ਰੇਸ ਕਰਦੇ ਨੇ, ਜਿਵੇਂ ਕਿ ਦਿਸ ਇਜ਼ ਅਗੇਨ ਇਟ ਇਜ਼ performative, it's created in a particular way, ਮਗਰ ਉਹ ਜਿਵੇਂ ਮੈਂ ਕਦੋਂ ਪੈਦਾ ਹੋਇਆ, ਹੋਰ ਮੇਰੀ ਬਚਪਨ ਕਿਵੇਂ ਸੀ, ਹੋਰ ਮੈਂ ਇਸ ਮੋੜ ਤੇ ਲਾਈਫ ਤੇ ਕਿੰਜ ਆਇਆ, ਐਟਸੈਟਰਾ ਐਟਸੈਟਰਾ। ਇਹ ਤੁਸੀਂ ਪੀਰੋ ਦੀ ਜੋ ਆਟੋਬਾਇਓਗ੍ਰਾਫਿਕਲ 160 ਕਾਫੀਆਂ ਉਹਦੇ ਵਿੱਚ ਨਹੀਂ ਵੇਖੋਗੇ। ਸੋ this 160 ਕਾਫੀਆਂ is it's breaking many traditions. So she is, you can say she is almost like a forerunner for what is to come later, but she is not within that tradition that will develop later। ਹੋਰ ਉਹਦੀ ਕਿੰਨੇ ਉਹ ਲਿਟਰੇਰੀ ਟ੍ਰੈਡੀਸ਼ਨਸ ਨੂੰ ਤੋੜ ਰਹੀ ਹੈ 160 ਕਾਫੀਆਂ ਲਿਖਣ ਵਿੱਚ, ਕਿੰਨੇ ਲਿਟਰੇਰੀ ਟ੍ਰੈਡੀਸ਼ਨਸ ਨੂੰ ਉਹ ਇਨੋਵੇਟ ਕਰ ਰਹੀ ਹੈ ਕਿ ਉਹ ਕਿਵੇਂ ਆਪਣੇ ਬਾਰੇ ਵਿੱਚ ਲਿਖੇ। there's a lot of innovation ਇਹਦੇ ਵਿੱਚ। it's very significant। this is one thing I want to emphasize, that ਇਹ ਜਿਹੜੀ ਮੈਂ ਜਿਹਨੂੰ ਪ੍ਰੀ ਮਾਡਰਨ ਕਹਿ ਕੇ ਇਸ ਗੱਲ ਨੂੰ ਰੱਖਣੀ ਆ ਇਸ ਕਿਤਾਬ ਵਿੱਚ, ਕਿ ਇਹਦੇ ਵਿੱਚ ਓਰੀਜਨੈਲਿਟੀ ਦੀ ਉਹ obsession ਜਿਹੜਾ ਮੋਡਰਨਿਟੀ ਦੇ ਨਾਲ ਆਉਂਦਾ ਹੈ ਉਹ ਨਹੀਂ ਹੈਗਾ। ਉਹ ਆਪਣੇ ਆਪ ਨੂੰ ਸੀਤਾ ਦੇ ਢੰਗ ਵਿੱਚ ਕਦੀ ਪੇਸ਼ ਕਰਦੀ ਹੈ, ਕਦੀ ਥੋੜੀ ਜਿਹੀ ਹੀਰ ਦਾ ਉਹਦੇ ਵਿੱਚ ਟੋਨ ਆ ਜਾਂਦਾ ਹੈ, ਕਦੀ ਉਹ ਕਬੀਰ ਦੇ ਨਾਲ ਆਪਣੇ ਆਪ ਨੂੰ ਜੋੜ ਦਿੰਦੀ ਹੈ ਐਟਸੈਟਰਾ। ਸੋ ਮੈਂ ਇਸ ਗੱਲ ਨੂੰ ਲਿਖਿਆ ਹੈ ਕਿ ਹੋਰ ਲਾਈਵਸ ਦੇ ਬਾਰੇ ਵਿੱਚ ਲਿਖ ਕੇ ਇੱਕ ਕਲਚਰਲ ਮੈਮਰੀ ਜੋ ਸਾਡੇ ਕੋਲ ਹੈ ਉਸ ਨੂੰ ਇੰਪਲੋਏ ਕਰਕੇ ਤੁਸੀਂ ਆਪਣੀ ਲਾਈਫ ਉਹਦੇ ਵਿੱਚ ਢਾ ਕੇ ਇੱਕ ਹੋਰ ਚੀਜ਼ ਬਣਾ ਦਿੰਦੇ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਹੋਰ ਭਗਤੀ ਟ੍ਰੈਡੀਸ਼ਨ ਵਿੱਚ ਅਗਰ ਕਿਸੇ ਨੇ ਆਟੋਬਾਇਓਗ੍ਰਾਫਿਕਲੀ ਲਿਖਿਆ ਹੈ, ਆਪਣੇ ਬਾਰੇ ਵਿੱਚ ਲਿਖਿਆ ਹੈ, ਤੇ ਉਹ अर्ਲੀ 18th ਸੈਂਚੁਰੀ ਵਿੱਚ ਬਹਿਣਾ ਬਾਈ ਨੇ ਲਿਖਿਆ ਹੈ ਮਹਾਰਾਸ਼ਟਰ ਵਿੱਚ। ਉਹਨਾਂ ਦੀ ਆਤਮ ਨਿਵੇਦਨ ਜਿਹੜੀ ਹੈ ਉਹ ਆਪਣੇ ਲਾਈਫ ਦੇ ਬਾਰੇ ਵਿੱਚ ਉਹਦੇ ਵਿੱਚ ਲਿਖਦੀ ਹੈ।
मगर Piro is not aware of that, but there is within, let's say, कि भक्ति tradition ਦੇ ਵਿੱਚ ਕੁਝ ਸ਼ਾਇਦ ਇਸ type ਦੀ space ਮਿਲ ਜਾਂਦੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਬਾਰੇ ਵਿੱਚ ਥੋੜਾ ਬਹੁਤ ਲਿਖ ਸਕਦੇ ਹੋ. Or perhaps even with the male saints, you will find that there will be references through which you can trace their life. Magar, what is important about Piro is that she is directly, consciously writing about an episode in her life. So that is something new, that is something different, that is something startling almost. और आखिरी गल जी विवेक ने मैंने पूछी कि ऑथोरियल वॉइस की गल तुसी करो कि सूफीज काफ़ी औरतां रहियां ने उन्हां दी आवाज़ है, भक्ति विच भी उन्हां दी आवाज़ है, मगर पंजाब विच ऑथोरियल वॉइस. अगेन टू थिंग्स, एक तो गल मैं ऑलरेडी कह दी कि ऑथोरियल वॉइस इज वेरी स्ट्रोंगली प्रेजेंट. और तुसी एक दो उन्हां दे जेड़े काफियां और उन्हां दे वर्सेस पढ़े ने जिवें she is very conscious of a womanly identity. ਇਹ ਗੱਲ मतलब it's actually quite amazing कि ਉਹ ਕਿਵੇਂ ਆਪਣੀ woman gendered identity ਨੂੰ ਪੇਸ਼ ਕਰਦੀ ਹੈ. ਹੋਰ ਜਦੋਂ ਕਹਿੰਦੀ ਹੈ ਕਿ ਇੱਕ ਭਗਤੀ ਜਿਹੜੀ ਅੰਦਰੂਨੀ ਗੱਲ ਆਪਣੇ ਅੰਦਰ ਨੂੰ ਝਾਂਕ ਕੇ ਖੋਲੇ ਚਸ਼ਮਾ ਜ਼ਿਕਰ ਕਰ, she says, ਜਿਵੇਂ ਤੁਹਾਡੇ हृदय दा, तुहाडे दिल दा, तुहाडे जिगर दा ओ चश्मा खोलदी है भक्ति. ए अपने अंदर झांक के वेखन वाली गल है भक्ति. और उस गल नू ओदी बहुत ही, आई कैन से, शी हैज अ वेरी different, a very definitive voice that Piro has, and that is startling, that's amazing, that's superb. But at the same time, as I've already said, कि वो अपनी कहानी पेश करती है मगर अपनी कहानी नू होर कैरेक्टर्स दी उन्हां दा पेस पाके जिवें वो अपनी गल कहंदी है वो भी है. So authorial voice is there, and as जिवें भक्ति traditions और भक्ति scholars ये कहंदे ने क्योंकि there's a circulation, there's a network through which bhakti ideas, bhakti writings flow. ਤੇ ਉਹ flow ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਹ definitive voices ਨਹੀਂ ਨੇ. ਜਿਵੇਂ ਮੀਰਾ ਦੀ ਅਗਰ ਗੱਲ ਕਰੋ ਤੇ ਉਹਨਾਂ ਦਾ ਜਿਹੜਾ corpus of ਉਹਨਾਂ ਦੀ songs ਨੇ, ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਕਵਿਤਾ ਹੈ, ਉਹ corpus ਵੱਧਦਾ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਹੋਰ ਲੋਕ ਵੀ ਆਪਣੀ ਆਵਾਜ਼ ਨਾਲ ਜੋੜਦੇ ਜਾਂਦੇ ਨੇ. ਤੇ ਉਹਨਾਂ ਦਾ ਜੋ ਮੀਰਾ ਦੀ ਨਾ ਲੈ ਕੇ ਉਹਨਾਂ ਦਾ corpus ਵੱਧਦਾ ਜਾਂਦਾ ਹੈ. So that is something, so you know, the question of authorial voice ਉਹਦੇ ਵਿੱਚ ਬੜੀ complicate ਹੋ ਜਾਂਦੀ ਹੈ. But with Piro, because she's writing in the middle of 19th century, we don't have a date for her 160 ਕਾਫੀਆਂ, ਮਗਰ ਜਿਹੜਾ ਮੈਂ ਜੋ ਉਹਨਾਂ ਦੇ ਨਾਲ incident ਦੀ ਉਹ ਗੱਲ ਕਰਦੀ ਹੈ ਉਹ ਸ਼ਾਇਦ 1830s ਦਾ incident ਹੈ, because Ranjit Singh is still alive at that point of time, and Ranjit Singh dies in 1839. So, do we have other such poets in Punjab? I think we need to, as gal di khoj honi chahiye ho research di zarurat ho, shodh karan di zarurat hai कि होर सानू एवाजियां आवाज़ां बहुत मिलणगियां. Piro दी एक आवाज़ है. We also know of Nurang Devi, who was living with Wazir Singh's sect, Lambe Pind vich. ते होर एवाजियां औरतां भी, Nurang Devi है, होर एवाजियां औरतां भी ने. गणेश दास दी जिहड़ी है चारबागे पंजाब, ओहदे विच भी एक दो औरतां दी गल करदे ने जो शायरा ने. एक दा नाम पता नहीं, मैनू याद नहीं आ रहा, अरोड़ी समथिंग, अरोड़ी उन्हां दा नाम है. ओहदी गल ओह लिखदे ने अपनी चारबागे पंजाब विच. होर नूरंग देवी दे ते बारे विच होर लोकां ने भी लिखा है. और मेरा भी एक पेपर आने वाला है उन्हां दे ते. So there are other voices that we have, but पंजाब विच बहुत ज़्यादा आवाज़ां नहीं ने जिहदे बारे विच असीं अज जानने, मगर होर खोज नाल
होर अगर लोग होर रिसर्च करेंगे, होर शोध करेंगे ते शायद होर आवाज़ां इस टाइप दियां निकल के आएंगी। बट मैं फिर भी कहना चाहनी हूँ कि पीरो की आवाज़ बहुत ही डिफरेंट है। Even from Nurang Devi, you will find that Piro's assertion, ਜਿਹੜੀ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ gendered identity ਦੇ ਵਿੱਚ ਆਪਣੀ ਔਰਤ ਜ਼ਾਤ ਨੂੰ ਲੈ ਕੇ ਉਹ ਬਹੁਤ conscious ਹੈ, and that is absolutely amazing and remarkable। ਇਹ ਗੱਲ ਕਰਕੇ ਮੈਂ ਆਪਣੀ ਗੱਲ ਖਤਮ ਕਰਨੀ ਆ। ਅਗਰ ਹੋਰ ਕੋਈ question ਨੇ ਤੇ ਮੈਂ ਜ਼ਰੂਰ ਆਨਸਰ ਕਰਾਂਗੀ। थैंक यू तौहीद जी, बहुत शुक्रिया। बड़ी अच्छी गलबात हुई। कुछ सवाल भी सन साडे कोल। एक ते प्रोफेसर सुखदेव सोल होरा ने लिखा कि वुड यू लाइक टू प्लेस दिस वर्क इन जेंडर स्टडीज और फेमिनिस्ट स्टडीज? I don't see why we should have rigid categories ਜਿਹਦੇ ਵਿੱਚ ਅਸੀਂ ਇਹ ਚੀਜ਼ ਰੱਖਣ ਦੀ ਕੋਸ਼ਿਸ਼ ਕਰਾਂਗੇ। It's gender also, it's feminist also, it's history also, it's sex also, it's religiosity also, it's identities also, at which both cheezan hai. So I don't want to push it into one little box. ਇਹ ਸਾਰੇ boxes ਸਾਨੂੰ ਤੋੜ ਦੇਣੇ ਚਾਹੀਦੇ ਨੇ। ਜੀ, ਇੱਕ ਕੁਐਸਚਨ ਆਇਆ ਸੀ ਕਿ ਅਸੀਂ ਕਿੰਨੇ ਗੁਲਾਬ ਦਾਸੀਆਂ ਦੀ ਤਾਦਾਦ ਦੇ ਹਵਾਲੇ ਨਾਲ ਕੋਈ ਕਿ ਕਿੰਨੇ ਕੇ ਲੋਕ ਸਨ ਮੌਜੂਦ? सो बहुत ਇਹ ਬੜਾ ਇੰਟਰਸਟਿੰਗ ਕੁਐਸਚਨ ਹੈ ਔਰ ਇਹਨੂੰ ਆਨਸਰ ਕਰਨਾ ਬਹੁਤ ਮੁਸ਼ਕਿਲ ਹੈ। ਤੁਹਾਨੂੰ ਆਈ ਥਿੰਕ 1891 ਦੇ ਸੈਂਸਸ ਵਿੱਚ ਇੱਕ ਫਿਗਰ ਮਿਲਦੀ ਹੈ ਗੁਲਾਬ ਦਾਸੀਆਂ ਦੀ ਜੋ ਮੇਰੇ ਖਿਆਲ 500 ਦੇ ਕਰੀਬ ਦੀ ਗੱਲ ਕਰਦੀ ਹੈ। ਬਟ ਯੂ ਨੋ ਨੋਇੰਗ ਕਿ ਕਿੰਨੇ ਉਹਨਾਂ ਦੇ ਛੋਟੇ ਛੋਟੇ ਡੇਰੇ ਸੀ ਔਰ ਕਿੰਨੀ ਉਹਨਾਂ ਦੀ ਫੋਲੋਇੰਗ ਸੀ ਪੰਜਾਬ ਵਿੱਚ ਔਰ ਸਿੰਧ ਵਿੱਚ। So we know about a Sindhi Vishan Das who was a follower of his, or ਉਹਨਾਂ ਦੀ ਕਿਤਾਬ ਵੀ ਮਿਲੀ ਔਰ ਉਹਦੇ ਬਾਰੇ ਵਿੱਚ ਵੀ ਮੈਂ ਆਪਣੇ chapter where I've discussed sources ਨੇ। So ਇਹ ਕਹਿਣਾ ਬੜਾ ਮੁਸ਼ਕਿਲ ਹੈ। It's quite clear that it was not a very large sect, that's quite clear, but ਛੋਟੀ ਤਾਦਾਦ ਤੇ ਛੋਟੇ ਛੋਟੇ ਡੇਰੇ ਉਹਨਾਂ ਦੇ ਆਪਣੇ ਚੇਲੇ ਛੋਟੇ ਛੋਟੇ ਡੇਰੇ ਬਸਾ ਲੈਂਦੇ ਨੇ ਤੇ ਉਹ ਤੇ ਹੈਗੇ ਹੀ ਨੇ। ਸੋ ਈਵਨ ਇਫ ਯੂ ਨੋ ਨਿਊਮੈਰਿਕਲੀ ਸਪੀਕਿੰਗ ਬਹੁਤ ਜ਼ਿਆਦਾ ਲੋਕ ਨਹੀਂ ਸੀ ਉਹਨਾਂ ਦੇ ਫੋਲੋਅਰਸ, ਆਈ ਥਿੰਕ ਹਿਸ ਵੌਇਸ ਰੀਚਡ ਮੈਨੀ ਪੀਪਲ, ਲੈਟਸ ਪੁੱਟ ਇਟ ਦੈਟ ਵੇ। जी, क्वेश्चन एक अमर रियाज होरा वालों आया है। मेरा ख्याल एक क्वेश्चन नैन सो को ना क्योंकि उन्होंने लिखा नहीं के, बट क्वेश्चन ये है कि हीर इज अ मिथिकल कैरेक्टर एंड पीरो इज अ रियल कैरेक्टर. What you can say about this argument? Such argument is largely problematic. High Church often given that argument. I just sorry. Here is a mythical character and the Piro is a real character. What you can say about this argument? Such argument is largely problematic. High Church often give that argument. I don't see कि argument की problematic है. This is very important to say कि Heer is not a real person, right? और Heer दे बारे में जिन्ना भी लिखा वो मर्दा ने लिखा है। तो मर्दा ने उन्होंने एक आवाज देती है, which is very important. I agree. और ओदी आवाज ओदा character kinch उन्होंने बना के लिया है. That is also very important. But वो आवाज मर्दा दी आवाज है. Eventually. पंजाब विच पीरो एक जिंदी जागदी औरत सी जिदे लाइफ विच बहुत सारे कंस्ट्रेंट सी। वो किथे पैदा हुई, ओदा पेशा की सी, ओ किवें इस पेशे विच आ गई, किवें उस विचों निकल के जांदी है। ए जिहड़ी ओदियां स्ट्रगल्स ने, जद्दोजहद है अपनी रोजमर्रा दी जिंदगी दी, give her a very significant voice और एक particular historical context विचों ओ औरत रहंदी है उस historical context विच। So I think we somewhere need to understand कि we are talking about a real historical character here and not a literary character.
So there is this difference. ਜੀ ਇੱਕ ਕੁਐਸਚਨ ਅਸੀਂ ਪੁੱਛਣਾ ਚਾਹਾਂਗੇ ਕਿ ਜਿਹੜੀ ਬੋਲੀ ਦਾ ਜਿਹੜਾ ਸਵਾਲ ਤੇ ਤੁਸੀਂ ਬੜੀ ਡਿਟੇਲ ਨਾਲ ਗੱਲ ਕੀਤੀ ਤੇ ਅਸੀਂ ਬਾਰ-ਬਾਰ ਇਹਦੇ ਤੇ ਗੱਲ ਕਰਦੇ ਰਹਿੰਦੇ ਹਾਂ ਕਿ ਜਿਹੜੇ ਸਾਡੇ ਲੋਕ ਇੱਥੇ ਲਿਖਦੇ ਸਨ ਪਏ ਉਹ ਜਿਹੜੀ ਲੋਕਾਂ ਦੀ ਬੋਲੀ ਸੀ ਉਹਦੇ ਵਿੱਚ ਉਹ ਉਸ ਤਰ੍ਹਾਂ ਦੀ ਬੋਲੀ ਨਹੀਂ, ਇਹਦੇ ਵਿੱਚ ਕੀ ਐਸੀ ਗੱਲ ਕਿ ਕਿਉਂ ਲਿਖਣੀ ਪੈਂਦੀ ਸੀ ਦੂਸਰੀ ਭਾਸ਼ਾ 'ਚ, ਜਦ ਕਿ ਬਹੁਤ ਸਾਰੇ ਫਿਰ ਸੂਫੀਜ਼ ਨੇ ਆ ਕੇ ਆਮ ਲੋਕਾਂ ਦੀ ਬੋਲੀ 'ਚ ਵੀ ਲਿਖਿਆ। And I think this is a tradition, you know, and people get educated in a particular tradition. Us tradition the knowledge ਉਹਨਾਂ ਨੂੰ ਆਂਦੀ ਹੈ. Now, in the Sikh tradition, from the time of Nanak, and when in the early 17th century, Guru Arjan Dev gets the Guru Granth Sahib written, ਉਹਦੀ ਜਿਹੜੀ language ਹੈ ਤੁਸੀਂ ਵੇਖੋਗੇ ਉਹ ਸਦੂਕੜੀ ਵਿੱਚ ਹੈ, ਉਹ ਬ੍ਰਜ ਦਾ ਉਹਦਾ ਇਨਫਲੂਐਂਸ ਹੈ, ਐਟਸੈਟਰਾ ਐਟਸੈਟਰਾ। ਹੋਰ 17th 18th 19th early 19th century ਵਿੱਚ ਤੁਸੀਂ ਵੇਖੋਗੇ ਸਿੱਖ ਸੇਕ੍ਰੇਡ ਲੈਂਗੁਏਜ ਜਿਹੜੀ ਡਿਵੈਲਪ ਹੁੰਦੀ ਹੈ ਉਹ ਵਿਦਿਨ ਬ੍ਰਜ। ਹੈਵਿੰਗ ਸੈਡ ਦੈਟ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਬ੍ਰਜ ਜਿਹੜੀ ਭਾਸ਼ਾ ਹੈ ਉਹ ਬਹੁਤ ਹੀ ਇਨਫਲੂਐਂਸ਼ੀਅਲ ਲੈਂਗੁਏਜ ਹੈ all over North India. And ਉਸ ਲੈਂਗੁਏਜ ਦਾ ਤੁਸੀਂ ਉਸ ਲੈਂਗੁਏਜ ਵਿੱਚ ਰਾਜਸਥਾਨ ਵਿੱਚ ਵੀ ਵੇਖੋਗੇ, ਤੁਸੀਂ ਉਸ ਲੈਂਗੁਏਜ ਵਿੱਚ ਮੱਧ ਪ੍ਰਦੇਸ਼ ਵਿੱਚ ਵੀ ਵੇਖੋਗੇ, ਬਿਹਾਰ ਵਿੱਚ ਵੀ, ਯੂਪੀ ਵਿੱਚ। ਸੋ that becomes a kind of a cosmopolitan language. Alison Bush ਦਾ ਬਹੁਤ significant ਕੰਮ ਹੈ ਬ੍ਰਜ ਭਾਸ਼ਾ ਦੇ ਉੱਤੇ ਲੈ ਕੇ ਕਿ ਉਸ ਲੈਂਗੁਏਜ ਵਿੱਚ ਮੁਗਲ ਕੋਰਟ ਵਿੱਚ ਉਹਦਾ ਕਿੰਨਾ ਇਨਫਲੂਐਂਸ ਸੀ। ਸੋ ਅਗਰ ਤੁਸੀਂ ਪਰਸ਼ੀਅਨ ਨੂੰ ਇੱਕ ਕਾਈਂਡ ਆਫ ਅ ਕਾਸਮੋਪੋਲਿਟਨ ਲੈਂਗੁਏਜ ਕਹਿੰਦੇ ਹੋ, ਉਹਦੇ ਨਾਲ ਨਾਲ ਤੁਸੀਂ ਵੇਖੋਗੇ ਕਿ ਬ੍ਰਜ ਵੀ ਇੱਕ cosmopolitan language or within the Sikh tradition, at least in terms of writing sacred literature, as tradition that develop ਹੁੰਦਾ ਹੈ। ਜੀ ਸੋ ਇਹ ਜਿਹੜਾ ਗੁਲਾਬ ਦਾਸੀ ਸੀ ਕੋਈ ਇੱਕ ਰਿਲੀਜਨ ਬਣਿਆ ਜਾਂ ਸੈਕਟ ਸੀ, ਤੇ ਫਿਰ ਕਿਹਦਾ ਸੈਕਟ ਸੀ ਇਹ? ਗੁਲਾਬ ਦਾਸ ਨੇ ਆਪਣਾ ਸੈਕਟ, ਜਿਵੇਂ ਅੱਜ ਕੱਲ ਗੁਰੂ ਆਪਣੇ ਡੇਰੇ ਬਣਾ ਲੈਂਦੇ ਨੇ, ਇੰਡੀਅਨ ਪੰਜਾਬ ਵਿੱਚ ਤਾਂ ਬਹੁਤ ਸਾਰੇ ਆਵਾਜ਼ੇ ਡੇਰੇ ਨੇ ਜੋ ਅਜੇ ਵੀ ਬੰਦੇ ਨੇ। ਸੋ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਅਸੀਂ ਰਿਲੀਜਨ ਨੂੰ ਅੱਜ ਸਮਝਦੇ ਹਾਂ ਕਿ ਉਹਦੀ ਬਹੁਤ ਹੀ ਇੱਕ ਕਾਈਂਡ ਆਫ ਰਿਜਿਡ ਬਾਉਂਡਰੀਜ਼ ਹੈ ਕਿ ਤੁਸੀਂ ਇਹ ਕਰਦੇ ਹੋ ਤੇ ਤੁਸੀਂ ਮੁਸਲਮਾਨ ਹੋ, ਤੁਸੀਂ ਇਹ ਕਰਦੇ ਹੋ ਤੇ ਤੁਸੀਂ ਸਿੱਖ ਹੋ, ਤੁਸੀਂ ਇਹ ਕਰਦੇ ਹੋ ਤੇ ਤੁਸੀਂ ਹਿੰਦੂ ਹੋ। There is an understanding of what is Islam, what is Hinduism and Sikhism and so on and so forth. But within that, you could also be other things. So Gulab Dasi jive Advait the jo non-dualist philosophical tradition hai, ਉਹਦੇ ਵਿੱਚ ਉਹ ਬਹੁਤ significantly ਆਪਣੇ ਆਪ ਨੂੰ ਅਦਵਾਈਤੀ ਕਹਿੰਦੇ ਨੇ। ਹੋਰ ਉਹ ਸੋਹਮ ਕਿ I am Brahman, I am Brahma. That ideology is very similar. So you can say, you know, in broadly speaking, it is within a Sikh tradition, right? Or you can say even in a bigger, broader, ਤੁਸੀਂ ਉਹ ਇੱਕ ਹੋਰ ਸਰਕਲ ਬਣਾ ਦਿਓਗੇ ਤਾਂ broad Hindu circle ਤੁਸੀਂ ਕਹਿ ਸਕਦੇ ਹੋ। ਮਗਰ ਉਹਦੇ ਵਿੱਚ ਉਹ ਆਪਣੇ ਆਪ ਨੂੰ ਇੱਕ ਗੁਲਾਬ ਦਾਸੀ ਟ੍ਰੈਡੀਸ਼ਨ ਰੱਖ ਕੇ ਚੱਲਦੇ ਨੇ ਜੋ ਅਦਵਾਈਤਾ ਵਿੱਚ ਬਿਲੀਵ ਕਰਦਾ ਹੈ। ਜੀ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਇਸ ਗੱਲਬਾਤ ਦੇ ਹਵਾਲੇ ਨਾਲ। ਸਾਡੇ ਕੁਝ ਦੋਸਤ ਜਿਹੜੇ ਸਾਡੇ ਨਾਲ ਸਨ ਉਹਨਾਂ ਨੇ ਕੁਝ ਸਵਾਲ ਵੀ ਕੀਤੇ, ਨੈਣ ਸੁਖ ਵੀ ਸਾਡੇ ਨਾਲ ਨੇ, ਮੈਂ ਹੁਣ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਵੀ ਸਕਰੀਨ ਤੇ ਆਣ। ਜੀ ਸਰ ਛੋਟੀ ਜਿਹੀ ਗੱਲ ਸੀ ਇੱਕ। ਹਾਂਜੀ ਜੀ ਜਿਹੜੀ ਹੀਰ ਵੀ ਹੈ ਨਾ ਉਹ ਸਿਰਫ ਕਿ ਕਰੈਕਟਰ ਨਹੀਂ ਕਿ ਜਿਹਨੂੰ ਸ਼ਾਇਰ ਜਿਹੜੇ ਨੇ ਉਹ ਹੀਰ ਬਣ ਕੇ ਲਿਖ ਰਹੇ ਨੇ। ਹੀਰ ਅਸਲ ਦੇ ਵਿੱਚ ਲੋਧੀਆਂ ਦੇ ਜ਼ਮਾਨੇ ਦੇ ਵਿੱਚ ਇੱਕ ਸੀ ਹੀਰ, ਔਰ ਹੀਰ ਜਿਹੜੀ ਹੈ ਉਹਦੇ ਨਾਲ ਜੁੜੇ ਬਹੁਤ ਸਾਰੇ ਗਾਵਣ ਨੇ ਬਾਰ ਦੇ ਵਿੱਚ ਨਾ, 7 ਕਿਸਮ ਦੇ ਗਾਵਣ ਨੇ ਉਹਦੇ ਨਾ। ਉਹ ਵਾਲੀਆਂ ਨੇ, ਹੀਰ ਦੀਆਂ ਵਾਲੀਆਂ, ਜਦੋਂ ਉਹਦਾ ਬਚਪਨ ਹੈ ਤੇ ਉਹਦੀਆਂ ਵਾਲੀਆਂ ਨੇ। ਜਿਸ ਵਕਤ ਉਹਦਾ ਬਿਲਕੁਲ ਬੁੱਢਾ ਵੇਲਾ ਆਉਂਦਾ ਹੈ, ਉਹ ਬਹੁਤ ਬੁੱਢੀ ਉਮਰ 'ਚ ਮਰਦੀ। ਵਾਰਸ ਸ਼ਾਹ ਔਰ ਦਮੋਦਰ ਦਾਸ ਜੋ ਲਿਖ ਰਹੇ ਨੇ ਉਹ ਇੱਕ ਥਾਂ ਦੇ ਉੱਤੇ ਹੀਰ ਨੂੰ ਮਾਰ ਦਿੰਦੇ ਨੇ, ਪਰ ਹੀਰ ਉੱਥੇ ਨਹੀਂ ਮਰਦੀ। ਹੀਰ ਬੜੀ ਲੰਮੀ ਜ਼ਿੰਦਗੀ ਗੁਜ਼ਾਰੀ ਜਿਹੜੀ ਅਸਲ ਹੀਰ ਸੀ। ਸ਼ਾਇਰਾਂ ਦਾ ਇੱਕ ਆਪਣਾ ਹਿਸਾਬ ਹੁੰਦਾ ਕਿ ਉਹਨਾਂ ਨੇ ਆਪਣੇ ਕਿੱਸੇ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਲਿਆ, ਲੇਕਿਨ ਹੀਰ ਇੱਕ ਅਸਲ ਦੇ ਵਿੱਚ ਸੀ। ਔਰ ਉਹਦੇ ਜਿਹੜੇ ਗਾਵਣ ਨੇ ਅਗਰ ਉਹ ਤੁਸੀਂ ਵੇਖੋ ਤੇ ਲੱਗਦਾ ਕਿ ਸ਼ਾਇਦ ਉਹ ਜਿਹੜੀ ਹੀਰ ਅਸਲ ਹੀਰ ਸੀ,
ਸ਼ਾਇਦ ਉਹਨੇ ਹੀ ਆਪਣੇ ਅਗਾਵਣ ਲਿਖੇ ਹੋਣ। ਇਸ ਵਾਸਤੇ ਜਦੋਂ ਅਸੀਂ ਕਿਉਂਕਿ ਇਹਦੇ ਉੱਤੇ ਕੰਮ ਹੀ ਨਹੀਂ ਹੋਇਆ, ਕਿਸੇ ਵੀ ਨਹੀਂ ਕੰਮ ਕੀਤਾ। मतलब मैं तो बिल्कुल नहीं जानती इस ਦੇ ਬਾਰੇ ਵਿੱਚ, ਅਗਰ ਉਹ ਹਿਸਟੋਰੀਕਲ ਕੈਰੈਕਟਰ ਹੀਰ ਨੂੰ ਵਾਰਿਸ ਸ਼ਾਹ ਦੀ ਹੀਰ ਜਾਂ ਦਮੋਦਰ ਦਾਸ ਦੀ ਹੀਰ ਦੇ ਲੈਨੇ ਆ। ਸਾਨੂੰ ਅਸਲ ਦੇ ਵਿੱਚ ਇਹ ਨਹੀਂ ਪਤਾ। ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਜਿਸ ਵਕਤ ਜਗੀਰਾਂ ਵੰਡੀਆਂ ਜਾ ਰਹੀਆਂ ਸਨ ਤੇ ਸਪੈਸ਼ਲੀ ਟਾਰਗੇਟ ਕੀਤਾ ਗਿਆ ਸੀ ਇਸ ਫੈਮਿਲੀ ਨੂੰ ਕਿ ਇਹਨਾਂ ਨੂੰ ਕੋਈ ਜਗੀਰ ਨਹੀਂ ਦੇਣੀ। ਅੰਗਰੇਜ਼ਾਂ ਦੇ ਰਿਕਾਰਡ ਵਿੱਚ ਵੀ ਹੈ, ਉਹਨਾਂ ਨੂੰ ਚੂਚੇ ਕਾਣੇ ਕਿਹਾ ਜਾਂਦਾ ਸੀ। ਚੂਚੇ ਕਾਣੇ, ਉਹਨਾਂ ਦੀ ਜਿਹੜੀ ਫੈਮਿਲੀ ਸੀ ਉਹਨਾਂ ਨੂੰ ਚੂਚੇ ਕਾਣੇ ਕਿਹਾ ਜਾਂਦਾ ਸੀ ਤੇ ਇਹਨਾਂ ਨੂੰ ਜ਼ਮੀਨ ਨਹੀਂ ਦਿੱਤੀ ਗਈ। ਔਰ ਫਿਰ ਤੁਸੀਂ ਦੇਖੋ ਕਿ ਹੀਰ ਤੇ ਕੋਈ ਦੂਜੀ ਹੋਈ ਵੀ ਨਹੀਂ, ਕਿਸੇ ਨੇ ਆਪਣੀ ਧੀ ਦਾ ਨਾਂ ਕਦੀ ਹੀਰ ਰੱਖਿਆ ਵੀ ਨਹੀਂ। ਦੂਸਰਾ ਇਹ ਕਿ ਜਦੋਂ ਕੋਈ ਆਸ਼ਿਕ ਹੋ ਜਾਏ, ਜਦੋਂ ਕੋਈ ਕਾਫਰ ਹੋ ਜਾਏ, ਜਦੋਂ ਕੋਈ ਬਾਗੀ ਹੋ ਜਾਏ, ਉਹਦੇ ਵਿੱਚ ਉਹਦੀ ਜ਼ਾਤ ਤੇ ਫਿਰ ਰਹਿੰਦੀ ਨਹੀਂ ਕਿ ਉਹ ਉਹਦੀ ਜ਼ਾਤ ਹੈ। ਇਸ ਵਾਸਤੇ ਉਹ ਸੀ ਕਿ ਔਰ ਮੈਂ ਉਹਦੇ ਗੱਲ ਕਰਨ ਦਾ ਕੋਈ ਇਹ ਵੀ ਮਤਲਬ ਨਹੀਂ ਸੀ ਕਿ ਜਿਹੜੀ ਉਹਦੀ ਸ਼ਾਇਰੀ ਉਹ ਕੋਈ ਬੜੀ ਵੱਡੀ ਸ਼ਾਇਰੀ ਨਹੀਂ। ਮੈਂ ਤਾਂ ਵੈਸੇ ਕਹਿ ਰਿਹਾ ਸਾਂ ਕਿ ਇੱਕ ਰੀਤ ਬਣ ਗਈ ਨਾ ਹੀਰ ਦੀ, ਤੇ ਉਹਦੇ ਵਿੱਚ ਮੈਨੂੰ ਫਿਰ ਉਸ ਤਰ੍ਹਾਂ ਨਹੀਂ ਨਜ਼ਰ। ਤੁਸੀਂ ਆਪਣੇ ਜਵਾਬ ਵਿੱਚ ਬਹੁਤ ਸਾਰੀਆਂ ਗੱਲਾਂ ਵੈਸੇ ਕਰ ਦਿੱਤੀਆਂ ਨੇ, ਲੇਕਿਨ ਉਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਦੋਂ ਉਹਦੇ ਵਿੱਚ ਉਹ ਜਿਹੜੀ ਰੀਤ ਹੈ ਉਹ ਨਹੀਂ ਆਈ। ਉਹਦੇ ਪੀਰੋ ਦੀ ਮਰਜ਼ੀ, ਉਹ ਲਿਆਵੇ ਨਾ ਲਿਆਵੇ। ਮੈਂ ਤਾਂ ਵੈਸੇ ਜੀ ਪ੍ਰੋਫੈਸਰ ਵਿਵੇਕ ਵੀ ਨੇ ਸਾਡੇ ਨਾਲ, ਅਸੀਂ ਉਹਨਾਂ ਨੂੰ ਵੀ ਬੁਲਾਣੇ ਹਾਂ ਜੀ। ਜੀ ਸਰ, ਮੈਂ ਤਾਂ ਕੋਈ ਜਿਹੜੀ ਗੱਲ ਕਰ ਰਹੀ ਸੀ ਕਿ ਹੀਰ ਸੀ ਹਿਸਟੋਰੀਕਲੀ। ਜੇ ਤੁਸੀਂ ਬਲਰਾਜ ਸਾਹਨੀ ਦਾ ਪੜ੍ਹੋ ਮੇਰਾ ਪਾਕਿਸਤਾਨੀ ਸਫ਼ਰਨਾਮਾ, ਉਹਦੇ ਚ ਬਲਰਾਜ ਸਾਹਨੀ ਬਕਾਇਦਾ ਕਿਸੇ ਦੇ ਨਾਲ ਜਾਂਦਾ ਕਿ ਮੈਨੂੰ ਹੀਰ ਦਾ ਘਰ ਦਿਖਾਓ। ਪਾਕਿਸਤਾਨੀ ਜਦੋਂ ਪਾਰਟੀਸ਼ਨ ਤੋਂ ਬਾਅਦ ਪਾਕਿਸਤਾਨ ਜਾਂਦਾ ਹੈ, ਫਸਟ ਵਿਜ਼ਿਟ ਪਾਕਿਸਤਾਨ ਹੈ, ਸੋ ਹੋਮ ਟਾਊਨ ਦੇਖਣ ਤੋਂ ਇਲਾਵਾ ਬਲਰਾਜ ਸਾਹਨੀ ਦੀ ਇੱਕ ਡਿਜ਼ਾਇਰ ਹੋਰ ਸੀ ਕਿ ਮੈਂ ਹੀਰ ਦਾ ਘਰ ਜ਼ਰੂਰ ਦੇਖ ਕੇ ਆਵਾਂ। ਤੇ ਉਹਨੂੰ ਮਿਲਿਆ ਕਿ ਨਹੀਂ? ਬਿਲਕੁਲ ਮਿਲਿਆ, ਬਿਲਕੁਲ ਮਿਲਿਆ। ਤੇ ਉੱਥੇ ਲੋਕ ਜਿਹੜਾ ਉਹਨੂੰ ਲੈ ਕੇ ਗਿਆ ਹੀਰ ਦੇ ਘਰ, ਕਹਿੰਦਾ ਜਰਾ ਮਿੱਟੀ ਨੂੰ ਸੁੰਘੋ, ਦੀਵਾਰ ਤੇ ਜਿਹੜੀ ਮਿੱਟੀ ਦੀ ਦੀਵਾਰ ਨੂੰ ਸੁੰਘੋ। ਉਹਨੇ ਸੁੰਘਿਆ ਤਾਂ ਕਹਿੰਦੇ ਵਿਵੇਕ, ਮੈਂ ਇਹ ਵੀ ਨਾਲ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਅਗਰ ਆਗਰਾ ਜਾਓ ਤੇ ਉੱਥੇ ਤੁਹਾਨੂੰ ਜੋਧਾਬਾਈ ਦੀ ਰਸੋਈ ਵੀ ਮਿਲ ਜਾਂਦੀ ਹੈ, ਹਨਾ। ਤੁਸੀਂ ਅਯੋਧਿਆ ਜਾਓ ਤੇ ਤੁਹਾਨੂੰ ਉੱਥੇ ਸੀਤਾ ਦਾ ਕੁਝ ਹੋਰ ਵੀ ਮਿਲ ਜਾਂਦਾ ਹੈ, ਮਿਲ ਜਾਏਗਾ। ਤੁਹਾਨੂੰ ਇੱਕ ਕੈਰੈਕਟਰ ਮਿਲ ਜਾਂਦਾ ਹੈ ਪੂਰੇ ਹਿੰਦੁਸਤਾਨ ਔਰ ਪਾਕਿਸਤਾਨ ਵਿੱਚ, ਤੇ ਇਹ ਵੀ ਹੈਗਾ। ਆਈ ਨੋ ਕੁਛ ਨਾ ਕੁਛ ਫੈਕਟਸ ਹੈ, ਕੁਛ ਉਹਦੀ ਮਿਥੀਫਿਕੇਸ਼ਨ ਹੈ, ਕੁਛ ਲੈਜੈਂਡਸ ਕੰਟਰੀਬਿਊਟ ਕਰ ਦਿੰਦੇ ਹੈ। ਇਟਸ ਵੈਰੀ ਡਿਫਿਕਲਟ ਟੂ ਸੇ ਵਾਟ ਐਗਜ਼ੈਕਟਲੀ ਪ੍ਰੀਸਾਈਸਲੀ ਸੀ ਕਿਆ, ਪਰ ਕੁਛ ਨਾ ਕੁਛ ਤਾਂ ਹੋਏਗਾ ਜਿਹਦੇ ਅਰਾਊਂਡ ਇੰਨੀਆਂ ਚੀਜ਼ਾਂ ਬਣ ਜਾਂਦੀਆਂ। ਮੈਂ ਇਹ ਕਹਿਣਾ ਚਾਹੁੰਦੀ ਕਿ ਉਹ ਹਿਸਟੋਰੀਕਲ ਕੈਰੈਕਟਰ ਸੀ ਔਰ ਸਾਡੇ ਕੋਲ ਰਿਸਰਚ ਕਰਨ ਦਾ ਮਟੀਰੀਅਲ ਅਗਰ ਹੈਗਾ ਹੈ ਤੇ ਆਈ ਇਨਵਾਈਟ young scholars to work on it and give us this historical person, because that will make it so much more interesting. ਜੀ ਸੋ ਅੱਜ ਦੇ ਇਸ ਜਿਹੜਾ ਸਾਡਾ ਬੁੱਕ ਰਿਵਿਊ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਾਸਤੇ ਅਸੀਂ ਬਹੁਤ ਮਸ਼ਕੂਰ ਹਾਂ ਪ੍ਰੋਫੈਸਰ ਅੰਸ਼ੂ ਮਲਹੋਤਰਾ ਜੀ। ਤੁਸੀਂ ਦੇ ਰਾਤ ਦਾ ਵਾਵਾ ਟਾਈਮ ਹੋਏਗਾ ਜਦੋਂ ਤੁਸੀਂ ਸਾਡੇ ਨਾਲ ਬੈਠੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਨੈਨਸੁਖ ਜੀ ਤੁਹਾਡਾ, ਔਰ ਬਹੁਤ ਸ਼ੁਕਰੀਆ ਵਿਵੇਕ ਜੀ, ਪ੍ਰੋਫੈਸਰ ਵਿਵੇਕ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਵੀ ਅੱਜ ਸਾਡੇ ਨਾਲ। ਸੋ ਅਸੀਂ ਜਿਹੜਾ ਤੁਹਾਡਾ ਬਹੁਤ ਸ਼ੁਕਰੀਆ ਨਾਲ ਨੈਨਸੁਖ ਜੀ ਦਾ ਵੀ ਔਰ ਵਿਵੇਕ ਜੀ ਦਾ ਵੀ ਕਿ ਤੁਸੀਂ ਮੇਰੀ ਕਿਤਾਬ ਨੂੰ ਇੰਨੀ ਅਹਿਮੀਅਤ ਦਿੱਤੀ। ਜੀ ਬਹੁਤ ਸ਼ੁਕਰੀਆ। ਸਾਡੇ ਨਾਲ ਜਿਹੜੇ ਦੋਸਤ ਮੌਜੂਦ ਸਨ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਅੱਜ ਜਿਹੜੇ ਸਾਡੇ ਨਾਲ ਦੋਸਤ ਮੌਜੂਦ ਸਨ, ਜਿਹੜੇ ਉਹਨਾਂ ਨੇ ਕੁਐਸਚਨ ਕੀਤੇ, ਗੱਲਬਾਤ ਕੀਤੀ, ਡੈਫੀਨੇਟਲੀ ਸਾਡੇ ਰਿਵਿਊਅਰ ਵੇਖ ਲੈਣਗੇ ਔਰ ਅਗਰ ਉਹ ਚਾਹਣ ਤਾਂ ਉਹਦਾ ਜਵਾਬ ਵੀ ਦੇ ਦੇਣਗੇ। ਅੱਜ ਦੇ ਇਸ ਸਾਡਾ ਸਾਥ ਦੇਣ ਦਾ ਅੱਜ ਦੇ ਇਸ ਦਿਨ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਅਗਲੀ ਗੱਲਬਾਤ ਦੇ ਨਾਲ। ਰੱਬ ਰੱਖ।